ਪੰਜਾਬ ਦਾ ਬਹੁਤ ਸੋਹਣਾ ਨਾਂ, ਪੰਜਾਬ ਦੀ ਪੱਗ ਉੱਚੀ ਕਰਨ ਵਾਲਾ ਨਾਂ, ਐਡਾ ਵੱਡਾ ਨਾਂ, ਇਹ ਨਿਗਾਹ ਜਿਹਾ ਕਰ। ਉਸ ਵੇਲੇ ਜਿੱਥੇ ਸੈਨੀਟੇਸ਼ਨ ਦਾ ਇੱਕ ਸਿਸਟਮ ਹੈ, ਉੱਥੇ ਗੱਲਾ ਉਗਾਉਣ ਦਾ ਵੀ ਹੈ, ਉੱਥੇ ਗੱਲਾ ਸਟੋਰ ਕਰਨ ਦਾ ਵੀ ਹੈ। ਆਂਦਾ ਵੀ ਵੱਟੂ ਸਾਹਿਬ ਦੀ ਖਾਹਿਸ਼ ਰਹਿ ਗਈ ਹੈ, ਮੈਂ ਫ੍ਰਿਜ ਦਾ ਉਤਲੇ ਬੂਹਾ ਖੋਲਾਂਗਾ। ਕੋਈ ਵੀ ਜ਼ੁਬਾਨ ਹੈ, ਉਹ ਜ਼ੁਬਾਨ ਕੀ ਹੈ ਤੇ ਇਹ ਸਿਰਫ ਬੋਲਚਾਲ ਦਾ ਜ਼ਰੀਆ ਜਾਂ ਹੋਰ ਵੀ ਕੁਝ ਹੈ। ਸੋ ਪੰਜਾਬ ਦਾ ਮਾਜ਼ੀ ਅਗਰ ਦੇਖੀਏ ਤੇ ਬਹੁਤ ਅਮੀਰਤਾ ਹੈ। ਦਰ ਖੁੱਲਾ ਅਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਉੱਥੇ ਵੇਖਿਆ ਵੀ ਉਹ ਇੰਨੇ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਸਿਵਲਾਈਜੇਸ਼ਨ ਹੈ ਉਹਦੇ ਵਿੱਚ ਵੀ ਅੱਜ ਦੀ ਮਾਡਰਨਿਜ਼ਮ ਜਿਹੜੀ ਨਜ਼ਰ ਆਉਂਦੀ ਵੀ ਇੱਥੇ ਐਜੂਕੇਸ਼ਨ ਸਿਸਟਮ ਗੋਰਾ ਦੇ ਕੇ ਗਿਆ। ਕੋਈ ਵੱਡਾ ਇਨਸਾਨ ਇੱਥੇ ਅਸੀਂ ਪਿਛਲੀਆਂ 2 ਸਦੀਆਂ ਦੇ ਅੰਦਰ ਨਹੀਂ ਪੈਦਾ ਕੀਤਾ। ਓਵਰਆਲ ਪੰਜਾਬ ਦੇ ਕੀ ਹਾਲਾਤ ਨੇ, ਕਾਹਦੀ ਲੋੜ ਆ ਕਿ ਜਦੋਂ ਮੈਂ ਜ਼ਬਾਨ ਦੀ ਗੱਲ ਕਰਾਂ ਤੇ ਮੇਰੇ ਵਾਸਤੇ ਪੱਗ ਜ਼ਰੂਰੀ ਵੀ ਨਹੀਂ। 2.5-3 ਸਾਲ ਦਾ ਸਾਨੂੰ ਸਕ੍ਰਿਪਟ ਮਿਲਦਾ, ਉਹ ਤੇ ਹੈ ਲੰਡੇ ਸਕ੍ਰਿਪਟ। ਬਜਾਏ ਇਸ ਦੇ ਕਿ ਆਪਾਂ ਇੱਕ ਦੂਜੇ ਤੋਂ ਜੈਲਸ ਹੋਈਏ, ਆਪਾਂ ਇੱਕ ਯਾਰੀ ਦੋਸਤੀ ਨੂੰ ਮੁਹੱਬਤ ਵਾਲੀ ਲੈ ਕੇ ਤੇ ਨਾਲ ਦੇ ਨਾਲ ਪੰਜਾਬ ਲਈ ਕੁਝ ਕੰਮ ਵੀ ਕਰਦੇ ਨੇ। ਗ੍ਰੈਜੂਅਲੀ ਸਟੈਪ ਵਾਈਜ਼ ਨਾ ਪੰਜਾਬੀਆਂ ਨੂੰ ਪੰਜਾਬੀ ਕਰੀ। ਹੁਣ ਗੋਰੇ ਦੇ ਜਿਹੜੇ ਮੁਨਸ਼ੀ ਸਨ, ਉਹ ਕਿਆ ਗੋਰੇ ਦਾ ਜਿਹੜਾ ਨੈਰੇਟਿਵ ਹੈ ਉਸ ਤੋਂ ਹਟ ਕੇ ਉਹਨਾਂ ਨੇ ਲਿਖਿਆ। ਜ਼ੁਬਾਨ ਤੇ ਮਾਡਰਨ ਦੌਰ ਤੇ ਤਰੱਕੀ ਤੇ ਫਿਰ ਰਾਇਆ ਖਰਾ ਮਵੇਸ਼ੀ ਚੋਰ ਹੈ, ਮੱਝਾਂ ਚੋਰ ਹੈ। ਅੱਜ ਵੀ ਤੇ ਸਸਪੈਕਟਡ ਹੈ ਨਾ, ਚਾਹੇ ਪੂਰਾ ਮੀਡੀਆ ਖਰੀਦ ਲਿਆ ਜਾਂਦਾ। ਇਸ ਖੇਡ ਨੂੰ ਜਾਣਨ ਵਾਸਤੇ ਆਪਾਂ ਕੀ ਆਰ ਕਰ ਸਕਦੇ ਹਾਂ ਤੇ ਕੀ ਆਰ ਕੀਤੇ ਜਾ ਰਹੇ। ਉਹ ਤੁਹਾਡੀ ਉਸ ਮਾਂ ਦੀ ਵੀ ਤਜ਼ੀਕ ਹੈ, ਉਹ ਤੁਹਾਡੇ ਉਸ ਬਾਪ ਦੀ ਵੀ ਤਜ਼ੀਕ ਹੈ ਜਿਹੜਾ ਤੁਹਾਨੂੰ ਲੋਰੀਆਂ ਦਿੰਦਾ ਹੈ ਉਸ ਜ਼ਬਾਨ ਦੇ ਅੰਦਰ। ਉਹ ਪੋਲੀਟੀਕਲ ਕੁਐਸਚਨ ਦੇ ਨਾਲ ਮੈਂ ਜੁੜਾ ਕਿ ਪੰਜਾਬ ਦੇ ਅੰਦਰ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ। ਕੁਝ ਦੋਸਤ ਆਂਦੇ ਆ ਵੀ ਐਂ ਲੱਗਣ ਡਿਆ ਜਿਵੇਂ ਇਲੈਕਸ਼ਨ ਦੀ ਕੰਪੇਨ ਕਰਨ ਦੇ। ਮਤਲਬ ਤੁਸੀਂ ਆਪਣੇ ਖੇਤ ਜਿਹੜੇ ਸੋਨਾ ਪੈਦਾ ਕਰਦੇ ਨੇ ਉਹਨਾਂ ਨੂੰ ਆਪਣਾ ਨਹੀਂ ਕਹਿ ਸਕਦੇ ਤੇ ਲੋਕਾਂ ਦੇ ਬੀਆ ਬਾਨਾਂ ਨੂੰ ਕਹੋ ਕਿ ਉਹਨਾਂ ਦੇ ਤਾਰੀਫਾਂ ਕਰੋ ਕਿ ਇਹ ਖੇਤ ਖਲਿਆਣ। ਤੈਨੂੰ ਨਾਸਿਰ ਢਿੱਲੋਂ ਨੂੰ ਪੰਜਾਬੀ ਦੀ ਗੱਲ ਨਹੀਂ ਕਰਨੀ ਚਾਹੀਦੀ। ਅਸਲਾਮ ਅਲੈਕੁਮ ਦੋਸਤੋ, ਮੈਂ ਨਾਸਿਰ ਢਿੱਲੋਂ। ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਿਰ ਢਿੱਲੋਂ ਦੇ ਪੋਡਕਾਸਟ ਤੁਸੀਂ ਵੇਖ ਰਹੇ ਹੋ। ਪੰਜਾਬੀਆਂ ਦੇ ਸਿਰ ਕੱਢਵੇਂ ਨਾਂ ਤੇ ਪੰਜਾਬ ਦੀ ਧਰਤੀ ਜਿਨ੍ਹਾਂ ਤੇ ਮਾਣ ਕਰਦੀ ਹੈ, ਕੁਝ ਐਸੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਆ ਉਹਨਾਂ ਦੀ ਤੁਹਾਡੇ ਤੱਕ ਰੱਖੀ ਦੀ ਹੈ, ਸ਼ੇਅਰ ਕਰੀ ਦੀ ਹੈ। ਆਪਣੇ ਜਿਹੜੇ ਕਿੱਤੇ ਨੇ, ਆਪਣੇ ਡਿਪਾਰਟਮੈਂਟ ਦੇ ਉਹਨਾਂ ਦੇ ਵਿੱਚ ਉਹਨਾਂ ਦਾ ਕੀ ਕਿਰਦਾਰ ਆ, ਪੰਜਾਬ ਦੀ ਸੁਸਾਇਟੀ ਦੇ ਵਿੱਚ ਉਹਨਾਂ ਦਾ ਕੀ ਕਿਰਦਾਰ ਹੈ, ਪੰਜਾਬ ਲਈ ਉਹ ਕੀ ਕਰਦੇ ਨੇ, ਉਹਨਾਂ ਦੀਆਂ ਉਹ ਕਾਮਯਾਬੀਆਂ, ਉਹਨਾਂ ਦੀਆਂ ਉਹ ਪੰਜਾਬ ਦੇ ਬਾਰੇ ਮੁਹੱਬਤ ਤੁਹਾਡੇ ਤੱਕ ਰੱਖੀ ਦੀ ਇਹਨਾਂ ਪੋਡਕਾਸਟਾਂ ਦੇ ਰਾਹੀਂ। ਅੱਜ ਮੇਰੇ ਨਾਲ ਬੜਾ ਖੂਬਸੂਰਤ ਨਾਂ, ਬੜਾ ਖੂਬਸੂਰਤ ਚਿਹਰਾ, ਪੰਜਾਬ ਦਾ ਬਹੁਤ ਸੋਹਣਾ ਨਾਂ, ਪੰਜਾਬ ਦੀ ਪੱਗ ਉੱਚੀ ਕਰਨ ਵਾਲਾ ਨਾਂ ਸਾਡੇ ਨਾਲ ਇਸ ਵੇਲੇ ਸਾਡੀ ਇਸ ਪੋਡਕਾਸਟ ਦੇ ਵਿੱਚ ਮੌਜੂਦ ਹੈ। ਤੇ ਹੈ ਕੌਣ ਹੈ ਉਹ ਚਿਹਰਾ? ਉਹ ਸਾਡੇ ਨਾਲ ਨੇ ਅਹਿਮਦ ਰਜ਼ਾ ਪੰਜਾਬੀ ਸਾਹਿਬ। ਸਰ ਸ਼ੁਕਰੀਆ ਢਿੱਲੋਂ ਸਾਹਿਬ। ਉੱਚੀ ਥੋੜ੍ਹਾ ਜਿਹਾ। ਹਾਂਜੀ, ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡੀਆਂ ਮੁਹੱਬਤਾਂ ਤੇ ਪੰਜਾਬ ਦੇ ਨਾਲ ਤੁਹਾਡੀ ਪ੍ਰੀਤ ਤੇ ਪੰਜਾਬ ਦੇ ਬਾਰੇ ਤੁਸੀਂ ਜੋ ਸੋਚਦੇ ਹੋ, ਜੋ ਕਰਦੇ ਹੋ, ਬਹੁਤ ਸ਼ੁਕਰੀਆ ਕਿ ਅੱਜ ਅਸੀਂ ਬੈਠੇ ਹਾਂ ਪੰਜਾਬ ਤੇ ਗੱਲ ਕਰ ਰਹੇ ਹਾਂ। ਇਸ ਗੱਲ ਦੀ ਖੁਸ਼ੀ। ਵੱਟੂ ਸਾਹਿਬ, ਪੰਜਾਬ ਤੇ ਆਪਾਂ ਗੱਲ ਕਰਨੀ ਆ ਤੇ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ ਵੀ ਗੱਲ ਕਰਾਂਗੇ। ਓਵਰਆਲ ਪੰਜਾਬ ਦੇ ਕੀ ਹਾਲਾਤ ਨੇ, ਕਾਹਦੀ ਲੋੜ ਆ, ਉੱਤੇ ਡਿਸਕਸ਼ਨ। ਇਹ ਨਾ ਸਮਝੋ ਵੀ ਸਾਰੀਆਂ ਆਪਾਂ ਸੀਰੀਅਸ ਹੀ ਗੱਲਾਂ ਕਰਨੀਆਂ, ਆਪਾਂ ਨਾਲ ਹਾਸਾ ਖੇਡਾ ਸ਼ੁਗਲ ਮਜ਼ਾਕ ਵੀ ਕਰਨਾ, ਕਿਉਂਕਿ ਜਿਹੜੀ ਸਾਡੀ ਰੀਤ ਹੈ ਨਾ, ਇਹ ਆਪਾਂ ਉਹ ਹੱਸਦੇ ਖੇਡਦੇ ਵੀ ਤੇ ਨਾਲ ਆਪਣਾ ਕੰਮ ਵੀ ਕਰੀ ਜਾਈਦਾ। ਜਿਵੇਂ ਅਸੀਂ ਕਿਸੇ ਡੇਰੇ ਤੇ ਬੈਠੇ ਹਾਂ ਤਾਂ ਉੱਥੇ ਸੀਰੀਅਸ ਗੱਲਬਾਤ ਵੀ ਹੈ ਤੇ ਨਾਲ ਚੁਟਕਲੇ ਵੀ ਚੱਲਦੇ ਨੇ। ਪੰਜਾਬੀਆਂ ਦਾ ਮਿਜ਼ਾਜ ਹੈ, ਮਿਜ਼ਾਜ ਐਸਾ ਵੀ ਹੋਣਾ ਚਾਹੀਦਾ, ਕਿਉਂਕਿ ਵੇਖਣ ਵਾਲੇ ਵੀ ਥੋੜੇ ਜਿਹੇ ਨਾਲ ਦੀ ਨਾਲ ਮਹਿਜ਼ੂਜ਼ ਵੀ ਹੋ ਜਾਣ। ਇਹ ਨਾਲ ਆਖੀ ਜਾਣ ਵੀ ਬੜੇ ਸੀਰੀਅਸ ਹੋ ਕੇ ਐ ਗੱਲਾਂ ਬਾਤਾਂ ਮਾਰੀ ਜਾਂਦੇ। ਓਏ ਕਿਸ ਟਾਈਮ ਆਈ ਹੈ, ਕੋਈ ਗੱਲ ਨਹੀਂ, ਇਹਦਾ ਵੀ ਆਉਣਾ ਬਣਦਾ। ਇਹਦਾ ਆਉਣਾ ਬਣਦਾ ਨਾ, ਪਤਾ ਲੱਗਦਾ ਹੁੱਕਾ ਤਾਂ ਕੋਈ ਨਹੀਂ ਛਕਿਆ। ਹੁੱਕਾ ਕੋਈ ਨਹੀਂ ਛਕਿਆ। ਢਿੱਲੋਂ ਸਾਹਿਬ, ਗੱਲ ਇਹ ਹੈ ਵੀ ਤੁਹਾਡਾ ਜਿਹੜਾ ਸਵਾਲ ਹੈ, ਇੱਕ ਵਾਰੀ ਤੁਸੀਂ ਸਵਾਲ ਹੋਰ ਕਰੋ ਤੇ ਫਿਰ ਮੈਂ ਉਸ ਸਵਾਲ ਨੂੰ ਸਮਝਾਂ ਤੇ ਜਾਣਾ ਤੇ ਕਿ ਅੱਜ ਕੱਲ੍ਹ ਪੰਜਾਬ ਦੇ ਕੀ ਹਾਲ ਹੈ। ਇਹ ਤੁਸੀਂ ਪੁੱਛ ਰਹੇ ਹੋ। ਵੱਟੂ ਸਾਹਿਬ, ਤੁਹਾਨੂੰ ਖੰਘ ਆ ਗਈ ਤੇ ਖੰਘ ਦੇ ਵਿੱਚ ਤੁਸੀਂ ਡਗਮਗਾ ਗਏ ਜੇ ਤੇ ਸਵਾਲ ਤੇ ਮੈਂ ਕੀਤੇ ਕੋਈ ਨਹੀਂ, ਹਜੇ ਤੇ ਤਾਰਫ ਚੱਲਦਾ ਪਿਆ। ਨਹੀਂ, ਤੁਸੀਂ ਪੁੱਛਿਆ ਪੰਜਾਬ ਦੇ ਬਾਰੇ ਕਿ ਪੰਜਾਬ ਦੇ ਕੀ ਹਾਲ ਹੈ। ਮੈਂ ਪੰਜਾਬ ਦੇ ਬਾਰੇ ਗੱਲ ਹੋਵੇ ਤੇ ਪੰਜਾਬ ਤੁਸੀਂ ਤੁਹਾਡੇ ਤੇ ਝਲਕਦਾ ਪੰਜਾਬ ਹੈ। ਵੱਟੂ ਸਾਹਿਬ, ਸਵਾਲ ਜੀ, ਪਹਿਲੀ ਗੱਲ ਇਹ ਆ ਵੀ ਪਹਿਲਾ ਸਵਾਲ ਇਹ ਵੀ ਐਡਾ ਵੱਡਾ ਨਾਂ ਤੇ ਨਿਗਾਹ ਜਿਹਾ ਕੱਦ। ਦੇਖੋ ਢਿੱਲੋਂ ਸਾਹਿਬ, ਜਿਹੜਾ ਕੱਦ ਹੁੰਦਾ ਹੈ ਨਾ, ਮੇਰਾ ਅਕਸਰ ਇਹ ਮੰਨਣਾ ਹੈ ਕਿ ਇਹ ਤੁਹਾਨੂੰ ਕੁਦਰਤ ਵੱਲੋਂ ਦੇਣ ਹੁੰਦੀ। ਉਹ ਤੁਹਾਡਾ 6 ਫੁੱਟ ਹੈ, ਉਹ ਤੁਹਾਡਾ 5 ਫੁੱਟ ਹੈ ਜਾਂ ਇਸ ਤੋਂ ਛੋਟਾ ਹੈ, ਇਹ ਕੁਦਰਤ ਵੱਲੋਂ ਹੈ। ਬਾਕੀ ਰਹਿ ਗਿਆ ਤੁਹਾਡਾ ਆਪਣਾ ਆਪ ਕਿ ਕੁਦਰਤ ਨੇ ਤੁਹਾਨੂੰ ਪੈਦਾ ਕੀਤਾ। ਤੁਸੀਂ ਜਿੱਥੇ ਹੋ ਉਹਦੇ ਵਿੱਚ ਤੁਸੀਂ ਆਪਣਾ ਕਿੰਨਾ ਵੱਡਾ ਕੱਦ ਕਰਦੇ ਹੋ। ਸੋ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਕੁਦਰਤ ਨੇ ਮੈਨੂੰ ਪੈਦਾ ਕੀਤਾ 5 ਫੁੱਟ 3 ਇੰਚ ਦਾ, ਤੇ ਮੈਂ ਚਾਹੁੰਦਾ ਕਿ ਕੰਮ ਉਹ ਹੋਣ ਜਿਹੜੇ ਕਿਤੇ ਮੇਰੇ ਤੋਂ ਵੱਡੇ ਹੋਣ ਔਰ ਹਵਾਲਾ ਉਹ ਕੰਮ ਬਣਨ। ਮੇਰੇ ਕੱਦ ਦੀ ਹਾਈਟ ਇਹ ਹਵਾਲਾ ਨਾ ਬਣੇ।
ਨਹੀਂ ਤੁਹਾਡੇ ਕੰਮ ਪਹਿਚਾਣ ਤੇ ਤੁਹਾਡਾ ਕੰਮ ਹੁੰਦਾ ਨਾ, ਇਹ ਤੇ ਵੀ ਹੱਸਣ ਦੇ ਆ। ਤਾਂ ਜੋਈਆ ਸਾਹਿਬ ਆਪਣੇ ਦੋਸਤ ਨੇ, ਕਾਮਨ ਫਰੈਂਡ ਜੀ ਜੀ, ਆਂਦਾ ਵੀ ਵੱਟੂ ਸਾਹਿਬ ਦੀ ਖਾਹਿਸ਼ ਰਹਿ ਗਈ ਹੈ, ਮੈਂ ਫ੍ਰਿਜ ਦਾ ਉਤਲੇ ਬੂਹਾ ਖੋਲਾਂਗੇ। ਨਹੀਂ, ਆਪਾਂ ਕਾਫੀ ਸਾਰੇ ਬੂਹੇ ਖੋਲੇ ਵੀ ਹਨ ਢਿੱਲੋਂ ਸਾਹਿਬ, ਤੇ ਬੂਹੇ ਖੁੱਲਦੇ ਰਹਿੰਦੇ ਨੇ। ਇਹ ਹਾਸੀਆਂ ਮਜ਼ਾਕ ਚੱਲਦੇ ਰਹਿੰਦੇ ਨੇ। ਉਹ ਸਾਡੀ ਖੂਬੀ ਹੈ ਸਾਰੇ ਦੋਸਤਾਂ ਦੀ ਕਿ ਅਸੀਂ ਹੱਸਦੇ ਹੋਏ ਵੱਡੇ ਵੱਡੇ ਕੰਮ ਕਰਦੇ ਰਹਿੰਦੇ ਹਾਂ। ਸੋ ਅਸੀਂ ਅੱਗੇ ਵੀ ਹੱਸਦੇ ਰਵਾਂਗੇ। ਇਹ ਜਿਵੇਂ ਕਿ ਤੁਹਾਨੂੰ ਪਹਿਲੇ ਦੱਸਿਆ ਕਿ ਪੰਜਾਬੀਆਂ ਦੇ ਮਿਜ਼ਾਜ ਦੇ ਵਿੱਚ ਹਾਸੀਆਂ ਖੇੜੀਆਂ ਹਨ। ਸੋ ਅਸੀਂ ਹੱਸਦੇ ਰਵਾਂਗੇ, ਕੁਝ ਨਾ ਕੁਝ ਕਰਦੇ ਰਹਾਂਗੇ। ਬਜਾਏ ਇਸ ਕਿ ਆਪਾਂ ਇੱਕ ਦੂਜੇ ਤੋਂ ਜੈਲਸ ਹੋਈਏ, ਆਪਾਂ ਇੱਕ ਯਾਰੀ ਦੋਸਤੀ ਨੂੰ ਮੁਹੱਬਤ ਵਾਲੀ ਲੈ ਕੇ ਤੇ ਨਾਲ ਦੇ ਨਾਲ ਪੰਜਾਬ ਲਈ ਕੁਝ ਕੰਮ ਵੀ ਕਰਦੇ ਜਾਈਏ। ਬਿਲਕੁਲ ਇਹੀ ਹੋਣਾ ਚਾਹੀਦਾ ਹੈ, ਤੇ ਇਹੀ ਸੋਚ ਨੂੰ ਅੱਗੇ ਅਸੀਂ ਵਧਾ ਰਹੇ ਹਾਂ। ਤੇ ਜਿਵੇਂ ਇੱਕ ਟੀਮ ਬਣੀ ਹੈ, ਇੱਕ ਕਾਫਲਾ ਉਹ ਵੱਧਦਾ ਜਾ ਰਹੀ ਹੈ, ਔਰ ਹੋਪਫੁਲੀ ਅਸੀਂ ਪੰਜਾਬੀ ਦੀ ਗੱਲ ਹੋਰ ਵੱਡੇ ਲੈਵਲ ਤੇ ਅਸੀਂ ਕਰਾਂਗੇ। ਜ਼ੁਬਾਨ ਸਾਡੀ ਮਾਦਰੀ ਜ਼ੁਬਾਨ, ਕੋਈ ਵੀ ਜ਼ੁਬਾਨ ਹੈ, ਉਹ ਜ਼ੁਬਾਨ ਕੀ ਆ, ਤੇ ਇਹ ਸਿਰਫ ਬੋਲ ਚਾਲ ਦਾ ਜ਼ਰੀਆ ਜਾਂ ਹੋਰ ਵੀ ਕੁਝ ਹੈ? ਬਹੁਤ ਸੋਹਣਾ ਸਵਾਲ ਢਿੱਲੋਂ ਸਾਹਿਬ। ਤੇ ਜ਼ੁਬਾਨ, ਜਿਵੇਂ ਇੱਕ ਤਾਂ ਆਪਾਂ ਗੱਲਬਾਤ ਕਰ ਰਹੇ ਹਾਂ, ਇਹ ਜ਼ੁਬਾਨ ਹੈ, ਲੇਕਿਨ ਜ਼ੁਬਾਨ ਇੱਕ ਮੁਕੰਮਲ ਪੈਕੇਜ ਵੀ ਹੁੰਦੀ ਹੈ। ਉਹ ਪੈਕੇਜ ਕੀ ਹੈ? ਜ਼ੁਬਾਨ ਦੇ ਅੰਦਰ ਤੁਹਾਡਾ ਸਾਰਾ ਕੁਝ ਹੁੰਦਾ। ਹੁਣ ਅਸੀਂ ਇੱਥੇ ਬੈਠੇ ਹਾਂ, ਅਗਰ ਅਸੀਂ ਕਹੀਏ ਵੀ ਉਰਦੂ ਜਾਂ ਅੰਗਰੇਜ਼ੀ ਉਹ ਪੰਜਾਬੀਆਂ ਦੀ ਹਿਸਟਰੀ ਬਿਆਨ ਕਰੇਗੀ, ਤੇ ਉਹ ਤਾਂ ਨਹੀਂ ਕਰੇਗੀ। ਇਸ ਲਈ ਜਦੋਂ ਤੁਸੀਂ ਤਾਰੀਖ ਵੱਲ ਜਾਣਾ ਹੈ, ਆਪਣੇ ਇਤਿਹਾਸ ਵੱਲ ਜਾਣਾ ਹੈ, ਆਪਣੇ ਕਲਚਰ ਵੱਲ ਜਾਣਾ ਹੈ, ਤੇ ਫਿਰ ਤੁਹਾਨੂੰ ਆਪਣੀ ਜ਼ਬਾਨ ਵੱਲ ਆਉਣਾ ਪਏਗਾ। ਹੁਣ ਇਸ ਜ਼ਬਾਨ ਦੇ ਅੰਦਰ ਉਸ ਕੌਮ ਦੀ ਜਿੱਥੇ ਤਾਰੀਖ ਹੈ, ਉੱਥੇ ਉਸ ਕੌਮ ਦੀ ਤਰੱਕੀ ਵੀ ਹੈ। ਹੁਣ ਅਗਰ ਅਸੀਂ ਪੰਜਾਬ ਦੀ ਪੁਰਾਣੀ ਸਿਵਲਾਈਜੇਸ਼ਨ ਨੂੰ ਦੇਖੀਏ, ਹੜੱਪੀਅਨ ਸਿਵਲਾਈਜੇਸ਼ਨ ਨੂੰ ਦੇਖੀਏ, ਤੇ ਉਸ ਵੇਲੇ ਦੀ ਜਿਹੜੀ ਜ਼ਬਾਨ ਇੱਕ ਤਰਤੀਬ ਪਾਈ ਸੀ, ਉਸ ਤੋਂ ਵੀ ਪਹਿਲੇ ਇੱਥੇ ਲੋਕ ਜਿਹੜੇ ਆਬਾਦ ਸਨ, ਉਸ ਅੱਛਾ ਮੈਂ ਕਿਹਾ ਸ਼ਾਇਦ ਵੀ ਆਪਾਂ ਨੂੰ। ਹਾਂਜੀ ਢਿੱਲੋਂ ਸਾਹਿਬ, ਬਹੁਤ ਸੋਹਣਾ ਸਵਾਲ। ਔਰ ਅਸੀਂ ਸਮਝਦੇ ਹਾਂ ਕਿ ਜ਼ਬਾਨ ਇੱਕ ਤਾਂ ਤੁਸੀਂ ਜਿਵੇਂ ਗੱਲ ਕਰ ਰਹੇ ਹਾਂ, ਇਹ ਹੈ ਕਿ ਬੋਲ ਚਾਲ ਦੀ ਜ਼ਰੀਆ ਹੁੰਦੀ ਹੈ, ਲੇਕਿਨ ਜ਼ਬਾਨ ਇੱਕ ਮੁਕੰਮਲ ਪੈਕੇਜ ਵੀ ਹੁੰਦੀ ਹੈ। ਅਗਰ ਅਸੀਂ ਦੇਖੀਏ ਤਾਂ ਇਸ ਜ਼ਬਾਨ ਦੇ ਅੰਦਰ ਕਿਸੇ ਵੀ ਕੌਮ ਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਵੀ ਹੈ। ਇਸ ਕੌਮ ਦੇ ਅੰਦਰ, ਇਸ ਜ਼ਬਾਨ ਦੇ ਅੰਦਰ ਉਸ ਕੌਮ ਦੀ ਹਜ਼ਾਰਾਂ ਸਾਲ ਦੀ ਤਾਰੀਖ ਦੇ ਨਾਲ ਨਾਲ ਉਹਦੀ ਰਹਿਤਲ ਬਹਿਤਲ, ਉਹਦੀ ਵੀ ਉਹ ਨੁਮਾਇੰਦਾ ਹੁੰਦੀ ਹੈ। ਅਗਰ ਅਸੀਂ ਕਹੀਏ ਕਿ ਮੁਕੰਮਲ ਪੈਕੇਜ ਹੈ ਜ਼ਬਾਨ ਮਹਿਜ਼ ਇੱਕ ਜ਼ਰੀਆ ਤਾਂ ਹੈ ਹੀ। ਹੁਣ ਅਗਰ ਅਸੀਂ ਕਹਿੰਦੇ ਹਾਂ ਕਿ ਜਿਵੇਂ ਹੜੱਪੀਅਨ ਸਿਵਲਾਈਜੇਸ਼ਨ ਦੇ ਲੋਕ, ਉਹਨਾਂ ਦੀ ਵੀ ਇੱਕ ਜ਼ਬਾਨ ਹੈ ਸੀ, ਜੋ ਉਹਨਾਂ ਨੇ ਟ੍ਰੇਡ ਕੀਤਾ ਬਾਕੀ ਸਿਵਲਾਈਜੇਸ਼ਨ ਦੇ ਨਾਲ। ਉਹ ਸਾਨੂੰ ਉਸ ਤੋਂ ਲੈ ਕੇ ਹੁਣ ਤੱਕ, ਉਹ ਸਾਨੂੰ ਪਿੱਛੇ ਜ਼ਬਾਨ ਦੇ ਨਾਲ ਨਾਲ ਟੁਰਦਾ ਟ੍ਰੇਡ, ਜ਼ਬਾਨ ਦੇ ਨਾਲ ਨਾਲ ਟੁਰਦੀ ਤਰੱਕੀ, ਜ਼ਬਾਨ ਦੇ ਨਾਲ ਨਾਲ ਤੁਹਾਡੀ ਤਹਿਜ਼ੀਬ, ਇਹ ਸਾਰਾ ਕੁਝ ਇੱਕ ਮੁਕੰਮਲ ਪੈਕੇਜ ਦੀ ਸ਼ਕਲ ਦੇ ਵਿੱਚ ਨਜ਼ਰ ਆਉਂਦੀ ਹੈ। ਸੋ ਜੋ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਜ਼ਰੀਆ ਤਾਂ ਹੈ ਹੀ, ਲੇਕਿਨ ਇਹਦੇ ਨਾਲ ਨਾਲ ਪਿੱਛੇ ਪੂਰਾ ਭੰਡਾਰ ਜਿਹੜਾ ਹੈ, ਇਹ ਉਹ ਵੀ ਲੈ ਕੇ ਆਉਂਦੀ ਹੈ ਜ਼ਬਾਨ। ਸੋ ਇੱਕ ਮੁਕੰਮਲ ਘਰ ਹੈ, ਇਹ ਇੱਕ ਦਰਵਾਜ਼ਾ ਨਹੀਂ ਹੈ ਕਿਸੇ ਵੀ ਘਰ ਦੇ ਅੰਦਰ। ਸੋ ਸਾਨੂੰ ਉਸ ਪੂਰੇ ਘਰ ਨੂੰ ਫਰੋਲਣਾ ਹੋਏਗਾ, ਤੇ ਫਿਰ ਉਹ ਜ਼ੁਬਾਨ ਦੇ ਦਰਵਾਜ਼ੇ ਰਾਹੀਂ ਅਸੀਂ ਵੜ ਕੇ ਤੇ ਉਸ ਨੂੰ ਦੇਖ ਪਾਵਾਂਗੇ। ਜ਼ੁਬਾਨ ਤੇ ਮਾਡਰਨ ਦੌਰ ਤੇ ਤਰੱਕੀ, ਜੇ ਤੁਸੀਂ ਹੁਣ ਆਪਾਂ ਸਿਵਲਾਈਜੇਸ਼ਨ ਦੀ ਗੱਲ ਕੀਤੀ ਹੈ, ਤੇ ਮੈਂ ਵਲੌਗ ਵੀ ਕੀਤਾ ਸੀ ਜੀ, ਵੀ ਅਸੀਂ ਉਹ ਅਸਾਰੇ ਕਦੀਮਾ, ਉਹ ਜਿਹੜੇ ਇਹਨਾਂ ਨੇ ਖੋਜ ਕੀਤਾ ਤੇ ਹੁਣ ਲੋਕਾਂ ਵਾਸਤੇ ਖੋਲ੍ਹਿਆ, ਤੇ ਉੱਥੇ ਵੇਖਿਆ ਵੀ ਉਹ ਇੰਨੇ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਸਿਵਲਾਈਜੇਸ਼ਨ ਹੈ, ਉਹਦੇ ਵਿੱਚ ਵੀ ਅੱਜ ਦੀ ਮਾਡਰਨਿਜ਼ਮ ਜਿਹੜੀ ਨਜ਼ਰ ਆਉਂਦੀ ਵੀ ਉਦੋਂ ਉਹ ਨਦੀ ਨਾਲਿਆਂ ਦਾ, ਉਹ ਸੀਵਰੇਜ ਦਾ ਸਿਸਟਮ, ਉਹਨਾਂ ਦੇ ਮਤਲਬ ਜਿੱਥੇ ਟ੍ਰੇਡ ਕਰਦੇ ਸਨ, ਬਿਲਕੁਲ ਉੱਥੋਂ ਦਾ ਸਿਸਟਮ, ਉਹਨਾਂ ਦੀਆਂ ਹੱਥ ਲਿਖਤਾਂ ਜਿਹੜੀਆਂ ਉਦੋਂ ਤੋਂ ਮਿਲੀਆਂ, ਉਹਨਾਂ ਦਾ ਉਹ ਮਤਲਬ ਵੀ ਉਸ ਦੌਰ ਦੇ ਵਿੱਚ ਸਾਡੀ ਜ਼ੁਬਾਨ ਜਾਂ ਸਾਡਾ ਜਿਹੜਾ ਕਲਚਰ ਜਾਂ ਸਿਵਲਾਈਜੇਸ਼ਨ ਇੰਨੀ ਮਤਲਬ ਮਾਡਰਨ ਸੀ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਦੇਖੋ, ਪੰਜਾਬ ਦਾ ਅਗਰ ਅਸੀਂ ਪੁਰਾਣੀ ਸਿਵਲਾਈਜੇਸ਼ਨ ਦੇਖਦੇ ਹਾਂ, ਜਿਵੇਂ ਹੜੱਪਾ ਦਾ ਤੁਸੀਂ ਦੱਸ ਰਹੇ ਹੋ, ਤੇ ਉਸ ਵੇਲੇ ਦੀ ਇਨਸਾਨੀ ਤਰੱਕੀ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਕਿ ਅੱਜ ਦਾ ਸ਼ਹਿਰ ਹੈ। ਹਾਲਾਂਕਿ 4000 ਸਾਲ ਪਹਿਲੇ ਦੀ ਗੱਲ ਹੈ। 4000 ਸਾਲ ਪਹਿਲੇ ਦੁਨੀਆ ਦੇ ਅੰਦਰ ਜਿਹੜੀਆਂ ਕੋਈ 2-3 ਤਹਿਜ਼ੀਬਾਂ ਸੀ, ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦੀ ਤਹਿਜ਼ੀਬ ਹੜੱਪੀਅਨ ਸਿਵਲਾਈਜੇਸ਼ਨ ਸੀ, ਜਿਹਨੂੰ ਬਾਅਦ ਦੇ ਵਿੱਚ ਤਰੀਕੇ ਦੇ ਨਾਲ ਇੰਡਸ ਸਿਵਲਾਈਜੇਸ਼ਨ ਦਾ ਨਾਮ ਦੇ ਦਿੱਤਾ ਗਿਆ। ਹੁਣ ਇੰਡਸ ਸਿਵਲਾਈਜੇਸ਼ਨ ਦੇ ਪਿੱਛੇ ਥਿਊਰੀ ਕੀ ਹੈ ਕਿ ਉਸ ਨੂੰ ਸਿੰਧ ਦੀ ਇੱਕ ਤਹਿਜ਼ੀਬ ਬਣਾ ਕੇ ਉਹ ਪੇਸ਼ ਕੀਤਾ ਜਾਵੇ, ਜਦ ਕਿ ਇਸ ਦੇ ਅੰਦਰ ਸਿੰਧ ਦੇ ਕੁਝ ਏਰੀਆਜ਼ ਵੀ ਸੀ ਤੇ ਬਾਕੀ ਮੋਸਟਲੀ ਪੰਜਾਬ ਸੀ। ਹੜੱਪੀਅਨ ਸਿਵਲਾਈਜੇਸ਼ਨ ਦੀ ਤਰੱਕੀ ਉਸ ਵੇਲੇ ਦੀ ਜਿਹੜਾ ਪੰਜਾਬੀ ਮਾਈਂਡ ਸੈੱਟ ਹੈ, ਉਹ ਸਾਨੂੰ ਦੱਸਦੀ ਹੈ ਕਿ ਉਸ ਵੇਲੇ ਜਿੱਥੇ ਸੈਨੀਟੇਸ਼ਨ ਦਾ ਇੱਕ ਸਿਸਟਮ ਹੈ, ਉੱਥੇ ਗੱਲਾ ਉਗਾਉਣ ਦਾ ਵੀ ਹੈ, ਉੱਥੇ ਗੱਲਾ ਸਟੋਰ ਕਰਨ ਦਾ ਵੀ ਹੈ। ਮਤਲਬ ਉਸ ਟਾਈਮ ਪਲੈਨਿੰਗ ਜਿਹੜੀ ਸਾਨੂੰ ਇੱਕ ਇੱਕ ਚੀਜ਼ ਦੇ ਅੰਦਰ ਨਜ਼ਰ ਆਉਂਦੀ ਹੈ। ਤੁਹਾਨੂੰ ਗਲੀਆਂ, ਤੁਹਾਨੂੰ ਨਾਲੀਆਂ, ਉਹ ਸਾਰਾ ਕੁਝ ਇੱਕ ਪਲਾਨ ਸਿਟੀ ਦੇ ਤਹਿਤ ਸੀ। ਅਗਰ ਤੁਸੀਂ ਅਜ਼ਿਊਮ ਕਰੋ ਨਾ ਉਸ ਸ਼ਹਿਰ ਨੂੰ, ਹੜੱਪਾ ਦੇ ਸ਼ਹਿਰ ਨੂੰ, ਮੋਹਨਜੋਦਾੜੋ ਨੂੰ, ਜਾਂ ਆਸੇ ਪਾਸੇ ਦੀ ਜਿਹੜੀਆਂ ਹੋਰ ਬਸਤੀਆਂ ਸਨ, ਵੱਡੇ ਸ਼ਹਿਰ ਸਨ, ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੱਜ ਤੋਂ ਕੋਈ 15-20 ਸਾਲ ਪਹਿਲੇ, 25 ਸਾਲ ਪਹਿਲੇ ਦੇ ਕੋਈ ਸ਼ਹਿਰ ਹਨ।
ਲੇਕਿਨ ਪੰਜਾਬ ਉਸ ਵੇਲੇ 4000 ਸਾਲ ਪਹਿਲੇ ਇਤਨੀ ਤਰੱਕੀ ਕਰ ਚੁੱਕਾ ਹੈ। ਹੁਣ ਅਗਰ ਅਸੀਂ ਦੇਖੀਏ ਤਾਂ ਉਸ ਤਰੱਕੀ ਨੂੰ ਕਿਵੇਂ ਹੌਲੀ ਹੌਲੀ ਡਿਕਲਾਈਨ ਆਂਦਾ ਸਦੀਆਂ ਦੇ ਸਫ਼ਰ ਦੇ ਵਿੱਚ ਉਹ ਇੱਕ ਪੰਜਾਬੀਆਂ ਨੂੰ ਇਸ ਵੇਲੇ ਇੱਕ ਖੁੱਡ ਦੇ ਅੰਦਰ ਬੰਦ ਕਰ ਦਿੱਤਾ ਗਿਆ। ਉਹਦੇ ਅੰਦਰ ਪਿਛਲੇ 100 ਸਾਲਾਂ ਦੀ ਜਿਹੜੀ ਇਸ ਖਿੱਤੇ ਦੇ ਅੰਦਰ ਸਿਆਸਤ ਹੈ, ਉਹ ਜਦੋਂ ਅਸੀਂ ਦੇਖਦੇ ਹਾਂ ਕਿ ਕਿੱਥੇ ਹੜੱਪਾ ਦਾ ਪੰਜਾਬੀ ਤੇ ਕਿੱਥੇ ਅੱਜ ਦਾ ਪੰਜਾਬੀ, ਤੇ ਫਿਰ ਸਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਕੁਛ ਨਾ ਕੁਛ ਤੇ ਪਲੈਨਿੰਗਸ ਹੋਣਗੀਆਂ। ਉਹ ਫਿਰ ਪਲੈਨਿੰਗ, ਜਿੱਥੇ ਮੈਂ ਅਕਸਰ ਇੱਕ ਗੱਲ ਕਰਦਾ ਹੁੰਦਾ ਕਿ ਦੁਨੀਆ ਦੀ ਮੋਸਟ ਫਰਟਾਈਲ ਲੈਂਡ ਦੇ ਵਿੱਚੋਂ ਇੱਕ ਪੰਜਾਬੀਆਂ ਦੇ ਕੋਲ ਆਪਣੀ ਫਰਟਾਈਲ ਲੈਂਡ ਹੈ। ਇਹ ਫਰਟਾਈਲ ਲੈਂਡ ਪੰਜਾਬੀਆਂ ਦਾ ਜਿੱਥੇ ਫਖਰ ਹੈ, ਉੱਥੇ ਪੰਜਾਬੀਆਂ ਵਾਸਤੇ ਅਜ਼ਾਬ ਵੀ ਬਣ ਗਏ। ਪੰਜਾਬ ਦੇ ਜਿਤਨੇ ਹਮਲੇ ਹੁੰਦੇ ਨੇ, ਜਦੋਂ ਕਣਕ ਪੱਕ ਜਾਂਦੀ, ਗੱਲਾ ਤਿਆਰ ਹੁੰਦਾ, ਉਸ ਵੇਲੇ ਹੁੰਦੀ ਹੈ। ਸੋ ਹਮਲਾ ਆਵਰਾਂ ਦੀ ਜਿਹੜੀ ਗੁਜ਼ਰਗਾਹ ਬਣਦੀ ਹੈ ਪੰਜਾਬ ਦੀ, ਉਹ ਵੀ ਇਹਦੀ ਜ਼ਰਖੇਜ਼ੀ ਹੈ, ਉਹ ਵੀ ਇਹਦੀ ਖੂਬਸੂਰਤੀ ਹੈ। ਜਿਹੜੇ ਹਮਲਾਵਰ ਇੱਥੇ ਆਉਂਦੇ ਨੇ, ਉਹ ਇੱਥੇ ਹੋਰ ਕਿਸੇ ਮਕਸਦ ਵਾਸਤੇ ਨਹੀਂ ਆਉਂਦਾ। ਸਾਨੂੰ ਇੱਥੇ ਹੋਰ ਕਿਸੇ ਤਰੀਕੇ ਦੇ ਨਾਲ ਰਿਲੇਟ ਕਰ ਦਿੱਤਾ ਜਾਂਦਾ ਹੈ ਵੀ ਫਲਾਂ ਕੰਮ ਕਰਨ ਆਇਆ, ਫਲਾਂ ਕੰਮ ਕਰਨ ਆਇਆ। ਕੋਈ ਇੱਥੇ ਕੋਈ ਕੰਮ ਨਹੀਂ ਕਰਨ ਆਇਆ, ਉਹ ਹਮਲਾਵਰ ਆਇਆ। ਔਰ ਉਹ ਪੰਜਾਬ ਦੀ ਖਿੱਚ ਸੀ, ਇਹਦੀ ਅਮੀਰਤਾ ਦੀ ਖਿੱਚ ਸੀ। ਭੁੱਖੇ ਬਾਣੇ ਲੋਕ ਜਿਹੜੇ ਸਨ, ਇੱਥੋਂ ਕੁਝ ਲੁੱਟਣਾ ਚਾਹੁੰਦੇ ਸਨ, ਕੁਝ ਇੱਥੋਂ ਲੈਣਾ ਚਾਹੁੰਦੇ ਸਨ। ਸੋ ਪੰਜਾਬ ਦਾ ਮਾਜ਼ੀ ਅਗਰ ਦੇਖੀਏ ਤਾਂ ਬਹੁਤ ਅਮੀਰਤਾ ਹੈ। ਅੱਜ ਅਗਰ ਦੇਖੀਏ, ਜਦੋਂ ਸਾਡੇ ਆਪਣੇ ਬੱਚੇ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਮਿਲਦਾ, ਉਹ ਚਾਹੇ ਚੜ੍ਹਦੇ ਦਾ ਹੋਵੇ ਚਾਹੇ ਲਹਿੰਦਾ ਦਾ ਹੋਵੇ, ਤਾਂ ਫਿਰ ਦੂਸਰੇ ਦੇਸ਼ਾਂ ਵੱਲ ਵੇਖਦਾ ਹੈ। ਅਤੇ ਸਾਨੂੰ ਸੋਚਣ 'ਤੇ ਇਹ ਮਜਬੂਰ ਕਰਦੀ ਹੈ ਚੀਜ਼ ਕਿ ਕੋਈ ਖੇਡ ਤਾਂ ਹੋਈ ਹੈ। ਸੋ ਉਸ ਖੇਡ ਦਾ ਜਾਣਨਾ ਬਹੁਤ ਜ਼ਰੂਰੀ ਹੈ। ਇਸ ਖੇਡ ਨੂੰ ਜਾਣਨ ਵਾਸਤੇ ਆਪਾਂ ਕੀ ਆਰ ਕਰ ਸਕਦੇ ਹਾਂ ਤੇ ਕੀ ਆਰ ਕੀਤੇ ਜਾ ਰਹੇ? ਢਿੱਲੋਂ ਸਾਹਿਬ, ਆਰ ਤਾਂ ਇਹੀ ਹੈ ਵੀ ਜਾਣਿਆ ਜਾਵੇ। ਜਿਵੇਂ ਬੁੱਲੇ ਸ਼ਾਹ ਉਹ ਲਿਖਦੇ ਨੇ ਨਾ ਕਿ ਕੀ ਜਾਣਾ ਮੈਂ ਕੌਣ। ਬੁਨਿਆਦੀ ਤੌਰ 'ਤੇ ਜਿਹੜੇ ਬੁੱਲੇ ਸ਼ਾਹ ਦੀ ਕੀ ਜਾਣਾ ਮੈਂ ਕੌਣ ਦਾ ਪੂਰੀ ਉਹ ਜਿਹੜੀ ਤੁਸੀਂ ਕਹਿ ਲਓ ਕਵਿਤਾ ਹੈ, ਉਹਦੇ ਅੰਦਰ ਵੀ ਇਹੀ ਸਵਾਲ ਹੈ ਕਿ ਮੈਨੂੰ ਅੱਜ ਕੀ ਕਰ ਦਿੱਤਾ ਗਿਆ ਹੈ। ਬੁੱਲੇ ਸ਼ਾਹ ਵੀ ਆਪਣੇ ਟਾਈਮ ਦੇ ਅੰਦਰ ਜੋ ਤੁਸੀਂ ਮੈਂ ਸੋਚ ਰਹੇ ਹਾਂ, ਇਹ ਗੱਲਾਂ ਕਰ ਰਹੇ ਸਨ। ਦਰ ਖੁੱਲ੍ਹਾ ਅਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਵੇਲੇ ਜਿਹੜੇ ਅਫਗਾਨੀ ਇੱਥੇ ਹਮਲੇ ਹੋ ਰਹੇ ਸਨ, ਉਹਨਾਂ ਦੇ ਵਿੱਚ ਬੜੀ ਸ਼ਿੱਦਤ ਸਨ। ਫਿਰ ਇੱਥੋਂ ਦੇ ਜਿਹੜੇ ਸਿਸਟਮ ਸੀ, ਉਹ ਟੁੱਟ ਭੱਜ ਰਿਹਾ ਸੀ। ਫਿਰ ਇੱਥੇ ਜਿਹੜੀਆਂ ਉਸ ਵੇਲੇ ਦੀਆਂ ਬਾਦਸ਼ਾਹੀਆਂ ਸਨ, ਉਹਨਾਂ ਦੇ ਅਗੇਂਸਟ ਜਿਹੜੀ ਰੈਜ਼ਿਸਟੈਂਸ ਚੱਲ ਰਹੀ ਸੀ, ਉਸ ਰੈਜ਼ਿਸਟੈਂਸ ਦਾ ਆਮ ਬੰਦਾ ਜਿਹੜਾ ਸੀ, ਬਾਦਸ਼ਾਹੀਆਂ ਵੱਲੋਂ ਜੋ ਜ਼ੁਲਮ ਹੋ ਰਿਹਾ ਸੀ, ਕਿਵੇਂ ਨਿਸ਼ਾਨਾ ਬਣ ਰਿਹਾ ਸੀ। ਸੋ ਸਵਾਲ ਤਾਂ ਰਿਹਾ ਹੈ ਵੀ ਕੀ ਜਾਣਾ ਮੈਂ ਕੌਣ। ਅਤੇ ਹੁਣ ਪੰਜਾਬੀਆਂ ਨੂੰ ਵੀ ਇਹ ਜਾਣਨਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ। ਜਿਵੇਂ ਤੁਸੀਂ ਪਿਛਲਾ ਸਵਾਲ ਕੀਤਾ ਹੜੱਪੀਅਨ ਸਿਵਲਾਈਜੇਸ਼ਨ, ਉਸ ਨੂੰ ਅਗਰ ਅਸੀਂ ਫਖਰ ਬਣਾ ਲਵਾਂਗੇ ਅਤੇ ਅੱਜ ਦੇ ਦੌਰ ਤੱਕ ਅਸੀਂ ਆਵਾਂਗੇ, ਅਤੇ ਫਿਰ ਸਾਨੂੰ ਡੈਫੀਨੇਟਲੀ ਇਹ ਚੀਜ਼ਾਂ ਲੱਭਣੀਆਂ ਪੈਣੀਆਂ ਕਿ ਹੁਣ ਅਸੀਂ ਉਸ ਪ੍ਰਾਈਡ ਨੂੰ ਕਿਵੇਂ ਆਪਣੇ ਤੱਕ ਲਿਆ ਸਕਦੇ ਹਾਂ। ਸੋ ਪੰਜਾਬ ਦੇ ਅੰਦਰ ਜਾਂ ਪੰਜਾਬੀ ਜਿਹੜੇ ਇਸ ਵੇਲੇ ਖੜੇ ਹਨ, ਇਹਨਾਂ ਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦੇ ਉੱਪਰ ਆਉਣਾ ਪਏਗਾ। ਇਹ ਪ੍ਰਾਈਡ ਜਿਹੜਾ ਸਾਡੇ ਭੁਲੇਖਾ ਪਾ ਦਿੱਤਾ ਗਿਆ ਹੈ, ਉਸ ਭੁਲੇਖੇ ਨੂੰ ਦੂਰ ਕਰਨਾ ਹੋਏਗਾ ਪੰਜਾਬੀਆਂ ਨੂੰ। ਔਰ ਖਾਸ ਕਰ ਜਿਹੜਾ ਸਾਡਾ ਪਿਛਲੇ 170 ਸਾਲਾਂ ਦਾ ਐਜੂਕੇਸ਼ਨ ਸਿਸਟਮ ਹੈ, ਸਾਨੂੰ ਇਸ ਨੂੰ ਤੋੜਨਾ ਹੋਏਗਾ। ਜਦੋਂ ਤੱਕ ਇਹ ਨਹੀਂ ਟੁੱਟੇਗਾ, ਇਹਦੇ ਤੋੜਨ ਤੋਂ ਮਤਲਬ ਇਹ ਹੈ ਕਿ ਜੋ ਇੱਥੇ ਐਜੂਕੇਸ਼ਨ ਸਿਸਟਮ ਗੋਰਾ ਦੇ ਕੇ ਗਿਆ ਹੈ, ਉਹ ਸਾਡੇ ਜ਼ਿਹਨਾਂ ਨੂੰ ਕੰਟਰੋਲ ਕਰਦਾ ਹੈ, ਖੋਲ੍ਹਦਾ ਨਹੀਂ। ਇਸ ਲਈ ਇੱਥੇ ਸਾਡੇ ਰੱਤੂ ਤੋਤੇ ਪੈਦਾ ਹੁੰਦੇ ਨੇ। ਕੋਈ ਵੱਡਾ ਇਨਸਾਨ ਇੱਥੇ ਅਸੀਂ ਪਿਛਲੀਆਂ 2 ਸਦੀਆਂ ਦੇ ਅੰਦਰ ਨਹੀਂ ਪੈਦਾ ਕੀਤਾ ਸਿਵਾਏ ਡਾਕਟਰ ਅਬਦੁਲ ਸਲਾਮ ਦੇ। ਅਤੇ ਸੋਚਣ ਦੀ ਤਾਂ ਲੋੜ ਇਹ ਹੈ ਵੀ ਪੰਜਾਬ ਵੱਡੇ ਇਨਸਾਨ ਕਿਉਂ ਪੈਦਾ ਨਹੀਂ ਕਰ ਰਿਹਾ। ਉਹਦੇ ਅੰਦਰ ਐਜੂਕੇਸ਼ਨ ਸਿਸਟਮ ਹੈ, ਉਹਦੇ ਅੰਦਰ ਦੂਸਰਾ ਸਿਆਸਤ ਦਾ ਸਿਸਟਮ ਹੈ। ਪੰਜਾਬੀਆਂ ਨੂੰ ਹੁਣ ਇਸ ਸਿਸਟਮ ਨੂੰ ਸਮਝਣਾ, ਜਿਹੜੇ 4 ਚੁਫੇਰੇ ਉਹਨੂੰ ਗੁਲਾਮ ਬਣਾਉਣ ਦੇ ਸਿਸਟਮ ਹਨ, ਇਹਦੇ 'ਤੇ ਸੋਚਣਾ ਹੋਏਗਾ। ਫਿਰ ਸਾਰੇ ਰਸਤੇ ਉਹਨਾਂ ਵਾਸਤੇ ਖੁੱਲ੍ਹਦੇ ਜਾਣਗੇ ਇਨਸ਼ਾਅੱਲਾ। ਅੱਛਾ ਬੱਟੂ ਸਾਹਿਬ, ਕਲਚਰ ਦੀ ਜ਼ੁਬਾਨ ਗੱਲ ਹੋਣ ਰਹੀ ਸੀ, ਅਤੇ ਜ਼ੁਬਾਨ ਅਤੇ ਕਲਚਰ ਦਾ ਤੇ ਆਪਸੀ ਕੀ ਰਿਸ਼ਤਾ? ਮੈਂ ਥੋੜ੍ਹਾ ਖੰਘ ਲਵਾਂ। ਪਹਿਲੇ ਤੁਹਾਨੂੰ ਸੀਰਪ ਨਾ ਲਿਆ ਦੀਏ। ਪਤਾ ਨਹੀਂ ਯਾਰ, ਅੱਜ ਖੰਘ ਕਿੱਥੋਂ ਮੇਰੇ ਆ ਗਈ। ਆਉਣ ਦਿਓ। ਅਸਲ ਤਾਂ ਜਿਹੜਾ ਰਾਤ ਤੁਸੀਂ ਪੱਖਾ ਚਲਾਈ ਰੱਖਿਆ ਨਾ, ਉਹਨੇ ਕੋ ਥੋੜਾ ਬਾਡੀ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ। ਖਾਨ ਸਾਹਿਬ ਵਾਲਾ ਤੁਹਾਡਾ? ਹਾਂ, ਮਿਜ਼ਾਜ ਖਾਨ ਸਾਹਿਬ ਵਾਲਾ। ਪਾਣੀ ਲਿਆਓ ਵੀ ਮੁੰਡਿਓ, ਪਾਣੀ ਲਿਆਓ। ਅਮਾਨ ਨੂੰ ਕਿ ਪਾਣੀ ਲੈ ਕੇ ਆਓ। ਆਉਣ ਦਿਓ ਜੀ, ਇਹ ਕੱਟਣਾ ਨਹੀਂ ਗਾ, ਸਾਰਾ ਕੁਝ ਵਿੱਚ ਜਾਣਾ, ਖੰਘ ਖੂੰਘ ਸਾਰੀ ਤੁਹਾਡੀ। ਅੱਛਾ, ਵਿੱਚ ਜਾਣਾ ਤਾਂ ਫਿਰ ਮੈਂ ਹੋਰ ਖੰਘ ਲਾਵਾਂ। ਆਉਣ ਦਿਓ। ਹਾਂ। ਜ਼ੁਬਾਨ ਤੇ ਕਲਚਰ ਦਾ ਕੀ ਰਿਸ਼ਤਾ? ਦੇਖੋ ਢਿੱਲੋਂ ਸਾਹਿਬ, ਕਲਚਰ ਜ਼ਬਾਨ ਦੇ ਵਿੱਚੋਂ ਪੈਦਾ ਹੁੰਦਾ ਹੈ ਅਤੇ ਜ਼ਬਾਨ ਕਲਚਰ ਦੇ ਵਿੱਚੋਂ ਪੈਦਾ ਹੁੰਦੀ ਹੈ। ਜੋ ਤੁਸੀਂ ਮੈਂ ਪਾਇਆ ਹੋਇਆ ਹੈ, ਜ਼ਬਾਨ ਇਹਨੂੰ ਬਿਆਨ ਕਰੇਗੀ, ਅਤੇ ਜੋ ਜ਼ਬਾਨ ਦੇ ਅੰਦਰ ਬਿਆਨ ਹੁੰਦਾ ਹੈ ਉਹ ਕਲਚਰ ਹੁੰਦਾ। ਹੁਣ ਕਲਚਰ ਕੀ ਹੈ? ਜਿਵੇਂ ਅਸੀਂ ਤੁਸੀਂ ਰਹਿੰਦੇ ਸਹਿੰਦੇ ਹਾਂ, ਇਸ ਕਲਚਰ ਨੂੰ ਅਸੀਂ ਅਡਾਪਟ ਕਰ ਲਿਆ। ਇਸ ਕਲਚਰ ਦਾ ਜਦੋਂ ਅਸੀਂ ਇਜ਼ਹਾਰ ਕਰਾਂਗੇ ਤੇ ਉਹ ਜ਼ਬਾਨ ਰਾਹੀਂ ਕਰਾਂਗੇ। ਸੋ ਇਹ ਇੱਕ ਦੂਜੇ ਤੋਂ ਟੁੱਟੇ ਹੋਏ ਨਹੀਂ ਹੁੰਦੇ, ਇਹ ਇੰਜ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ। ਸੋ ਜਿੱਥੇ ਅਸੀਂ ਪੰਜਾਬੀ ਜ਼ਬਾਨ ਦੀ ਗੱਲ ਕਰਾਂਗੇ,
ਉੱਥੇ ਪੰਜਾਬੀ ਕਲਚਰ ਦੀ ਗੱਲ ਕਰਾਂਗੇ, ਕਿਉਂਕਿ ਇਹ ਅਧੂਰੇ ਆ। ਲੇਕਿਨ ਇੱਥੇ ਆ ਕੇ ਸਾਨੂੰ ਇੱਕ ਹੋਰ ਚੀਜ਼ ਵੀ ਸਮਝਣ ਦੀ ਲੋੜ ਹੈ ਕਿ ਅਸੀਂ ਜਿੱਥੇ ਜ਼ਬਾਨ ਦੀ ਗੱਲ ਹੋਏਗੀ ਉੱਥੇ ਜਿਹੜਾ ਕਲਚਰ ਹੈ, ਹੁਣ ਕਲਚਰ ਬਦਲਦਾ ਹੈ, ਜ਼ਬਾਨ ਬਦਲਦੀ ਹੈ, ਕਲਚਰ ਬਦਲਦਾ ਹੈ, ਇਵਾਲਵ ਕਰਦੇ ਨੇ। ਜ਼ਬਾਨ ਦੇ ਅੰਦਰ ਮਿਸਾਲ ਦੇ ਤੌਰ ਤੇ ਅੱਜ ਤੋਂ 60 ਸਾਲ ਪਹਿਲੇ ਤੱਕ ਕੰਪਿਊਟਰ ਨਹੀਂ ਸੀ, 70 ਸਾਲ ਪਹਿਲੇ ਤੱਕ ਕੰਪਿਊਟਰ ਨਹੀਂ ਸੀ। ਹੁਣ ਕੰਪਿਊਟਰ ਆਇਆ ਤੇ ਇਸ ਜ਼ਬਾਨ ਦੇ ਅੰਦਰ ਕੰਪਿਊਟਰ ਦਾ ਲਫ਼ਜ਼ ਵੀ ਆ ਗਿਆ। ਕਲਚਰ ਇਨਸਾਨ ਦਾ ਜੋ ਸਾਡੇ ਵੱਡਿਆਂ ਦਾ ਹੈ ਸੀ ਪਿਛਲੇ ਹਜ਼ਾਰਾਂ ਸਾਲਾਂ ਤੋਂ, ਉਹਦੇ ਅੰਦਰ ਜਿਵੇਂ ਮੈਂ ਪੱਗ ਪਾ ਕੇ ਬੈਠਾ, ਪੱਗ ਕਲਚਰ ਚੱਲਦਾ ਆਇਆ। ਲੇਕਿਨ ਇੱਕ ਹੋਰ ਜ਼ਰੂਰੀ ਚੀਜ਼ ਹੈ ਕਿ ਜਦੋਂ ਮੈਂ ਜ਼ਬਾਨ ਦੀ ਗੱਲ ਕਰਾਂ ਤੇ ਮੇਰੇ ਵਾਸਤੇ ਪੱਗ ਜ਼ਰੂਰੀ ਵੀ ਨਹੀਂ ਹੈ। ਇੱਥੇ ਆ ਕੇ ਥੋੜਾ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਜ਼ਬਾਨ ਦੀਆਂ ਲੋੜਾਂ ਥੋੜਾ ਸਮ ਟਾਈਮ ਤੁਹਾਨੂੰ ਕਲਚਰ ਦੇ ਵਿੱਚ ਮਾਡਰਨਾਈਜੇਸ਼ਨ ਦੇ ਅੰਦਰ ਵੇਖਦੇ ਹੋਇਆ ਉਹ ਫਿਰ ਤੁਹਾਡੇ ਅੰਦਰ ਬਦਲਾਅ ਵੀ ਆਉਂਦਾ ਹੈ। ਜ਼ਬਾਨ ਦੇ ਅੰਦਰ ਵੀ ਜਿੱਦਤ ਆਉਂਦੀ, ਕਲਚਰ ਦੇ ਅੰਦਰ ਵੀ ਜਿੱਦਤ ਆਉਂਦੀ ਹੈ। ਸੋ ਇੱਕ ਜਿਹੜਾ ਉਰਦੂ ਦਾ ਲਫ਼ਜ਼ ਹੈ ਨਾ, ਜਾਮਦ ਜਾਂ ਜਕੜੀ ਹੋਈ ਚੀਜ਼, ਨਾ ਜ਼ਬਾਨ ਹੈ ਨਾ ਕਲਚਰ ਹੈ। ਇਵਾਲਵ ਹੁੰਦੇ ਜਾਣਗੇ, ਅੱਗੇ ਵੱਧਦੇ ਜਾਣਗੇ, ਲੇਕਿਨ ਰਹਿਣਗੇ ਇਹ ਨਾਲ ਨਾਲ ਹੀ। ਮਤਲਬ ਪੱਗ ਦੀ ਗੱਲ, ਪਰਨੇ ਦੀ ਗੱਲ ਜਿਹੜੀ ਆ ਜੀ, ਜਾਂ ਮੋਢੇ ਤੇ ਪਰਨਾ ਪਾਇਆ ਜਾਂ ਪੱਗ ਵੀ ਪਾਈ ਆ, ਹਾਂ, ਮਤਲਬ ਹੁੰਦਾ ਸੀ ਵੀ ਜ਼ਿਮੀਦਾਰੋਂ ਜੱਟ ਆ ਰਾਈ ਆ ਜਿਹੜੇ ਵੀ ਜ਼ਿਮੀਦਾਰ ਜਿਹੜੇ ਨੇ ਉਹ ਵਾਹੀ ਕਰਦੇ ਆ ਤੇ ਪਰਨਾ ਸੀ ਵੀ ਮੁੜਕਾ ਆਉਂਦਾ ਹਾਲ ਵਾਉਣ ਦੇ ਤੇ ਉਹ ਮੁੜਕਾ ਪੁੰਝਣ ਲਈ ਤੇ ਸਿਰ ਵਾਲਾ ਜਿਹੜਾ ਸਾਫਾ ਆ ਪੱਗ ਆ ਉਹ ਮਤਲਬ ਧੁੱਪ ਤੋਂ ਬਚਾਉਣ ਲਈ। ਵੀ ਅਸੀਂ ਇਹਨੂੰ ਆਖੀਏ ਵੀ ਹੁਣ ਮਾਡਰਨ ਦੌਰ 'ਚ ਵੀ ਏਸੀ 'ਚ ਬੈਠੇ ਆ ਤੇ ਆਪਾਂ ਪੱਗ ਜਿਹੜੀ ਆ ਜਿਵੇਂ ਆਪਣੀ ਕਿਸਾਨਾਂ ਵਾਲੀ ਜ਼ਿਮੀਦਾਰਾਂ ਵਾਲੀ ਆ, ਇੱਕ ਤੇ ਜਿਹੜੀ ਸਿੱਖੀਜ਼ਮ ਹੈ ਉਹਨਾਂ ਵਾਲੀ ਪੱਗ ਆ ਤੇ ਮਜ਼ਹਬੀ ਤੌਰ ਤੇ ਉਹਨਾਂ ਨਾਲ ਜੁੜੀ ਹੈ। ਸਾਡੀ ਜਿਹੜੀ ਵੈਸੇ ਤੇ ਕਿਸਾਨ ਪੱਗ ਜਿਹੜੀ ਵਾ ਕਿਸਾਨ ਦੀ ਨੂੰ ਰਿਪਰੈਜ਼ੈਂਟ ਕਰਦੀ ਹੈ ਵੀ ਕਿਸਾਨ ਇਹਨੂੰ ਪਾਉਂਦੇ ਆ। ਪੰਜਾਬ 'ਚ ਰਹਿਣ ਵਾਲੇ ਭਾਵੇਂ ਹਿੰਦੂ ਆ, ਸਿੱਖ ਆ, ਮੁਸਲਮ ਆ, ਈਸਾਈ ਆ, ਇਹ ਉਹਨਾਂ ਨਾਲ ਜੁੜੀ ਸੀ। ਵੀ ਅਸੀਂ ਇਹਨੂੰ ਮਾਡਰਨ ਦੌਰ ਦੇ ਵਿੱਚ ਆ ਕੇ ਆਖੀਏ ਵੀ ਪੱਗ ਹੋਣੀ ਚਾਹੀਦੀ ਆ ਜਾਂ ਸਾਡੇ ਸਿਰਾਂ ਤੇ ਹੋਣੀ ਚਾਹੀਦੀ ਹੈ, ਵੀ ਇਹਦੇ ਵਿੱਚ ਤੁਸੀਂ ਕੀ ਫਰਕ ਸਮਝਦੇ? ਦੇਖੋ, ਜੋ ਸਾਡਾ ਕਲਚਰ ਹੈ ਸਾਨੂੰ ਉਸ ਤੇ ਫਖਰ ਕਰਨਾ ਚਾਹੀਦਾ। ਹਾਂ, ਫਖਰ ਹੋਣਾ ਵੀ ਚਾਹੀਦਾ, ਉਸ ਤੇ ਹੋਣਾ ਚਾਹੀਦਾ, ਲੇਕਿਨ ਉਸ ਕਲਚਰ ਨੂੰ ਤੁਸੀਂ ਬੰਨ ਨਹੀਂ ਬਣਾ ਸਕਦੇ ਮਾਡਰਨਾਈਜੇਸ਼ਨ ਦੇ ਅਗੇਂਸਟ। ਹੁਣ ਮੇਰੇ ਵਾਸਤੇ ਕਿਤਨਾ ਜ਼ਰੂਰੀ ਹੈ ਕਿ ਮੈਂ ਪੰਜਾਬੀ ਦੀ ਗੱਲ ਕਰਾਂ ਤੇ ਹਰ ਥਾਂ ਤੇ ਮੈਂ ਧੋਤੀ ਪਾਵਾਂ, ਮੈਂ ਖੁੱਸਾ ਪਾਵਾਂ, ਮੈਂ ਪੱਗ ਪਾਵਾਂ। ਸ਼ਰਤ ਨਹੀਂ ਹੈ, ਮੈਂ ਇਸ ਤੋਂ ਹਟ ਕੇ ਵੀ ਤਾਂ ਗੱਲ ਕਰ ਸਕਦਾ ਨਾ। ਇਸ ਤੋਂ ਹਟ ਕੇ ਵੀ ਤਾਂ ਮੇਰੀ ਜੀਵਨੀ ਹੈ। ਉਸ ਜੀਵਨੀ ਦੇ ਅੰਦਰ ਸ਼ਰਤ ਨਹੀਂ ਕਿਸੇ ਚੀਜ਼ ਨੂੰ ਬਣਨਾ ਚਾਹੀਦੀ, ਉਹਨੂੰ ਖੂਬਸੂਰਤੀ ਬਣਨਾ ਚਾਹੀਦਾ, ਖੂਬਸੂਰਤੀ ਦੇ ਅੰਦਰ ਵਾਧਾ ਬਣਨਾ ਚਾਹੀਦਾ। ਸੋ ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਭਾਈ ਜਾਨ ਤੁਸੀਂ ਪੈਂਟ ਸ਼ਰਟ ਪਾ ਕੇ ਤੇ ਪੰਜਾਬੀ ਦੀ ਗੱਲ ਕਰ ਰਹੇ ਹੋ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਸ਼ਖਸ ਟਾਈ ਲਾ ਕੇ ਬੈਠਾ ਹੈ, ਕੋਈ ਸ਼ਖਸ ਪੱਗ ਪਾ ਕੇ ਬੈਠਾ ਹੈ, ਕੋਈ ਬਗੈਰ ਪੱਗ ਪਾ ਕੇ ਬੈਠਾ ਹੈ, ਤੇ ਉਹਦੀ ਫੋਕਸ ਕੀ ਹੈ? ਫੋਕਸ ਜ਼ਬਾਨ ਦੀ ਤਰੱਕੀ ਦੇ ਵਾਸਤੇ ਕੋਈ ਕੰਮ ਹੋ ਰਹੀ ਹੈ ਤੇ ਉਹਦੇ ਵਾਸਤੇ ਫਿਰ ਪੱਗ ਧੋਤੀ ਇਹ ਸ਼ਰਤ ਨਹੀਂ ਰਹਿ ਜਾਂਦੀ। ਹਾਂ, ਅਗਰ ਕੋਈ ਕਰਦਾ ਹੈ ਪੱਗ ਧੋਤੀ, ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰਦਾ ਹੈ ਤੇ ਇਹ ਚੰਗੀ ਗੱਲ ਹੈ, ਲੇਕਿਨ ਆ ਜਾ ਕੇ ਗੱਲ ਉੱਥੇ ਕਿ ਇਹ ਸ਼ਰਤ ਨਹੀਂ ਹੋਣੀ ਚਾਹੀਦੀ। ਅਗਰ ਤੁਸੀਂ ਸ਼ਰਤ ਲਾ ਦਿਓਗੇ ਤੇ ਫਿਰ ਤੁਸੀਂ ਉਸ ਤਰੀਕੇ ਦੇ ਨਾਲ ਮਾਡਰਨ ਦੇ ਅੰਦਰ ਜਿਹੜੀ ਇਵਾਲਵਮੈਂਟ ਹੈ ਉਹ ਨਹੀਂ ਕਰ ਸਕਦੇ। ਹੁਣ ਪੱਗ ਜੋ ਚੱਲੀ ਆ ਰਹੀ ਹੈ, ਮੈਂ ਇੱਥੇ ਪਾ ਕੇ ਬੈਠਾ ਹਾਂ, ਮੈਂ ਕਿਸੇ ਹੋਰ ਥਾਂ ਤੇ ਜਾਣਾ, ਮੈਂ ਕੋਈ ਕੰਮ ਕਰਦਾ ਤੇ ਮੈਂ ਤਾਂ ਪੱਗ ਇਵੇਂ ਨਹੀਂ ਸਲਾਮਤ ਨਹੀਂ ਰੱਖ ਪਾਵਾਂਗਾ ਨਾ, ਇਵੇਂ ਨਹੀਂ ਪਾ ਸਕਾਂਗਾ। ਇਸ ਲਈ ਵੇਲੇ ਦੇ ਨਾਲ ਨਾਲ ਜਿਵੇਂ ਤੁਸੀਂ ਮੌਸਮਾਂ ਦੀਆਂ ਸ਼ਿੱਦਤਾਂ ਹਨ, ਉੱਥੋਂ ਜਿਹੜੇ ਕੱਪੜੇ ਸਨ, ਉਹ ਅੱਜ ਦਲਜੀਤ ਦੋਸਾਂਝ ਦੀ ਜਿਹੜੀ ਪੱਗ ਹੈ ਸਾਨੂੰ ਪਹਿਲੇ ਤਾਂ ਨਜ਼ਰ ਨਹੀਂ ਆਉਂਦੀ ਨਾ, ਉਸ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਕਲਚਰ ਕੋਈ ਜਕੜੀ ਹੋਈ ਚੀਜ਼ ਨਹੀਂ ਹੈ, ਜਾਂ ਕਿ ਉਹ ਨਹੀਂ ਹੈ ਕਿ ਇੱਕ ਡੰਡੇ ਵਾਂਗਰ ਚੀਜ਼ ਹੈ ਵੀ ਇਹਨੂੰ ਤੁਸੀਂ ਹਿਲਾਓਗੇ ਤਾਂ ਟੁੱਟ ਜਾਏਗੀ, ਇਹਦੇ 'ਚ ਕੋਈ ਲਚਕ ਨਹੀਂ ਆਏਗੀ। ਲਚਕ ਇਸ ਦੇ ਅੰਦਰ ਹੁੰਦੀ ਹੈ ਔਰ ਇਹ ਸਾਰਾ ਕੁਝ ਸਾਨੂੰ ਪੰਜਾਬੀਆਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਔਰ ਖਾਸ ਕਰ ਇੱਕ ਹੋਰ ਚੀਜ਼ ਕਿ ਜਦੋਂ ਪੰਜਾਬੀ ਦੀ ਗੱਲ ਹੋਏਗੀ ਤੇ ਉੱਥੇ ਇਹ ਸ਼ਰਤ ਨਹੀਂ ਲੱਗਣੀ ਚਾਹੀਦੀ ਕਿ ਭਾਈ ਜਾਨ ਤੁਸੀਂ ਪੰਜਾਬੀ ਦੀ ਗੱਲ ਤੇ ਕਰ ਰਹੇ ਹੋ ਤੇ ਪੂਰੇ ਪੰਜਾਬੀ ਡਰੈਸ ਕੋਡ ਦੇ ਅੰਦਰ ਆ ਕੇ ਕਰੋ। ਪੂਰੀ ਦੁਨੀਆ ਦੇ ਅੰਦਰ ਇਹ ਲੋਕ ਇੱਕ ਇੰਟਰਨੈਸ਼ਨਲ ਜਿਹੜੀ ਡਰੈਸਿੰਗ ਹੈ, ਪੈਂਟ ਸ਼ਰਟ ਹੈ, ਕੋਟ ਹੈ, ਹਰ ਸ਼ਖਸ ਪਾਉਂਦਾ ਹੈ। ਸੋ ਅਗਰ ਉਰਦੂ ਦੀ ਗੱਲ ਉਹ ਕੋਟ ਪਾ ਕੇ ਕਰ ਸਕਦਾ ਹੈ, ਅਗਰ ਕੋਈ ਸਿੰਧੀ ਦੀ ਗੱਲ ਕੋਟ ਪਾ ਕੇ ਕਰ ਸਕਦਾ ਹੈ, ਤੇ ਪੰਜਾਬੀਆਂ ਵਾਸਤੇ ਪੰਜਾਬੀ ਦੀ ਗੱਲ ਨੂੰ ਜ਼ਰੂਰੀ ਨਹੀਂ ਹੈ ਕਿ ਉਹਦੇ ਵਾਸਤੇ ਪੱਗ ਧੋਤੀ ਤੋਂ ਪਾ ਕੇ ਬੈਠੇ ਫਿਰ ਉਸ ਦੀ ਗੱਲ ਲਾਜ਼ਮ ਨਹੀਂ ਹੈ। ਸ਼ਰਤ ਜਾਂ ਲਾਜ਼ਮ ਦੀ ਗੱਲ। ਇੱਕ ਹੋਰ ਸਵਾਲ ਵੀ ਆ ਤੇ ਬਹੁਤ ਸਾਰੇ ਲੋਕਾਂ ਦਾ ਉਹ ਕਮੈਂਟ ਵੀ ਹੁੰਦਾ ਜਦੋਂ ਅਸੀਂ ਹੁਣ ਪੋਸਟ ਕਰਦੇ ਹਾਂ ਕੁਛ ਵੀ ਸ਼ਾਹਮੁਖੀ 'ਚ ਕਰਦੇ, ਹੁਣ ਤੇ ਇਹ ਵੀ ਸਾਡੇ ਸ਼ਾਹਮੁਖੀ ਲਿਖਣ ਵਾਲੇ ਵੀ ਘੱਟ ਆ। ਅਸੀਂ ਤੇ ਚਲੋ ਪੜ੍ਹਿਆ ਵਾ, ਸਾਨੂੰ ਤੇ ਆਉਂਦੀ ਹੈ ਸ਼ਾਹਮੁਖੀ ਲਿਖਣੀ ਵੀ ਪੜ੍ਹਨੀ ਵੀ। ਜਦੋਂ ਸ਼ਾਹਮੁਖੀ ਲਿਖਦੇ ਆ ਮਤਲਬ ਵਿੱਚ ਆ ਗਿਆ ਇੰਟਰਨੈਸ਼ਨਲ ਆ ਗਿਆ, ਮਤਲਬ ਉਹਦੇ ਤੇ ਕਈਆਂ ਬੰਦਿਆਂ ਦਾ ਇਤਰਾਜ਼ ਹੁੰਦਾ ਵੀ ਇੰਟਰਨੈਸ਼ਨਲ ਨਹੀਂ ਹੋਣੀ ਚਾਹੀਦੀ, ਵਿਸ਼ਵ ਹੋਣਾ ਚਾਹੀਦਾ। ਮਤਲਬ ਜੇ ਕੰਪਿਊਟਰ ਦਾ ਲਫ਼ਜ਼ ਆ ਗਿਆ ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ, ਮਤਲਬ ਕੁਛ ਹੋਰ ਇੰਗਲਿਸ਼ ਦਾ ਲਫ਼ਜ਼ ਜਾਂ ਹੋਰ ਕਿਸੇ ਜ਼ੁਬਾਨ ਦਾ ਆ ਗਿਆ ਉਹ ਨਹੀਂ ਹੋਣਾ ਚਾਹੀਦਾ। ਮਤਲਬ ਵੀ ਸਾਨੂੰ ਲੱਗਦਾ ਵਾ ਵੀ ਕੋਈ ਵੀ ਜ਼ੁਬਾਨ ਆ ਉਹ ਉਦੋਂ ਸਹਾਰਾ ਲੈਂਦੀ ਆ ਹੋਰ ਜ਼ੁਬਾਨਾਂ ਦੇ ਲਫ਼ਜ਼ ਜਿਹੜੇ ਆਪਣੇ ਰਸਮੁਲ ਖਤ 'ਚ ਲਿਖਣ ਨੂੰ। ਜਾਂ ਮੇਰਾ ਸਵਾਲ ਇਹ ਆ
ਵੀ ਅਸੀਂ ਜਿਹੜੀ ਇਹ ਸਾਡੀ ਸ਼ਾਹਮੁਖੀ ਪੰਜਾਬੀ ਆ ਇੱਕ ਕਿਸਮ ਦਾ ਖਤਮ ਹੋਣ ਵਾਲੇ ਪਾਸੇ ਜਾਣ ਲਈ ਵੀ ਜੇ ਅਸੀਂ ਉਹਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਦੂਜੀ ਜ਼ੁਬਾਨਾਂ ਦਾ ਸਹਾਰਾ ਅਸੀਂ ਲੈ ਸਕਦੇ ਹਾਂ। ਢਿੱਲੋਂ ਸਾਹਿਬ ਤੁਸੀਂ ਮੈਂ ਗੱਲ ਕਰ ਰਹੇ ਹਾਂ ਤੇ ਅਸੀਂ ਕਿਤਨੀ ਕੋਈ ਲਿਟਰੇਰੀ ਪੰਜਾਬੀ ਲੈਂਗੁਏਜ ਯੂਜ਼ ਕਰ ਰਹੇ ਹਾਂ? ਨਹੀਂ ਕਰ ਰਹੇ। ਹੁਣ ਯੂਜ਼ ਦਾ ਲਫ਼ਜ਼ ਮੇਰੇ ਮੂੰਹ 'ਚੋਂ ਨਿਕਲ ਗਿਆ। ਜਿਹੜੀ ਡੇਲੀ ਦੀ ਤੁਹਾਡੇ ਰੋਜ਼ਮਰਾ ਦੀ ਜਿਹੜੀ ਜ਼ਬਾਨ ਹੈ, ਅਗਰ ਅਸੀਂ ਪੰਜਾਬੀ ਨੂੰ ਵਧਾ ਦੇਣਾ ਹੈ ਤੇ ਅਸੀਂ ਇਸੇ ਅੰਗ ਦੇ ਵਿੱਚ, ਇਸੇ ਰੰਗ ਦੇ ਵਿੱਚ ਇਸ ਨੂੰ ਵਧਾ ਦੇ ਸਕਦੇ ਹਾਂ। ਜ਼ਬਾਨ ਦੇ ਦੋ ਐਂਗਲ ਹੁੰਦੇ ਨੇ। ਇੱਕ ਹੁੰਦਾ ਲਿਟਰੇਰੀ ਪੱਖ, ਅਕੈਡਮਿਕ ਪੱਖ। ਦੂਸਰਾ ਹੁੰਦਾ ਤੁਹਾਡੀ ਸਟਰੀਟ ਲੈਂਗੁਏਜ। ਸਟਰੀਟ ਲੈਂਗੁਏਜ ਅਸੀਂ ਜਿਵੇਂ ਹਾਸਾ ਮਜ਼ਾਕ ਕਰਦੇ ਹਾਂ, ਟੁੱਟਦੇ ਹਾਂ, ਉਹਦੇ ਅੰਦਰ ਜੋ ਅਸੀਂ ਪੰਜਾਬੀ ਬੋਲਦੇ ਹਾਂ ਉਹ ਜਿਹੜੀ ਆਮ ਡੇਲੀ ਵਰਤਾਵੇ ਦੀ ਜ਼ਬਾਨ ਹੈ ਅਸੀਂ ਉਹ ਬੋਲਦੇ ਹਾਂ। ਹੁਣ ਇਸ ਨੂੰ ਜਦੋਂ ਮੈਂ ਲਿਖਾਂਗਾ ਤੇ ਲਿਖਣ ਦੇ ਵਿੱਚ ਉਸ ਜ਼ਬਾਨ ਦੇ ਅੰਦਰ ਕੋਈ ਲਿਖਤੀ ਰੂਪ ਮੇਰਾ ਥੋੜ੍ਹਾ ਜਿਹਾ ਉਸ ਤੋਂ ਬਦਲ ਜਾਏਗਾ। ਮੈਂ ਉਹਦੇ ਅੰਦਰ ਇਹ ਕਰਾਂਗਾ, ਪ੍ਰਚਲਿਤ ਲਫ਼ਜ਼ ਪ੍ਰਚਲਿਤ ਵਰਤਿਆ ਜਾਏਗਾ। ਜਿਹੜੇ ਰਲਤ ਕਰਨਗੇ ਆਮ ਤੌਰ 'ਤੇ ਮੈਂ ਉਸ ਨੂੰ ਸ਼ਿਰਕਤ ਵੀ ਬੋਲ ਦਿੰਦਾ, ਰਲਤ ਕਰਨਗੇ ਮੈਂ ਇਹ ਲਿਖਾਂਗਾ। ਸੋ ਲਿਖਤ ਦੀ ਜ਼ਬਾਨ ਥੋੜ੍ਹੀ ਲਿਟਰੇਰੀ ਜਿਹੜੀ ਲੈਂਗੁਏਜ ਹੁੰਦੀ ਉਹ ਹੋਰ ਹੁੰਦੀ ਹੈ। ਹੁਣ ਭੁਲੇਖਾ ਇੱਥੇ ਪੰਜਾਬੀ ਦੇ ਵਾਸਤੇ ਉਹ ਲੋਕਾਂ ਨੂੰ ਕੀ ਪਿਆ ਹੋਇਆ, ਇੱਕ ਤੇ ਦੋ ਸਕ੍ਰਿਪਟ ਇਸ ਨੇ ਕਾਫੀ ਲੋਕਾਂ ਨੂੰ ਉਲਝਾਇਆ ਹੋਇਆ। ਅਗਰ ਅਸੀਂ ਦੇਖੀਏ ਚੜ੍ਹਦੇ ਪਾਸੇ ਵਾਲੇ ਦੇ ਲੋਕ ਜਿਹੜੇ ਪੰਜਾਬੀ ਸਿੱਖ ਕਮਿਊਨਿਟੀ ਹੈ ਔਰ ਪੰਜਾਬੀ ਹਿੰਦੂ ਕਮਿਊਨਿਟੀ ਹੈ, ਉਹਨਾਂ ਦੇ ਸਾਹਮਣੇ ਜਿਹੜੇ ਪਿਛਲੇ 2-3 ਨਸਲਾਂ ਹਨ ਪਾਰਟੀਸ਼ਨ ਤੋਂ ਬਾਅਦ, ਉਹ ਪੰਜਾਬੀ ਗੁਰਮੁਖੀ ਉਹਨਾਂ ਦੇ ਸਾਹਮਣੇ ਰੂਪ ਹੈ। ਇਸ ਨੂੰ ਹੀ ਪੰਜਾਬੀ ਸਮਝਦੇ ਨੇ ਕਿ ਸ਼ਾਇਦ ਇਹੀ ਪੰਜਾਬੀ ਹੈ। ਅਸੀਂ ਲਹਿੰਦੇ ਪੰਜਾਬ ਦੇ ਅੰਦਰ ਜਦੋਂ ਪੰਜਾਬੀ ਲਿਖਦੇ ਹਾਂ ਤਾਂ ਅਸੀਂ ਸ਼ਾਹਮੁਖੀ 'ਚ ਲਿਖਦੇ ਹਾਂ, ਹੈ ਉਹੀ ਪੰਜਾਬੀ। ਦੋਨੋਂ ਪੰਜਾਬੀ ਦੇ ਸਕ੍ਰਿਪਟ ਹਨ, ਉਹ ਚੜ੍ਹਦੇ ਦੇ ਅੰਦਰ ਵੀ ਹੈ, ਲਹਿੰਦੇ ਦੇ ਅੰਦਰ ਹੈ। ਹੁਣ ਜਿਹੜਾ ਅਸੀਂ ਤੁਹਾਡੇ ਜਿਹੜਾ ਸਵਾਲ ਆ ਰਹੀ ਹੈ ਕਿ ਕਿਆ ਸਾਨੂੰ ਇਹ ਲਫ਼ਜ਼ ਇਹਦੇ ਅੰਦਰ ਵਰਤਣੇ ਚਾਹੀਦੇ ਨੇ, ਜਿਵੇਂ ਇੰਟਰਨੈਸ਼ਨਲ ਲਫ਼ਜ਼ ਹੈ, ਤੇ ਇੰਟਰਨੈਸ਼ਨਲ ਲਫ਼ਜ਼ ਨੂੰ ਸਾਨੂੰ ਜਿਹੜੀਆਂ ਬਹੁਤ ਫੈਮਿਲੀਅਰ ਟਰਮਜ਼ ਹਨ ਉਹਨਾਂ ਨੂੰ ਐਜ਼ ਇਟ ਇਜ਼ ਹੀ ਵਰਤਣਾ ਚਾਹੀਦਾ। ਹੁਣ ਇੰਟਰਨੈਸ਼ਨਲ ਨੂੰ ਅਸੀਂ ਜਗਤ ਕਹਿ ਸਕਦੇ ਹਾਂ, ਲੇਕਿਨ ਜਗਤ ਲਹਿੰਦੇ ਪੰਜਾਬ ਦੇ ਅੰਦਰ ਤੁਹਾਡੇ ਕਿਤਨੇ ਬੱਚੇ ਸਮਝਣਗੇ? ਇੰਟਰਨੈਸ਼ਨਲ ਨੂੰ ਤਾਂ ਸਮਝ ਲੈਣਗੇ। ਸੋ ਸਾਡਾ ਮਸਲਾ ਤਾਂ ਢਿੱਲੋਂ ਸਾਹਿਬ ਇੱਥੇ ਹੈ ਵੀ ਪੰਜਾਬੀ ਦੇ ਪੈਰ ਜਿਹੜੇ ਆ ਉਹ ਲਾਏ ਜਾਣ। ਇੱਕ ਦਫਾ ਜਿਹੜੀ ਇਹਦੀ ਜੜੂ ਇਸ ਨੂੰ ਕੱਟ ਦਿੱਤਾ ਗਿਆ, ਦੁਬਾਰਾ ਤੋਂ ਲੱਗੇ। ਅਸੀਂ ਆਮ ਫਹਿਮ ਜ਼ਬਾਨ ਦੇ ਅੰਦਰ ਆਵਾਂਗੇ। ਆਮ ਜਿਹੜੀ ਕਾਮਨ ਤੁਸੀਂ ਮੈਂ ਬੋਲ ਰਹੇ ਹੋ ਉਹਦੇ ਅੰਦਰ ਇੰਟਰਨੈਸ਼ਨਲ ਦਾ ਲਫ਼ਜ਼ ਵੀ ਆਏਗਾ, ਉਹਦੇ 'ਚ ਮੋਬਾਈਲ ਵੀ ਆਏਗਾ, ਉਹਦੇ 'ਚ ਹੋਰ ਦਰਜਨਾਂ ਲਫ਼ਜ਼ ਵੀ ਉਹਦੇ ਅੰਦਰ ਆਉਣਗੇ। ਉਹ ਸਾਨੂੰ ਜਿਹੜੇ ਲੋਕਾਂ ਨੇ ਬਣਾਈਆਂ ਹੋਈਆਂ ਚੀਜ਼ਾਂ ਹਨ, ਜਿਨ੍ਹਾਂ ਦੀਆਂ ਉਹ ਫੈਮਿਲੀਅਰ ਟਰਮਜ਼ ਹਨ, ਉਹਨਾਂ ਨੂੰ ਵਰਤਣ ਦੇ ਵਿੱਚ ਕੋਈ ਆਰ ਨਹੀਂ ਹੈ। ਔਰ ਜਦੋਂ ਅਸੀਂ ਪੰਜਾਬੀ ਦੀਆਂ ਜੜ੍ਹਾਂ ਮਜ਼ਬੂਤ ਕਰ ਲੈਂਦੇ ਹਾਂ ਤੇ ਫਿਰ ਅਸੀਂ ਇਸ ਤਰ੍ਹਾਂ ਦੇ ਲੱਭਦੇ ਰਹੀਏ ਵੀ ਨਹੀਂ ਯਾਰ ਇੰਟਰਨੈਸ਼ਨਲ ਦੀ ਜਗ੍ਹਾ 'ਤੇ ਸਾਨੂੰ ਜਗਤ ਦਾ ਲਫ਼ਜ਼ ਵਰਤਣਾ ਚਾਹੀਦਾ, ਤਾਂ ਅਸੀਂ ਵਰਤਦੇ ਰਹਾਂਗੇ। ਉਹਦੀ ਹਰਜ ਕੋਈ ਨਹੀਂ ਹੈ, ਕੋਈ ਗੱਲ। ਅੱਛਾ, ਇਹਦੇ 'ਚ ਇੱਕ ਹੋਰ ਆ ਜਾਂਦੀ, ਚਲੋ ਉਹ ਗੱਲ ਹੋਣ ਡਈ ਸੀ, ਰਸਮੁਲ ਖਤ ਦੀ ਗੱਲ ਹੋਣ ਡਈ ਸੀ, ਲਿਪੀ ਵੀ ਕਹਿ ਦਿੰਦੇ ਆ, ਸਕ੍ਰਿਪਟ ਵੀ ਕਹਿ ਦਿੰਦੇ ਆ। ਕਿੰਨਾ ਪੁਰਾਣਾ ਸਕ੍ਰਿਪਟ ਜਿਹੜਾ ਵਾ, ਗੁਰਮੁਖੀ ਸਕ੍ਰਿਪਟ ਤੇ ਸਾਰਿਆਂ ਨੂੰ ਪਤਾ ਵੀ ਗ੍ਰੰਥ ਸਾਹਿਬ ਲਿਖਿਆ ਗਿਆ ਜਾਂ ਬਾਬਾ ਜੀ ਆਇਆ ਉਸ ਤੋਂ ਬਾਅਦ ਆਇਆ। ਜੇ ਸ਼ਾਹਮੁਖੀ ਤੇ ਗੁਰਮੁਖੀ ਸਕ੍ਰਿਪਟ ਦੀ ਗੱਲ ਕਰਦੇ ਹਾਂ ਆਪਾਂ, ਵੀ ਇਹ ਪਹਿਲੋਂ ਕਿੰਨਾ ਵਰਤਿਆ ਜਾਂਦਾ ਸੀ ਪਾਰਟੀਸ਼ਨ ਤੋਂ ਪਹਿਲੋਂ, ਜਾਂ ਇਹਨਾਂ ਦੇ ਵਿੱਚੋਂ ਦੋਵਾਂ ਜਿਹੜੇ ਸਕ੍ਰਿਪਟ ਨੇ ਕਿੰਨਾ ਪੁਰਾਣਾ? ਦੇਖੋ, ਜਿਹੜਾ ਪੰਜਾਬ ਦੇ ਅੰਦਰ ਸਾਨੂੰ ਪਿਛਲੇ ਕੋਈ 2,500-3,000 ਸਾਲ ਦਾ ਸਾਨੂੰ ਸਕ੍ਰਿਪਟ ਮਿਲਦਾ ਹੈ, ਉਹ ਤੇ ਹੈ ਲੰਡੇ ਸਕ੍ਰਿਪਟ। ਲੰਡੇ ਸਕ੍ਰਿਪਟ ਜਿਹੜਾ ਪੰਜਾਬ ਦੇ ਅੰਦਰ ਪੁਰਾਣਾ ਯੂਜ਼ ਹੁੰਦਾ ਰਿਹਾ, ਕੁਛ ਇਲਾਮਤਾਂ ਉਹਨਾਂ ਦੇ ਇਲਾਮਤੀ ਤੌਰ 'ਤੇ ਉਹ ਸਕ੍ਰਿਪਟ ਵਰਤਿਆ ਜਾਂਦਾ ਸੀ। ਉਹ ਸਕ੍ਰਿਪਟ ਤੋਂ ਬਾਅਦ ਫਿਰ ਇਸ ਖਿੱਤੇ ਦੇ ਅੰਦਰ ਜਦੋਂ ਇੱਥੇ ਮੁਗਲ ਰਾਜਧਾਨੀ ਕਾਇਮ ਹੁੰਦੀ ਹੈ ਕੋਈ 11ਵੀਂ ਸਦੀ ਦੇ ਵਿੱਚ, 12ਵੀਂ ਸਦੀ ਦੇ ਅੰਦਰ, ਤੇ ਉਸ ਵੇਲੇ ਫਿਰ ਇੱਥੋਂ ਦੀ ਜ਼ਬਾਨ ਜਿਹੜੀ ਹੈ ਨਾ ਉਹ ਬਦਲੀ ਹੈ। ਜ਼ਬਾਨ ਦਾ ਸਕ੍ਰਿਪਟ ਜਿਹੜਾ ਹੈ ਉਹ ਬਦਲਾ ਹੈ। ਉਹਦੇ ਅੰਦਰ ਜਿਹੜਾ ਪਰਸ਼ੀਅਨ ਸਕ੍ਰਿਪਟ ਹੈ ਉਹ ਆਇਆ। ਈਰਾਨੀ ਸਕ੍ਰਿਪਟ ਜਿਹੜਾ, ਇਹ ਈਰਾਨੀ ਸਕ੍ਰਿਪਟ ਵੀ ਨਹੀਂ ਹੈ। ਇਹ ਫਿਰ ਇਸ ਨੂੰ ਅਸੀਂ ਕਵਾਂਗੇ ਤੇ ਅੱਗੇ ਜਾਵਾਂਗੇ ਇਸ ਨੂੰ ਲੱਭਾਂਗੇ ਤੇ ਅਰਬੀ ਸਕ੍ਰਿਪਟ ਹੈ। ਅਰਬੀ ਸਕ੍ਰਿਪਟ ਕਿਵੇਂ ਹੈ? ਅਲਫ ਬੇ ਪੇ ਤੇ ਉਹੀ ਯੂਜ਼ ਅਰਬੀ ਦੇ ਅੰਦਰ ਹੋਇਆ। ਉਹੀ ਜਦੋਂ ਅਰਬ ਉੱਥੋਂ ਨਿਕਲ ਕੇ ਉਹਨਾਂ ਨੇ ਈਰਾਨ 'ਤੇ ਆ ਕੇ ਕਬਜ਼ਾ ਜਮਾਇਆ ਤੇ ਅਰਬਾਂ ਨੇ ਆਪਣੀ ਜ਼ਬਾਨ ਦਾ ਜੋ ਸੀ ਅਲਫ ਬੇ ਤੇ ਉਹਦੇ ਅੰਦਰ ਹੀ ਫਾਰਸੀ ਨੂੰ ਐਜ਼ ਇਟ ਇਜ਼ ਲਿਖ ਦਿੱਤਾ। ਉੱਥੋਂ ਅੱਗੇ ਚੱਲਦੇ ਹੋਏ ਜਦੋਂ ਹਿੰਦੁਸਤਾਨ ਦੇ ਅੰਦਰ, ਪੰਜਾਬ ਦੇ ਅੰਦਰ ਇਹ ਲੋਕ ਆਉਂਦੇ ਨੇ ਤੇ ਪੰਜਾਬ ਦੇ ਅੰਦਰ ਵੀ ਅਲਫ ਬੇ ਪੇ ਤੇ ਉਹੀ ਲਿਖਾ ਗਿਆ। ਹੁਣ ਇਹ ਅਲਫ ਬੇ ਪੇ ਤੇ ਪੰਜਾਬੀ ਸ਼ਾਹਮੁਖੀ ਵਾਸਤੇ ਇਹ ਵਰਤਾਵੇ ਦੇ ਵਿੱਚ ਆ ਗਿਆ। ਲੇਕਿਨ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹਦੇ ਨਾਲ ਨਾਲ ਪਸ਼ਤੋ ਜ਼ਬਾਨ ਜਿਹੜੀ ਹੈ ਉਹ ਵੀ ਅਲਫ ਬੇ ਪੇ ਦੇ ਵਿੱਚ ਲਿਖੀ ਜਾ ਰਹੀ ਹੈ। ਉੱਪਰ 2 ਪੇਸ਼ ਪਾ ਦਿੱਤੇ, ਥੱਲੇ ਇੱਕ ਨੁਕਤਾ ਪਾ ਦਿੱਤਾ, ਜ਼ੇਰ ਪਾ ਦਿੱਤੀ। ਉਹਦੇ ਅੰਦਰ ਜਿਹੜਾ ਸਿੰਧੀ ਲਿਖੀ ਜਾ ਰਹੀ ਹੈ ਉਹ ਵੀ ਅਲਫ ਬੇ ਪੇ ਦੇ ਵਿੱਚ ਲਿਖੀ ਜਾ ਰਹੀ ਹੈ। ਸੋ ਜਦੋਂ ਇੱਥੇ ਮੁਗਲ ਆਉਂਦੇ ਨੇ ਉਸ ਤੋਂ ਬਾਅਦ ਇਸ ਪੂਰੇ ਖਿੱਤੇ ਦੇ ਅੰਦਰ ਜਿਹੜਾ ਸਕ੍ਰਿਪਟ ਇੱਥੇ ਰਾਜ ਹੋਇਆ ਉਹ ਪਰਸ਼ੀਅਨ ਸਕ੍ਰਿਪਟ ਰਾਜ ਹੋ ਗਿਆ। ਹੁਣ ਪਰਸ਼ੀਅਨ ਸਕ੍ਰਿਪਟ ਚੱਲ ਰਹੀ ਸੀ। ਅਗਰ ਅਸੀਂ ਦੇਖਦੇ ਹਾਂ ਬਾਬਾ ਫਰੀਦ
ਤੇ ਬਾਬਾ ਫਰੀਦ ਦੇ ਸ਼ਲੋਕ ਜਿਹੜੇ ਬਾਬਾ ਫਰੀਦ ਨੇ ਲਿਖੇ ਉਹ ਪਰਸ਼ੀਅਨ ਸਕ੍ਰਿਪਟ ਦੇ ਅੰਦਰ ਲਿਖੇ ਹੈ, ਪੰਜਾਬੀ ਹੈ ਜਿਹੜੀ ਲੋਕਾਂ ਦੀ ਉਸ ਵੇਲੇ ਜ਼ੁਬਾਨ ਸੀ। ਉਸ ਤੋਂ ਬਾਅਦ ਅੱਗੇ ਅਸੀਂ ਆਉਂਦੇ ਹਾਂ ਹਜ਼ਰਤ ਸੁਲਤਾਨ ਬਾਹੂ ਹਨ, ਸ਼ਾਹ ਹੁਸੈਨ ਹਨ, ਇਹ ਲੋਕ ਸਾਰਾ ਪਰਸ਼ੀਅਨ ਸਕ੍ਰਿਪਟ ਦੇ ਅੰਦਰ ਹੀ ਲਿਖਦੇ ਰਹੇ। ਗੁਰਮੁਖੀ ਜਿਹੜੇ ਦੂਸਰੇ ਗੁਰੂ ਸਾਹਿਬ ਹਨ, ਗੁਰੂ ਅੰਗਦ ਜੀ, ਇਹ ਉਹਨਾਂ ਨੇ ਫਿਰ ਇਹ ਤਰਤੀਬ ਦਿੱਤੀ। ਉਹਨਾਂ ਜਿਹੜਾ ਲੰਡਾ ਸਕ੍ਰਿਪਟ ਸੀ ਉਸ ਤੋਂ ਦਿੱਤੀ ਤਰਤੀਬ, ਗੁਰਮੁਖੀ ਨੂੰ ਦਿੱਤੀ ਵੀ ਜਿਹੜੀ ਗੁਰੂਆਂ ਦੇ ਮੂੰਹਾਂ ਦੇ ਵਿੱਚੋਂ ਨਿਕਲ ਰਹੀ ਹੈ। ਸੋ ਉਸ ਤੋਂ ਬਾਅਦ ਇਹ ਫਿਰ ਇੱਕ ਮੁਸਤਮਲ ਹੁੰਦੀ, ਉਸ ਤੋਂ ਬਾਅਦ ਅੱਗੇ ਨਾਲ ਚੱਲਦੀ ਹੈ ਇੱਕ ਮਜ਼ਹਬੀ ਲੈਂਗੁਏਜ ਦੇ ਤੌਰ ਤੇ। ਲੇਕਿਨ ਜਿਹੜੀ ਪੰਜਾਬੀ ਸਿੱਖ ਕਮਿਊਨਿਟੀ ਸੀ ਉਹ ਫਿਰ ਆਹਿਸਤਾ ਮਜ਼ਹਬੀ ਦੇ ਨਾਲ ਆਮ ਕਾਰ ਵਪਾਰ ਦੀ ਜ਼ਬਾਨ ਜਿਹੜੀ ਸੀ ਉਹ ਗੁਰਮੁਖੀ ਉਹਨਾਂ ਨੇ ਵਰਤਣੀ ਸ਼ੁਰੂ ਕਰ ਦਿੱਤੀ। ਇਸੇ ਤਰੀਕੇ ਜਿਹੜੇ ਪੰਜਾਬੀ ਹੈ ਸਨ, ਜਿਵੇਂ ਬੁੱਲੇ ਸ਼ਾਹ, ਵਾਰਿਸ ਸ਼ਾਹ ਹਨ, ਉਹ ਫਿਰ ਮੁਸਲਿਮ ਪੰਜਾਬੀ ਜਿਹੜੇ ਸਨ ਉਹ ਨਾਲ ਸ਼ਾਹਮੁਖੀ ਵਰਤਦੇ ਰਹੇ। ਸੋ ਜ਼ਬਾਨ ਜਿਹੜੀ ਇਸ ਖਿੱਤੇ ਦੇ ਅੰਦਰ ਬਹੁਤ ਜ਼ਿਆਦਾ ਅਰਸੇ ਤੋਂ ਕਾਇਮ ਹੈ ਉਹ ਸ਼ਾਹਮੁਖੀ ਰਸਮੁਲ ਖਤ ਹੈ, ਜਿਸ ਦੀ ਹਿਸਟਰੀ ਅਗਰ ਅਸੀਂ ਦੇਖੀਏ ਤੇ 800-900 ਸਾਲ ਬਣਦੀ ਇਸ ਦੇ ਅੰਦਰ। ਅਗਰ ਅਸੀਂ ਗੁਰਮੁਖੀ ਦੇਖੀਏ ਤੇ ਗੁਰਮੁਖੀ ਦੀ ਹਿਸਟਰੀ ਇੱਥੇ ਕੋਈ ਸਾਡੇ 500-100 ਸਾਲ ਬਣਦੀ ਹੈ। ਸੋ ਪੈਰਲਲ ਨਾਲ ਇਹ ਚੱਲਦੇ ਰਹੇ। ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜੀ ਗੁਰਮੁਖੀ ਸੀ ਉਹਦੇ ਅੰਦਰ ਹੀ ਸਾਰੀ ਪੜ੍ਹਾਈ ਹੋਈ। ਹੁਣ ਸਾਡੇ ਸਿੱਖ ਦੋਸਤਾਂ ਨੂੰ ਪਤਾ ਹੈ ਕਿ ਜਿਹੜੇ ਪੁਰਾਣੇ ਲੋਕ ਹਨ ਉਹ ਇੱਥੇ ਅਲਫ ਬੇ ਪੇ ਦੇ ਅੰਦਰ ਉਹ ਉਰਦੂ ਵੀ ਪੜ੍ਹਦੇ ਸੀ, ਉਹ ਪੰਜਾਬੀ ਵੀ ਪੜ੍ਹਦੇ ਸੀ, ਉਹਨਾਂ ਦੇ ਲਿਖਤ ਜਿਹੜੀ ਹੁੰਦੀ ਸੀ ਅਲਫ ਬੇ ਪੇ ਦੇ ਸੀ। ਲੇਕਿਨ ਪਾਰਟੀਸ਼ਨ ਤੋਂ ਬਾਅਦ ਕਿਉਂਕਿ ਪੂਰਾ ਐਜੂਕੇਸ਼ਨ ਸਿਸਟਮ ਜਿਹੜਾ ਸੀ ਉਹਦੇ ਵਿੱਚ ਅਲਫ ਬੇ ਪੇ ਦਾ ਉਹ ਇਸਤੇਮਾਲ, ਉਹ ਸ਼ਾਹਮੁਖੀ ਹੋਏ, ਉਹ ਉਰਦੂ ਹੋਏ, ਉਹ ਫਿਰ ਨਹੀਂ ਰਿਹਾ, ਖਾਲੀ ਗੁਰਮੁਖੀ ਹੋ ਗਈ। ਔਰ ਉਸ ਤੀਸਰੀ ਨਸਲ, ਇਹੀ ਚੌਥੀ ਨਸਲ ਉਹੀ ਪੜ੍ਹ ਰਹੀ ਹੈ। ਉਹਨਾਂ ਦੇ ਨਜ਼ਦੀਕ ਪੰਜਾਬੀ ਗੁਰਮੁਖੀ ਹੈ, ਇੱਥੋਂ ਵਾਲੇ ਲੋਕਾਂ ਦੇ ਨਜ਼ਦੀਕ ਸ਼ਾਹਮੁਖੀ ਪੰਜਾਬੀ ਹੀ ਸਿਰਫ ਹੈ, ਗੁਰਮੁਖੀ ਉਹਨਾਂ ਨੂੰ ਨਹੀਂ ਪਤਾ ਕਿ ਕੀ ਹੈ, ਉਹ ਸਮਝਦੇ ਨੇ ਕਿ ਹਿੰਦੀ ਹੈ। ਸੋ ਇਹ ਮੁਗਾਲਤਾ ਲੋਕਾਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਪੰਜਾਬੀ ਦੇ ਦੋ ਖੂਬਸੂਰਤ ਸਕ੍ਰਿਪਟ ਹਨ, ਦੋਨੋਂ ਹੀ ਵਰਤੇ ਜਾਣੇ ਚਾਹੀਦੇ ਨੇ, ਦੋਨੋਂ ਹੀ ਇੱਕ ਦੂਸਰੇ ਨੂੰ ਸਮਝਣੇ ਚਾਹੀਦੇ ਨੇ। ਸਾਨੂੰ ਗੁਰਮੁਖੀ ਸਮਝਣੀ ਚਾਹੀਦੀ ਹੈ, ਗੁਰਮੁਖੀ ਜਿਹੜਾ ਸਮਝ ਰਹੀ ਹੈ ਉਸ ਨੂੰ ਸ਼ਾਹਮੁਖੀ ਸਮਝਣੀ ਚਾਹੀਦੀ ਹੈ। ਇਹਦੇ ਤੇ ਵੱਡੇ ਸਾਹਿਬ ਹੋਰ ਅੱਗੇ ਕੁਝ ਸਵਾਲ ਨੇ ਇੱਕ ਦੋ ਮੇਰੇ, ਉਸ ਤੋਂ ਬਾਅਦ ਕੁਝ ਹੋਰ ਗੱਲਾਂ ਆਪਾਂ ਇਹਦੇ ਤੇ ਕਰਾਂਗੇ। ਇਹ ਦੱਸਿਓ ਵੀ ਕਲਚਰ ਕੀ ਹੁੰਦਾ ਤੇ ਸਿਵਲਾਈਜੇਸ਼ਨ ਵਿੱਚ ਕਿਵੇਂ ਬਦਲਦਾ? ਦੇਖੋ ਕਲਚਰ ਇਹ ਹੈ, ਅੱਜ ਜੋ ਸ਼ਲਵਾਰ ਕਮੀਜ਼ ਅਸੀਂ ਪਾ ਕੇ ਬੈਠੇ ਹਾਂ ਇਹ ਸਾਡਾ ਕਲਚਰ ਹੈ। ਜੋ ਅਸੀਂ ਜਾ ਕੇ ਖਾਇਆ ਪਿਆ ਹੈ ਇਹ ਸਾਡਾ ਫੂਡ ਕਲਚਰ ਬਣ ਗਿਆ। ਜਿਸ ਗੱਡੀ ਦੇ ਵਿੱਚ ਅਸੀਂ ਫਿਰ ਰਹੇ ਹਾਂ ਇਹ ਸਾਡਾ ਟਰਾਂਸਪੋਰਟੇਸ਼ਨ ਕਲਚਰ ਬਣ ਗਿਆ, ਠੀਕ ਹੈ। ਜੋ ਅਸੀਂ ਭੰਗੜਾ, ਡਾਂਸ ਸਾਰਾ ਕੁਝ ਕੀਤਾ ਇਹ ਸਾਡਾ ਡਾਂਸ ਜਿਹੜੇ ਕਲਚਰਲ ਸਾਡੇ ਮਤਲਬ ਨਾਚ ਗਾਣਿਆਂ ਦਾ ਕਲਚਰ ਹੈ ਇਹ ਬਣ ਗਿਆ, ਮਿਊਜ਼ਿਕ ਦਾ ਕਲਚਰ ਇਹ ਬਣ ਗਿਆ। ਹੁਣ ਇਹ ਕਲਚਰ ਕਿੰਜ ਦੇ ਅੱਗੇ ਚੱਲਦੇ ਇਹਦੇ ਅੰਦਰ ਆਦਤ ਦੇ ਅੰਦਰ ਬਿਹੇਵੀਅਰਸ ਦੇ ਅੰਦਰ ਤਰਤੀਬ ਹੁੰਦੇ ਨੇ। ਜਦੋਂ ਬਿਹੇਵੀਅਰਸ ਦੇ ਅੰਦਰ ਤਰਤੀਬ ਹੁੰਦੇ ਨੇ ਤੇ ਉਹ ਫਿਰ ਬਣਦੀ ਹੈ ਸਿਵਲਾਈਜੇਸ਼ਨ। ਸੋ ਕਲਚਰ ਜਿਵੇਂ ਅੱਗੇ ਸਫ਼ਰ ਕਰਦਾ ਹੈ ਉਹਦੇ ਅੰਦਰ ਜਿਤਨੀ ਰਿਚਨੈਸ ਆਉਂਦੀ ਹੈ ਉਹਦੇ ਅੰਦਰ ਬਿਹੇਵੀਅਰਸ ਦੇ ਅੰਦਰ, ਉਸ ਕੌਮ ਦੇ ਬਿਹੇਵੀਅਰਸ ਦੇ ਅੰਦਰ ਆਉਂਦਾ ਹੈ, ਉਸ ਕੌਮ ਦੀ ਸੋਚ ਦੇ ਅੰਦਰ ਆਉਂਦਾ ਹੈ, ਮਹਿਜ਼ ਦਿਖਾਵੇ ਦੇ ਅੰਦਰ ਨਹੀਂ ਆਉਂਦਾ। ਮਿਸਾਲ ਦੇ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਜੀ ਪੰਜਾਬੀ ਬੜੇ ਮਹਿਮਾਨ ਨਿਵਾਜ਼ ਹੁੰਦੇ ਨੇ। ਹੁਣ ਸਾਹਮਣੇ ਸਾਗ ਅਗਰ ਰੱਖ ਦੇਣਗੇ ਤੇ ਉਹ ਸਾਗ ਖਾਣਾ ਹੋ ਸਕਦਾ ਸਾਡਾ ਕਲਚਰ ਹੋਵੇ, ਲੇਕਿਨ ਪਿੱਛੇ ਜਿਹੜੀ ਮਹਿਮਾਨ ਨਿਵਾਜ਼ੀ ਹੈ ਉਹ ਸਾਡੀ ਸਿਵਲਾਈਜੇਸ਼ਨ ਉਹ ਬਣ ਚੁੱਕੀ ਹੈ। ਕਲਚਰ ਜਿਵੇਂ ਉਹਦੇ ਵਿੱਚ ਤੁਸੀਂ ਕਹਿ ਲਓ ਕਿ ਨਾ ਕਿ ਇੰਜ ਰਿਚਨੈਸ ਦੇ ਨਾਲ ਨਾ ਉਹਦੇ ਅੰਦਰ ਰਸ ਭਰਦਾ ਹੈ ਤੇ ਉਹ ਜਿਹੜਾ ਰਸ ਭਰਿਆ ਹੋਇਆ ਹੈ ਨਾ ਉਹ ਤੁਹਾਡੀ ਸਿਵਲਾਈਜੇਸ਼ਨ ਬਣਦੀ ਹੈ। ਔਰ ਅਗਰ ਅਸੀਂ ਪੰਜਾਬ ਦੀ ਸਿਵਲਾਈਜੇਸ਼ਨ ਕਹੀਏ ਤੇ ਪੰਜਾਬ ਦੀ, ਜਿਵੇਂ ਅਸੀਂ ਪਹਿਲੇ ਗੱਲ ਕਰ ਰਹੇ ਸੀ, ਕੁਝ 4-5 ਹਜ਼ਾਰ ਸਾਲ ਪਹਿਲੇ ਦੀ ਸਾਨੂੰ ਜਿਹੜੀ ਮਾਲੂਮ ਸਿਵਲਾਈਜੇਸ਼ਨ ਹੈ ਉਹ ਬਣ ਚੁੱਕੀ ਸੀ। ਔਰ ਕਿਸੇ ਵੀ ਪੁਰਾਣੀਆਂ ਸਿਵਲਾਈਜੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਪੰਜਾਬ ਦੀ ਸਿਵਲਾਈਜੇਸ਼ਨ ਆਉਂਦੀ ਹੈ। ਸੋ ਅੱਜ ਕਲਚਰ ਰਾਹੀਂ ਜੋ ਸਾਡੇ ਬਿਹੇਵੀਅਰਸ ਦੇ ਅੰਦਰ ਚੇਂਜ ਆਉਂਦਾ ਜਾ ਰਹੀ ਹੈ, ਕੱਲ੍ਹ ਨੂੰ ਇਹੀ ਸਾਡੀ ਸਿਵਲਾਈਜੇਸ਼ਨ ਹੋਏਗੀ। ਇਸ ਸਿਵਲਾਈਜੇਸ਼ਨ ਦੇ ਅੰਦਰ ਅਸੀਂ ਦੇਖਣਾ ਹੋਏਗਾ ਕਿ ਕੀ ਪੰਜਾਬੀਆਂ ਦੀ ਸਿਵਲਾਈਜੇਸ਼ਨ ਦੇ ਅੰਦਰ ਹਿਊਮੈਨਿਟੇਰੀਅਨ ਬੇਸਿਸ 'ਤੇ ਕੀ ਹੈ, ਬਾਕੀ ਕੀ ਹੈ। ਸੋ ਜਿੱਥੇ ਮੈਂ ਤਾਂ ਇਸ ਗੱਲ ਦਾ ਵੀ ਕਹਿ ਲਾਂ ਕਿ ਕਲਚਰ ਜਿੱਥੇ ਹਿਊਮਨ ਦੀ, ਆਮ ਇਨਸਾਨਾਂ ਦੀ ਨਿਗੇਸ਼ਨ ਕਰ ਰਹੀ ਹੈ ਉਸ ਕਲਚਰ ਦਾ ਕੋਈ ਫਾਇਦਾ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਕੰਮੀ ਔਰ ਚੌਧਰੀ ਦਾ ਕੋਈ ਕਲਚਰ ਇੱਥੇ ਜੋ ਰਾਜ ਹੈ, ਜੋ ਗੋਰੇ ਨੇ ਆ ਕੇ ਕੀਤਾ ਹੈ, ਜੋ ਬਾਅਦ ਦੇ ਵਿੱਚ ਸਾਡੇ ਹੋਇਆ, ਚੜ੍ਹਦੇ ਪੰਜਾਬ ਦੇ ਅੰਦਰ ਵੀ ਗਾਣਿਆਂ ਦੇ ਅੰਦਰ ਆਇਆ, ਮੁੱਛਾਂ ਛੁੱਛਾਂ ਨੂੰ ਵੱਟ ਦੇ ਕੇ ਜੱਟਿਜ਼ਮ ਨੂੰ, ਜੱਟਵਾਦ ਨੂੰ ਪ੍ਰਮੋਟ ਕੀਤਾ ਗਿਆ ਔਰ ਸੁਪੀਰੀਅਰ ਆਪਣੇ ਆਪ ਨੂੰ ਸਮਝਿਆ ਗਿਆ। ਲਹਿੰਦੇ ਪੰਜਾਬ ਦੇ ਅੰਦਰ ਵੀ ਕਿਸੇ ਨੇ ਕਿਹਾ ਮੈਂ ਰਾਜਪੂਤ, ਕਿਸੇ ਨੇ ਕਿਹਾ ਮੈਂ ਮਲਕ, ਕਿਸੇ ਨੇ ਕਿਹਾ ਮੈਂ ਰਾਈ, ਕਿਸੇ ਨੇ ਕਿਹਾ ਮੈਂ ਜੱਟ। ਸੋ ਉਹ ਜਿਹੜੇ ਬਿਹੇਵੀਅਰਸ ਹਨ ਇਹ ਸਾਡੇ ਗੋਰੇ ਦੇ ਪੈਦਾ ਕੀਤੇ ਹੋਏ। ਇਸ ਕਲਚਰ 'ਤੇ ਸਾਨੂੰ ਕੋਈ ਫਖਰ ਖਾਸ ਨਹੀਂ ਹੈ ਔਰ ਨਾ ਇਸ ਨੂੰ ਸਾਡੀ ਜਿਹੜੀ ਸਿਵਲਾਈਜੇਸ਼ਨ ਹੈ ਤਹਿਜ਼ੀਬ ਦੇ ਅੰਦਰ
ਉਹ ਡਲਣਾ ਚਾਹੀਦਾ ਹੈ। ਸਾਨੂੰ ਆਪਣੇ ਕਲਚਰ ਦੀ ਇਸ ਤਰੀਕੇ ਦੀ ਅਗਰ ਕੋਈ ਚੀਜ਼ ਆ ਜਾਂਦੀ ਤਾਂ ਉਹਦੇ ਅੱਗੇ ਸਾਨੂੰ ਆਪ ਹੀ ਖੜ੍ਹੇ ਹੋਣਾ ਚਾਹੀਦਾ। ਖੂਬਸੂਰਤ ਰਵਾਇਤਾਂ ਨੂੰ ਕਲਚਰ ਬਣਨਾ ਚਾਹੀਦਾ ਔਰ ਉਸੇ ਨੂੰ ਤਹਿਜ਼ੀਬਾਂ ਦੇ ਵਿੱਚ ਅੱਗੇ ਡਲਣਾ ਚਾਹੀਦਾ। ਉਹਦੇ ਨਾਲ ਕਹਿੰਦੇ ਵੀ ਕੌਮਾਂ ਦੀ ਤੁਹਾਡੀ ਉਹ ਇੱਜ਼ਤ ਵੀ ਵੱਧਦੀ ਹੈ, ਕਦਰ ਵੀ ਵੱਧਦੀ ਹੈ। ਜੇ ਅਸੀਂ ਉਹ ਪੁੱਠੀਆਂ ਚੀਜ਼ਾਂ ਅਡਾਪਟ ਕਰਾਂਗੇ ਤੇ ਜ਼ਾਹਰੀ ਗੱਲ ਹੈ ਉਹਦੇ ਨੈਗੇਟਿਵ ਇੰਪੈਕਟ ਵੀ ਬਹੁਤ ਹੁੰਦੇ। ਬਿਲਕੁਲ। ਅੱਛਾ, ਪੰਜਾਬੀ ਆਪਣੀ ਜ਼ੁਬਾਨ ਨਾਲ, ਆਪਣੀ ਮਾਦਰੀ ਜ਼ੁਬਾਨ ਨਾਲ ਪਿਆਰ ਕਿਉਂ ਨਹੀਂ ਕਰਦੇ? ਕੀ ਲੱਗਦਾ ਸਾਨੂੰ? ਪਾਣੀ ਦਾ ਗੁੱਟ ਲਾ ਲਈਏ, ਲਾਓ ਤੇ ਫਿਰ ਇਹਦੇ ਤੇ ਆਉਂਦੇ ਆ। ਇਹ ਪਾਣੀ ਆ, ਸਾਦਾ ਪਾਣੀ ਹੈ ਭਾਈ ਜਾਨ, ਬਿਲਕੁਲ ਸਾਦਾ। ਹਾਂ, ਇਹ ਢਿੱਲੋਂ ਸਾਹਿਬ ਨੇ ਤੁਹਾਨੂੰ ਸ਼ੱਕ ਪਾ ਦਿੱਤਾ। ਜਿੰਨਾ ਤੁਸੀਂ ਗੁੱਟ ਕੇ ਕਿਹਾ ਹੈ ਨਾ, ਤੇ ਉਹ ਲੱਗਦਾ ਨਾ ਫਿਰ ਇਹ ਗੁੱਟ ਤਾਂ ਫਿਰ ਜਿਵੇਂ ਜਿਵੇਂ ਅਸੀਂ ਜਾਵਾਂਗੇ ਸਾਡੇ ਬਾਹਰ ਦੇ ਲਹਿਜੇ 'ਚ ਨਾ, ਇਹ ਫਿਰ ਗੁੱਟ ਨਹੀਂ, ਇਹ ਗੁੱਟ ਹੀ ਬਣੇਗਾ। ਇਹ ਗੁੱਟ ਹੀ ਬਣੇਗਾ ਤਾਂ ਉੱਥੇ ਡਿੱਡ ਨਹੀਂ, ਉੱਥੇ ਡੇਢ ਹੀ ਬਣੇਗਾ, ਢਿੱਡ ਹੀ ਬਣੇਗਾ ਪੂਰਾ। ਇੰਜ ਬਿਆਨ ਜਿਹੜਾ ਨਾ ਬਾਹਰ ਦੇ ਲਹਿਜੇ ਦਾ। ਜਿਵੇਂ ਮੈਂ ਅੱਗੇ ਇੱਕ ਪੋਡਕਾਸਟ ਵੀ ਕੀਤੀ ਸੀ ਉਹ ਸ਼ਮੈਲਾ ਨਾਲ, ਜੀ ਤੇ ਉਹ ਮਤਲਬ ਹੁਣ ਆਮ ਫਾਮ ਜਿਹੜੇ ਸ਼ਹਿਰੀ ਬਰਗਰ ਬੱਚੇ ਨੇ, ਉਹ ਕਹਿੰਦੇ ਵੀ ਢਿੱਲੋਂ ਸਾਹਿਬ, ਢਿੱਲੋਂ ਸਾਹਿਬ। ਜਿੰਨੀ ਦੇਰ ਮੂੰਹ ਭਰ ਕੇ ਨਾ ਫਿਰ ਢਿੱਲੋਂ ਸਵਾਲ ਨਹੀਂ ਹੁੰਦਾ। ਢਿੱਲੋਂ ਸਾਹਿਬ। ਸੋ ਜੀ, ਆਉਂਦੇ ਆ ਤੁਹਾਡੇ ਸਵਾਲ ਤੇ। ਢਿੱਲੋਂ ਸਾਹਿਬ ਦਾ ਸਾਹਮਣੇ ਬੈਠੇ ਹੋ ਤੇ ਮੈਂ ਤੁਹਾਡੇ ਸਵਾਲ ਵੱਲ, ਉਹ ਦੂਸਰੀਆਂ ਗੱਲਾਂ ਵੱਲ ਚਲੇ ਗਏ। ਇੱਕ ਵਾਰੀ ਹੋਰ ਕਰੋ ਨਾ। ਵਟੂ ਸਾਹਿਬ, ਇੱਕ ਬੜਾ ਲਾਈਟ ਜਿਹਾ ਤੇ ਅਹਿਮ ਕੁਐਸਚਨ ਜੀ, ਕਿ ਪੰਜਾਬੀ ਆਪਣੀ ਜ਼ੁਬਾਨ ਨਾਲ ਪਿਆਰ ਕਿਉਂ ਨਹੀਂ ਕਰਦੇ? ਤੇ ਇਹ ਰਵੱਈਆ ਸ਼ੁਰੂ ਤੋਂ ਆ ਜਾਂ ਹੁਣ ਵੇਖਣ ਨੂੰ ਆਉਂਦਾ? ਢਿੱਲੋਂ ਸਾਹਿਬ, ਕੋਈ ਵੀ ਇੱਕ ਅਮਲ ਹੁੰਦਾ ਹੈ ਨਾ, ਕੋਈ ਵੀ ਚੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ, ਤੇ ਉਹਦੇ ਪਿੱਛੇ ਉਸ ਦਾ ਹੋਣਾ ਜਾਂ ਨਾ ਹੋਣਾ ਹੁੰਦਾ ਹੈ। ਕੋਈ ਵੀ ਕੌਮ ਦਾ ਕੋਈ ਵੀ ਬੰਦਾ ਹੈ, ਤੇ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਉਹ ਬੰਦਾ ਆਪਣੀ ਜ਼ੁਬਾਨ ਤੋਂ ਦੂਰ ਹੋ ਗਿਆ? ਆਟੋਮੈਟਿਕਲੀ ਤਾਂ ਨਹੀਂ ਹੋ ਗਿਆ, ਆਪਣੇ ਤੌਰ 'ਤੇ ਤਾਂ ਨਹੀਂ ਹੋ ਗਿਆ ਕਿ ਅਚਾਨਕ ਐਸਾ ਕੁਝ ਹੋਇਆ ਕਿ ਉਸਨੇ ਕਿਹਾ ਨਾ 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 ਮੈਂ ਪੰਜਾਬੀ ਨਹੀਂ ਬੋਲਦਾ। ਗ੍ਰੈਜੂਅਲੀ, ਸਟੈਪ ਵਾਈਜ਼ ਨਾ ਪੰਜਾਬੀਆਂ ਨੂੰ ਪੰਜਾਬੀ ਤੋਂ ਦੂਰ ਕੀਤਾ ਗਿਆ। ਹੁਣ ਕਦੋਂ ਤੋਂ ਦੂਰ ਕੀਤਾ ਜਾ ਰਹੀ ਹੈ? ਇੱਕ ਤਾਂ ਇਹ ਹੈ ਕਿ ਪੰਜਾਬੀ ਦੇ ਨਾਲ ਇੱਕ ਦੁਖਾਂਤ ਜਿਹੜਾ ਜੁੜਿਆ ਹੋਇਆ ਕਿ ਇਹ ਹਮੇਸ਼ਾ ਤੋਂ ਲੋਕਾਂ ਦੀ ਬੋਲੀ ਰਹੀ ਹੈ। ਇਹ ਦਰਬਾਰਾਂ ਦੀ ਬੋਲੀ ਨਹੀਂ ਰਹੀ, ਬਾਦਸ਼ਾਹਾਂ ਦੀ ਬੋਲੀ ਨਹੀਂ ਰਹੀ। ਬਾਦਸ਼ਾਹ ਜਿਹੜਾ ਹੁੰਦਾ ਉਹ ਡੰਡੇ ਦੇ ਜ਼ੋਰ 'ਤੇ ਆਪਣੀ ਬੋਲੀ ਮਨਵਾਉਂਦਾ ਹੈ, ਲੇਕਿਨ ਜਦੋਂ ਇੱਥੇ ਡੰਡੇ ਦੇ ਜ਼ੋਰ 'ਤੇ ਬੋਲੀ ਉਹ ਆਪਣੀ ਮਨਵਾ ਰਹੇ ਸਨ, ਨਾਲ ਪੈਰਲਲ ਨਾਲ ਨਾ ਪੰਜਾਬੀ ਵੀ ਆਪਣਾ ਗਰੋ ਕਰ ਰਹੀ ਸੀ। ਹੁਣ ਅਗਰ ਅਸੀਂ ਦੇਖੀਏ ਤੇ ਬਾਬਾ ਫਰੀਦ ਜਿੱਥੇ ਫਾਰਸੀ ਦੇ ਵਿੱਚ ਸ਼ਾਇਰੀ ਕਰ ਰਹੇ ਸਨ, ਪੰਜਾਬੀ ਦੇ ਅੰਦਰ ਵੀ ਕਰ ਰਹੇ ਸਨ। ਅੱਗੇ ਆਉਂਦੇ ਹਾਂ ਅਸੀਂ, ਸ਼ਾਹ ਹੁਸੈਨ ਫਾਰਸੀ ਦੇ ਅੰਦਰ ਵੀ ਕਰ ਰਹੇ ਸਨ, ਪੰਜਾਬੀ ਦੇ ਅੰਦਰ ਵੀ ਕਰ ਰਹੇ ਸਨ। ਬੁੱਲੇ ਸ਼ਾਹ ਸਾਨੂੰ ਪਤਾ ਨਹੀਂ ਹੈ, ਲੇਕਿਨ ਫਾਰਸੀ ਦੇ ਵੀ ਬਹੁਤ ਵੱਡੇ ਸ਼ਾਇਰ ਸਨ। ਇਸੇ ਤਰੀਕੇ ਦੇ ਆਲਮ ਸਨ, ਇਹ ਸਾਰੇ ਫਾਰਸੀ ਦੇ ਵੀ ਸਾਰੇ ਆਲਮ ਸਨ ਤੇ ਨਾਲ ਪੰਜਾਬੀ ਦੇ ਸਨ। ਇਹਨਾਂ ਸੂਫੀਆਂ ਨੇ ਪੰਜਾਬੀ ਦਾ ਇੱਕ ਮਿਜ਼ਾਜ ਜਿਹੜਾ ਸੀ ਉਹ ਅਵਾਮੀ ਬਣਾਉਣ ਦੇ ਵਿੱਚ ਬੜਾ ਭਰਪੂਰ ਕਿਰਦਾਰ ਅਦਾ ਕੀਤਾ। ਸੋ ਪੰਜਾਬੀ ਨਾਲ ਚੱਲਦੀ ਰਹੀ। ਹੁਣ ਪੰਜਾਬੀ ਨੂੰ ਜਿਹੜਾ ਪਿਛਲਾ ਗੇਰ ਹੈ, ਇਸ ਤੋਂ ਦੂਰੀ ਦਾ ਗੇਰ ਹੈ, ਉਹ ਲੱਗਦਾ ਹੈ ਜਦੋਂ ਇੱਥੇ ਗੋਰਾ ਆਉਂਦਾ ਹੈ। ਇੱਥੇ ਰਾਏ ਅਹਿਮਦ ਖਾਂ ਖਰਲ ਔਰ ਉਹਨਾਂ ਦੇ ਸਾਥੀ, ਉਹਨਾਂ ਦੀ ਇੱਕ ਵੱਡੀ ਰੈਜ਼ਿਸਟੈਂਸ ਆਉਂਦੀ ਹੈ। ਔਰ ਇਹ ਉਸ ਤੋਂ ਪਹਿਲੇ ਵੀ ਜਦੋਂ ਇੱਥੇ ਪੰਜਾਬੀਆਂ ਦਾ ਆਪਣਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਹੈ ਸੀ 1839 ਤੱਕ, ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, ਪੂਰੇ 10 ਸਾਲ ਇੱਥੇ ਪੰਜਾਬ ਦੇ ਅੰਦਰ ਜੰਗਾਂ ਲੱਗਦੀਆਂ ਹਨ। ਗੋਰਾ ਕੋਈ ਸੌਖਾ ਪੰਜਾਬ ਫਤਿਹ ਨਹੀਂ ਕਰ ਲੈਂਦਾ ਔਰ ਸਭ ਤੋਂ ਅਖੀਰ ਤੇ ਪੰਜਾਬ ਨੂੰ ਫਤਿਹ ਕਰਦਾ। ਪੰਜਾਬੀ ਬਹੁਤ ਵੱਡੀ ਰੈਜ਼ਿਸਟੈਂਸ ਦਿੰਦੇ ਨੇ, ਚੇਲਿਆਂ ਵਾਲੀ ਹੋਵੇ, ਗੁਜਰਾਤ ਹੋਵੇ, ਜਿੱਥੇ ਵੀ ਗਏ। ਐਂਡ ਤੇ ਕਿਉਂਕਿ ਉਸ ਵੇਲੇ ਦੀ ਇੱਕ ਦੁਨੀਆ ਦੀ ਸੁਪਰ ਪਾਵਰ ਸੀ ਔਰ ਪੰਜਾਬੀਆਂ ਦੇ ਅੰਦਰ ਆਪਣੇ ਲੋਕਾਂ ਦੀ ਗੱਦਾਰੀਆਂ, ਡੋਗਰਿਆਂ ਦੀਆਂ ਗੱਦਾਰੀਆਂ, ਪੰਜਾਬ 'ਤੇ ਕਬਜ਼ਾ ਹੋ ਜਾਂਦਾ ਹੈ ਗੋਰੇ ਦਾ। ਹੁਣ ਗੋਰਾ ਉਸ ਤੋਂ ਬਾਅਦ ਨਾਲ ਹੀ ਕੋਈ ਅਗਲੇ 7-8 ਸਾਲਾਂ ਦੇ ਵਿੱਚ ਇੱਕ ਦੁਨੀਆ ਦੀ ਵੱਡੀ ਅਵਾਮੀ ਰੈਜ਼ਿਸਟੈਂਸ ਜਿਹੜੀ ਰਾਏ ਅਹਿਮਦ ਖਾਂ ਖਰਲ ਔਰ ਬਾਕੀ ਕਬੀਲੇ ਉਹ ਲੜਦੇ ਨੇ ਗੋਰੇ ਦੇ ਅਗੇਂਸਟ। ਟੈਕਸੇਸ਼ਨ ਸਿਸਟਮ ਦੇਣ ਤੋਂ ਇਨਕਾਰ ਕਰਦੇ ਨੇ, ਟੈਕਸ ਦੇਣ ਤੋਂ ਇਨਕਾਰ ਕਰਦੇ ਨੇ। ਉਹ ਸਿਸਟਮ ਦਾ ਇਨਕਾਰ ਹੈ ਉਸ ਵੇਲੇ ਦਾ ਗੋਰੇ ਨੂੰ ਆਪਣੀ ਪੈ ਜਾਂਦੀ। ਸੋ ਉਹ ਸਾਰਾ ਜਦੋਂ ਇਹ ਕੰਟਰੋਲ ਕਰ ਲੈਂਦਾ, ਉਹਦੇ ਦਰਜਨਾਂ ਬਸਤੀਆਂ ਸਾੜੀਆਂ ਜਾਂਦੀਆਂ, ਲੋਕਾਂ ਨੂੰ ਸਜ਼ਾਵਾਂ ਆਉਂਦੀਆਂ ਨੇ ਕਾਲੇ ਪਾਣੀਆਂ ਦੀਆਂ। ਉਸ ਤੋਂ ਬਾਅਦ ਇਹ ਦੇਖਦਾ ਹੈ ਕਿ ਯਾਰ ਇਹ ਕੀ ਵਜ੍ਹਾ ਹੈ, ਮੈਂ ਕੀ ਐਸਾ ਕਰਾਂ ਕਿ ਇਹ ਜਿਹੜੀ ਸ਼ੇਰਾਂ ਦੀ ਕੌਮ ਹੈ ਇਹ ਭੇਡਾਂ ਬਣ ਜਾਣ। ਅਤੇ ਫਿਰ ਉਹਦੇ ਅੰਦਰੋਂ ਉਹਦੀ ਰੂਹ ਕੱਢਦਾ। ਉਹ ਰੂਹ ਸੀ ਇੱਥੋਂ ਦੀ ਜ਼ੁਬਾਨ ਪੰਜਾਬੀ ਨੂੰ। ਫਿਰ ਪੰਜਾਬੀ ਦੀ ਥਾਂ 'ਤੇ ਫੋਰਟ ਵਿਲੀਅਮ ਕਾਲਜ ਬਣਿਆ ਔਰ ਉਹਦੇ ਅੰਦਰ ਉਰਦੂ ਬਣਾਈ ਗਈ, ਇੱਕ ਲਸ਼ਕਰੀ ਲੈਂਗੁਏਜ ਬਣਾਈ ਗਈ। ਫਿਰ ਪੰਜਾਬ 'ਤੇ ਉਹ ਇੱਕ ਤਰ੍ਹਾਂ ਦੀ ਮੁਸੱਲਤ ਕਰ ਦਿੱਤੀ ਗਈ। ਕੋਈ ਪੰਜਾਬੀਆਂ ਨੇ ਸ਼ੌਕ ਦੇ ਨਾਲ ਉਰਦੂ ਨੂੰ ਪਹਿਲੇ ਨਹੀਂ ਤਸਲੀਮ ਕੀਤਾ ਸੀ। ਇਹੀ ਚੱਲ ਰਹੀ ਸੀ, ਪੰਜਾਬੀ ਦੀ ਟੋਟਲ ਨਿਗੇਸ਼ਨ ਹੋ ਗਈ ਉਰਦੂ ਦੇ ਨਾਲ। ਹੁਣ ਇਨਸਾਨ ਦੀ ਸੋਚ ਇਹੀ ਹੁੰਦੀ ਹੈ ਜੋ ਤੁਸੀਂ ਮੈਂ ਸੋਚ ਰਹੇ ਹੋ, ਸਾਨੂੰ ਰੋਜ਼ੀ ਰੋਟੀ ਵੀ ਚਾਹੀਦੀ ਹੋਏਗੀ, ਮੈਨੂੰ ਇਹ ਵੀ ਹੋਏਗਾ ਕਿ ਮੇਰੇ ਘਰ ਦੀ ਲੋੜ ਕੀ ਹੈ, ਤੁਹਾਨੂੰ ਵੀ ਇਹ ਹੋਏਗਾ ਕਿ ਮੇਰੇ ਘਰ ਦੀ ਕੀ ਲੋੜ ਹੈ ਔਰ ਜਿੰਦਿਆਂ ਮੈਂ ਪੂਰੀਆਂ ਵੀ ਕਰਨੀਆਂ।
ਇਹ ਲੋੜ ਜਿਹੜੀ ਸੀ ਇਹ ਸਾਰੀ ਉਰਦੂ ਦੇ ਨਾਲ ਨੱਥੀ ਕਰ ਦਿੱਤੀ ਗਈ, ਪੰਜਾਬੀ ਦੇ ਨਾਲ ਕੋਈ ਲੋੜ ਨੱਥੀ ਨਹੀਂ ਕੀਤੀ ਗਈ। ਫਿਰ ਇਹਦਾ ਜਿਹੜਾ ਅਪਗ੍ਰੇਡ ਹੋਣਾ ਸੀ ਮੁਆਸ਼ਰੇ ਦੇ ਅੰਦਰ, ਜਿਹੜੇ ਉਰਦੂ ਸ਼ਾਇਰ ਸਨ ਉਹਨਾਂ ਨੂੰ ਬੜੇ ਵਜ਼ੀਫੇ ਮਿਲਦੇ ਸਨ, ਬੱਲੇ ਬੱਲੇ ਉਹਨਾਂ ਦੀ ਹੁੰਦੀ ਸੀ, ਬਾਦਸ਼ਾਹਾਂ ਦੇ ਨੇੜੇ ਹੁੰਦੇ ਸਨ। ਤੇ ਜਿਹੜੇ ਪੰਜਾਬੀ ਲਿਖਦੇ ਸਨ ਉਸ ਵੇਲੇ ਲਿਖ ਰਹੇ ਸਨ, ਮੀਆਂ ਮੁਹੰਮਦ ਬਖਸ਼ ਹੋਰੀ, ਉਹ ਦੂਰ ਸਨ, ਉਹ ਆਵਾਮ ਦੇ ਨੁਮਾਇੰਦੇ ਸਨ। ਉਰਦੂ ਲਿਖਣ ਵਾਲੇ ਗੋਰੇ ਦੇ ਨੁਮਾਇੰਦੇ ਉਸ ਵੇਲੇ ਬਣ ਰਹੇ ਸਨ। ਸੋ ਉਹਨਾਂ ਨੂੰ ਸਾਰੇ ਫਾਇਦੇ ਮਿਲ ਰਹੇ ਸਨ ਜੋ ਸਰਕਾਰਾਂ ਵੱਲੋਂ ਮਿਲ ਰਹੇ ਸਨ, ਤੇ ਪੰਜਾਬੀਆਂ ਨੂੰ ਕੁਝ ਨਹੀਂ ਮਿਲਿਆ। ਫਿਰ ਹੁਣ ਮੀਆਂ ਮੁਹੰਮਦ ਬਖਸ਼ ਜਿਹੇ ਲੋਕ ਕਿਤਨੇ ਲੋਕ ਸਨ, ਦਰਜਨਾਂ ਲੋਕ ਸਨ ਜਿਹੜੇ ਆਪਣੀ ਬੋਲੀ ਦੇ ਨਾਲ ਖੜੇ ਰਹੇ, ਆਪਣੀ ਬੋਲੀ ਦੇ ਅੰਦਰ ਸ਼ਾਇਰੀ ਕਰਦੇ ਰਹੇ। ਦੂਸਰੇ ਐਂਡ ਤੇ ਕੱਟ ਕੇ ਤੇ ਆਪਣੇ ਫਾਇਦਿਆਂ ਦੇ ਨਾਲ ਲੋਕ ਉਹ ਜੁੜ ਗਏ। ਨੌਕਰੀਆਂ ਕਿਹਨਾਂ ਨੂੰ ਮਿਲਣ ਲੱਗ ਗਈਆਂ, ਜਿਹੜੇ ਲਖਨਊ ਦੇ ਲੋਕ ਇੱਥੇ ਆਏ ਹੋਏ ਸਨ। ਜਦੋਂ ਲਖਨਊ ਦੇ ਲੋਕਾਂ ਨੂੰ ਦੇਖਿਆ ਪੰਜਾਬੀਆਂ ਨੇ ਕਿ ਸੌਖੇ ਨੇ, ਤੇ ਉਹਨਾਂ ਨੇ ਵੀ ਫਿਰ ਪੜ੍ਹਨ ਦਾ ਜਿਹੜਾ ਸਿਸਟਮ ਸੀ, ਜਿਹੜਾ ਐਜੂਕੇਸ਼ਨ ਸਿਸਟਮ ਸੀ, ਉਹਦੇ ਅੰਦਰ ਤਾਂ ਸਾਰੀ ਉਰਦੂ ਸੀ। ਸੋ ਉਹਨਾਂ ਨੇ ਉਰਦੂ ਅਡਾਪਟ ਕਰ ਲਈ। ਪੰਜਾਬੀ ਸਟੈਪ ਬਾਈ ਸਟੈਪ ਉਹ ਨਿਗੇਟ ਹੁੰਦੀ ਹੈ। ਸੋ ਕੋਈ ਵੀ ਜ਼ਬਾਨ ਜਿਹੜੀ ਤੁਹਾਡੀ ਕਾਰ ਵਪਾਰ ਦਾ ਹਿੱਸਾ ਨਹੀਂ ਰਹਿੰਦੀ, ਉਹ ਜ਼ਬਾਨ ਦੇ ਨਾਲ ਫਿਰ ਇਹੀ ਰਵੱਈਏ ਹੁੰਦੇ ਨੇ। ਪਾਕਿਸਤਾਨ ਬਣ ਜਾਂਦਾ 1947 ਦੇ ਵਿੱਚ, ਤੇ ਬਾਅਦ ਦੇ ਵਿੱਚ ਇੱਥੇ ਪੰਜਾਬੀ ਦਾ ਕੋਈ ਪੜ੍ਹਾਈ ਦਾ ਕੋਈ ਕੁਛ ਨਹੀਂ। ਹਾਲਾਂਕਿ ਆਜ਼ਾਦੀ ਤਾਂ ਇਹ ਸੀ ਨਾ ਕਿ ਲੋਕਾਂ ਨੂੰ ਲਿੰਗੁਅਲ ਆਜ਼ਾਦੀ ਵੀ ਮਿਲੇ, ਲੋਕਾਂ ਨੂੰ ਕਲਚਰ ਦੀ ਆਜ਼ਾਦੀ ਵੀ ਮਿਲੇ, ਲੇਕਿਨ ਇੱਥੇ ਸਾਡੇ ਤੇ ਜਿਹੜਾ ਸੀ ਲਖਨਵੀ ਤਹਿਜ਼ੀਬ, ਲਖਨਊ ਦਾ ਇੱਕ ਜਿਹੜਾ ਸਾਰਾ ਕੁਛ ਸਿਵਲਾਈਜੇਸ਼ਨ ਸੀ, ਉਹਨੂੰ ਉੱਚਾ ਬਣਾ ਕੇ ਜਿਹੜੀ ਪੰਜਾਬੀ ਸਿਵਲਾਈਜੇਸ਼ਨ ਸੀ ਉਹਨੂੰ ਹੀਣਾ ਬਣਾ ਦਿੱਤਾ ਗਿਆ। ਉਹਦੇ ਅੰਦਰ ਜਿਹੜੀ ਬਿਊਰੋਕ੍ਰੇਸੀ ਸੀ ਉਹ ਸਾਰੀ ਉਰਦੂ ਸਪੀਕਿੰਗ ਬਿਊਰੋਕ੍ਰੇਸੀ ਹੈ ਸੀ। ਪੰਜਾਬੀ ਕੋਈ ਹੈ ਸਨ ਤੇ ਪੰਜਾਬੀਆਂ ਨੂੰ ਆਪਣਾ ਆਪ ਲੱਗਾ ਕਿ ਮੈਂ ਤਾਂ ਖਤਮ ਹੋ ਜਾਵਾਂਗਾ, ਮੇਰਾ ਤਾਂ ਕੋਈ ਫਿਊਚਰ ਨਹੀਂ ਅਗਰ ਮੈਂ ਉਰਦੂ ਔਰ ਅੰਗਰੇਜ਼ੀ ਦੇ ਨਾਲ ਨਹੀਂ ਜੁੜਾਂਗਾ। ਸੋ ਉਹ ਫਿਰ ਉਸ ਨੇ ਟੋਟਲੀ ਆਪਣੀ ਨਿਗੇਸ਼ਨ ਸ਼ੁਰੂ ਕਰ ਦਿੱਤੀ। ਫਿਰ ਉਹ ਕਲਾਸ ਸਿਸਟਮ ਡਿਵੈਲਪ ਕੀਤਾ ਕਿ ਇਹ ਮਾਤੜਾਂ ਦੀ ਜ਼ਬਾਨ ਹੈ, ਇਹ ਜਹਿਲਾਂ ਦੀ ਜ਼ਬਾਨ ਹੈ। ਉਹਦੇ ਅੰਦਰ ਫਿਰ ਜਿਹੜਾ PTV ਦਾ ਕਿਰਦਾਰ ਹੈ, ਜਿਹੜਾ PTV ਦੇ ਅੰਦਰ ਡਰਾਮੇ ਫਿਰ ਚੱਲੇ, ਉਹਦੇ ਅੰਦਰ ਜਿਹੜਾ ਰੇਡੀਓ ਪਾਕਿਸਤਾਨ ਦਾ ਜਿਹੜਾ ਸਰਕਾਰੀ ਨੈਰੇਟਿਵ ਸੀ, ਉਸ ਨੇ ਫਿਰ ਆਪਣੀ ਬੋਲੀ ਤੋਂ ਤੋੜ ਦਿੱਤਾ ਔਰ ਪੰਜਾਬੀ ਟੋਟਲੀ ਟੁੱਟ ਗਿਆ, ਕਿਉਂਕਿ ਪੰਜਾਬੀ ਦੇ ਅੰਦਰ ਕੋਈ ਕਸ਼ਿਸ਼ ਰਹੀ ਨਹੀਂ ਸੀ। ਲੇਕਿਨ ਨਾਲ ਨਾਲ ਹੁੰਦੇ ਕੁਝ ਪੰਜਾਬੀ ਹੈ ਸਨ ਜਿਹੜੇ ਪੰਜਾਬੀ ਦੀ ਗੱਲ ਕਰਦੇ ਰਹੇ। ਹੁਣ ਜਿਹੜਾ ਤੁਸੀਂ ਇਸ ਸਵਾਲ, ਇਹ ਤੇ ਤੁਹਾਡੇ ਸਵਾਲ ਦਾ ਪਹਿਲਾ ਹਿੱਸਾ। ਦੂਸਰਾ ਹਿੱਸਾ ਕਿ ਕਿਆ ਪੰਜਾਬੀਆਂ ਨੇ ਕਦੀ ਪਿਆਰ ਕੀਤਾ? ਸਰ, ਇਹ ਪੰਜਾਬੀਆਂ ਨੇ ਪਿਆਰ ਕੀਤਾ ਹੀ ਸੀ। ਤੇ ਇਤਨਾ ਵੱਡਾ ਜਿਹੜਾ ਸਾਡੇ ਕੋਲ ਲਿਟਰੇਚਰ ਆਉਂਦਾ ਹੈ ਸਦੀਆਂ ਦਾ, ਉਹ ਜ਼ਬਾਨ ਦੇ ਨਾਲ ਪਿਆਰ ਦਾ ਹੀ ਸੀ। ਨਹੀਂ ਤਾਂ ਬਾਬਾ ਫਰੀਦ ਵੀ ਉਸ ਵੇਲੇ ਖਾਲੀ ਪਰਸ਼ੀਅਨ ਲਿਖਦੇ। ਉਸ ਤੋਂ ਬਾਅਦ ਦੇ ਜਿਤਨੇ ਸ਼ਾਇਰ ਸਨ, ਜੋਗੀ ਸਾਹਿਬਾਨ ਸਨ, ਜਿਹੜੇ ਗੁਰੂ ਸਾਹਿਬਾਨ ਸਨ, ਇਹ ਸਾਰੇ ਫਿਰ ਪਰਸ਼ੀਅਨ ਲਿਖਦੇ, ਦਰਬਾਰ ਦੇ ਨਾਲ ਜੁੜਦੇ ਤੇ ਬੱਲੇ ਬੱਲੇ ਹੁੰਦੀ। ਲੇਕਿਨ ਪੰਜਾਬੀਆਂ ਨੂੰ ਆਪਣੀ ਜ਼ਬਾਨ ਦੇ ਨਾਲ ਪਿਆਰ ਹੈ ਸੀ। ਤੇ ਅੱਜ ਕੋਈ ਸਾਡੇ ਕੋਲ 1000 ਸਾਲ ਦਾ ਜਿਹੜੀ ਸਾਡੇ ਕੋਲ ਲਿਟਰੇਚਰ ਪਿਆ, ਉਹ ਸਾਡੇ ਕੋਲ ਅੱਜ ਸਾਡਾ ਫਖਰ ਬਣਦਾ। ਲਿਟਰੇਚਰ ਤੋਂ ਹੀ ਮੇਰੇ ਦਿਮਾਗ 'ਚ ਇੱਕ ਹੋਰ ਸਵਾਲ ਆਉਂਦਾ ਸੀ। ਮੈਂ ਕਿਹਾ ਉਹਦੀ ਵੀ ਥੋੜ੍ਹੀ ਜਿਹੀ ਨਖਿੱਧੀ ਆਪਾਂ ਵੀ ਉਹਦੀ ਖੁਲਾਸਾ ਥੋੜ੍ਹਾ ਜਿਹਾ ਕਰੀਏ। ਜਿਹੜੇ ਪੰਜਾਬ ਦੇ ਅਸਲ ਹੀਰੋ ਨੇ, ਜਿਵੇਂ ਰਾਏ ਅਹਿਮਦ ਖਾਂ ਖਰਲ ਦੀ ਗੱਲ ਹੁੰਦੀ ਹੈ ਜੀ ਜੀ, ਜਦੋਂ ਅੰਗਰੇਜ਼ ਸਰਕਾਰ ਆਉਂਦੀ ਆ, ਅੰਗਰੇਜ਼ ਸਰਕਾਰ ਜਿਵੇਂ ਆਖਿਆ ਵੀ ਆਪਣੇ ਮੁਨਸ਼ੀ ਤੇ ਆਪਣੇ ਉਹਨਾਂ ਦੇ ਤਾਰੀਖ ਲਿਖਣ ਵਾਲੇ, ਤਾਰੀਖ ਤਾਂ ਉਹਨਾਂ ਦੇ ਆਪਣੇ। ਸਾਨੂੰ ਫਿਰ ਰਾਏ ਅਹਿਮਦ ਖਾਂ ਖਰਲ ਦੀ ਬਹਾਦਰੀ ਦੇ ਕਿੱਸੇ, ਉਹਦਾ ਲਿਟਰੇਚਰ ਉਹ ਕਿੱਥੋਂ ਮਿਲਦਾ ਜਿਹੜਾ ਜਿੰਨਾ ਛੋਟਾ ਮੋਟਾ ਹੁਣ ਤੱਕ ਸਾਡੇ ਕੋਲ ਪਹੁੰਚਿਆ? ਉਹ ਇਸ ਲਈ ਨੇ ਸਾਨੂੰ ਮਿਲ ਪਾਇਆ ਨਾ, ਇੱਕ ਮਿਲਿਆ ਤਾਂ ਸਾਨੂੰ ਸਹੀ, ਲੇਕਿਨ ਹੁਣ ਜਿਹੜਾ ਜਦੋਂ ਗੋਰਾ ਇੱਥੇ ਆਉਂਦਾ ਹੈ ਤੇ ਗੋਰਾ ਆਪਣੇ ਨਾਲ ਮੁਨਸ਼ੀ ਮੁਸੱਦੀ ਉਹ ਵੀ ਲੈ ਕੇ ਆਇਆ, ਔਰ ਉਹਦੇ ਵਿੱਚ ਜਿਹੜੇ UP-CP ਦੇ ਲੋਕ ਸਨ, ਆਮ ਲੋਕ, ਉਹ ਇੱਥੋਂ ਦੇ ਵੱਡੇ ਤਾਰੀਖਦਾਨ ਬਣ ਗਏ। ਹੁਣ ਨਾਂ ਲਿਆ ਬਗੈਰ ਅਸੀਂ ਕਹਿੰਦੇ ਹਾਂ ਕਿ ਚਲੋ ਨਾਂ ਲੈ ਵੀ ਲੈਂਦੇ ਹਾਂ, ਨਾਂ ਲਿਆ ਬਗੈਰ ਗੱਲ ਪੂਰੀ ਨਹੀਂ ਹੋਣੀ। ਹੁਣ ਜਿਹੜੇ ਕਨਈਆ ਲਾਲ ਕਪੂਰ ਜੇ ਲੋਕ ਹਨ, ਉਹ ਕੌਣ ਸਨ? ਗੋਰੇ ਦੇ ਮੁਨਸ਼ੀ ਸਨ ਨਾ। ਹੁਣ ਗੋਰੇ ਦੇ ਜਿਹੜੇ ਮੁਨਸ਼ੀ ਸਨ, ਉਹ ਕਿਆ ਗੋਰੇ ਦਾ ਜਿਹੜਾ ਨੈਰੇਟਿਵ ਹੈ ਉਸ ਤੋਂ ਹਟ ਕੇ ਉਹਨਾਂ ਨੇ ਲਿਖਣਾ ਸੀ। ਉਸ ਵੇਲੇ ਤੇ ਇਹ ਸੀ ਵੀ ਇਹਨਾਂ ਨੂੰ ਦਬਾਓ, ਇਹਨਾਂ ਦੇ ਅੰਦਰ ਤੁਸੀਂ ਇਸ ਤਰੀਕੇ ਦੀ ਤਾਰੀਖ ਲੈ ਕੇ ਆਓ ਕਿ ਆਪਣੇ ਆਪ ਹੀਣਾ ਮਹਿਸੂਸ ਕਰੇ, ਪੰਜਾਬੀ ਆਪਣੇ ਆਪ ਤੋਂ ਨਫ਼ਰਤ ਫੀਲ ਕਰੇ, ਆਪਣੀ ਜੜ੍ਹਾਂ ਤੋਂ ਨਫ਼ਰਤ ਫੀਲ ਕਰੇ, ਔਰ ਉਹੀ ਹੋਇਆ। ਹੁਣ ਦੂਸਰੇ ਐਂਡ ਤੇ ਤੁਸੀਂ ਰਾਏ ਅਹਿਮਦ ਖਾਂ ਖਰਲ ਦੀ ਗੱਲ ਕੀਤੀ, ਤੇ ਉਹ ਇੱਕ ਪਬਲਿਕ ਜਿਹੜਾ ਨੈਰੇਟਿਵ ਸੀ, ਬਿਆਨੀਆਂ ਜਿਹੜਾ ਸੀ, ਉਹ ਐਸੀ ਡੋਲਿਆਂ ਦੇ ਅੰਦਰ, ਉਹ ਵਾਰਾਂ ਦੇ ਅੰਦਰ, ਉਹ ਨੂਰੀ ਕੈਮੂਕਾ ਦੇ ਜਿਹੜੇ ਉਹਦੇ ਅੰਦਰ ਉਹਨਾਂ ਨੇ ਮਾਈਏ ਲਿਖੇ, ਡੋਲੇ ਲਿਖੇ, ਉਹਦੇ ਅੰਦਰ ਜਿਹੜਾ ਸੀ ਉਹ ਰਾਏ ਅਹਿਮਦ ਖਾਂ ਖਰਲ, ਉਹ ਬਹੁਤ ਬਹਾਦਰ ਇਨਸਾਨ ਹੈ। ਉਹਦੇ ਅੰਦਰ ਪੂਰੇ ਆਸੇ ਪਾਸੇ ਦੇ ਲੋਕ ਰੋ ਰਹੇ ਹਨ ਰਾਏ ਅਹਿਮਦ ਖਾਂ ਖਰਲ ਦੀ ਸ਼ਹਾਦਤ 'ਤੇ ਕਿ ਸਾਡਾ ਹੀਰੋ, ਸਾਡਾ ਸ਼ੇਰ ਉਹ ਸ਼ਹੀਦ ਹੋ ਗਿਆ। ਦੂਸਰੀ ਸਾਈਡ 'ਤੇ ਜਿਹੜਾ ਗੋਰੇ ਦਾ ਨੈਰੇਟਿਵ ਹੈ, ਕਿਤੇ ਉਹਨਾਂ ਨੂੰ ਆ ਕੇ ਮੱਝਾਂ ਚੋਰ ਲਿਖਦਾ ਹੈ, ਕਦੇ ਕੁਝ ਲਿਖਦਾ ਹੈ। ਸੋ ਫੇਸ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਗਰ ਫੇਸ ਬਰਬਾਦ ਨਾ ਕਰਦਾ ਸਾਡੇ ਆਪਣੇ ਹੀਰੋਜ਼ ਦਾ, ਤੇ ਫਿਰ ਸਵਾਲ ਤੇ ਪੈਦਾ ਹੋਣਾ ਸੀ ਨਾ ਕਿ ਇਹ ਸਾਡੇ ਹੀਰੋਜ਼ ਹਨ। ਸੋ ਨਫ਼ਰਤ ਪੈਦਾ ਕੀਤੀ ਗੋਰੇ ਨੇ। ਔਰ ਜਿਹੜੀ ਪੰਜਾਬੀ ਅਸੀਂ ਗੱਲ ਕਰਦੇ ਹਾਂ ਜਾਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ,
ਉਹ ਅਸੀਂ ਇਸ ਲਈ ਕਰਦੇ ਹਾਂ ਕਿ ਜਿਹੜੇ ਸੱਚ ਹੈ ਉਹ ਪੰਜਾਬੀ ਜ਼ੁਬਾਨ ਦੇ ਅੰਦਰ ਹੈ। ਆਮ ਲੋਕਾਂ ਦੀ ਜੋ ਸੋਚ ਸੀ, ਜੋ ਲੋਕਾਂ ਨੇ ਲਿਖਿਆ, ਉਹ ਤੇ ਸਾਰਾ ਪੰਜਾਬੀ ਦੇ ਅੰਦਰ ਹੈ। ਉਹ ਪੰਜਾਬੀ ਦੇ ਅੰਦਰ ਅਸੀਂ ਆਉਂਦੇ ਹਾਂ ਤੇ ਰਾਏ ਅਹਿਮਦ ਖਾਂ ਖਰਲ ਸਾਡਾ ਹੀਰੋ ਹੈ। ਅਗਰ ਦੂਜੀ ਜ਼ੁਬਾਨ ਦੇ ਅੰਦਰ ਜਾਂਦੇ ਹਾਂ ਤੇ ਫਿਰ ਰਾਏ ਅਹਿਮਦ ਖਾਂ ਖਰਲ ਮਵੇਸ਼ੀ ਚੋਰ ਹੈ, ਮੱਝਾਂ ਚੋਰ ਹੈ ਤੇ ਜ਼ਾਲਮ ਹੈ ਤੇ ਉਸ ਵੇਲੇ ਦਾ ਜ਼ੁਲਮ ਕਰਦਾ ਹੈ। ਮੰਨਣਾ ਕਿਸ ਨੂੰ ਹੈ? ਸਾਨੂੰ ਸਰਕਾਰੀ ਬਿਆਨੀਆਂ ਦੀ ਅੱਜ ਕੀ ਵੈਲਿਊ ਹੈ? ਇਤਨਾ ਮਾਡਰਨ ਏਜ ਦੇ ਅੰਦਰ ਅਸੀਂ ਆ ਕੇ ਬੈਠੇ ਹਾਂ। ਅੱਜ ਵੀ ਤੇ ਸਸਪੈਕਟਡ ਹੈ ਨਾ, ਚਾਹੇ ਪੂਰਾ ਮੀਡੀਆ ਖਰੀਦ ਲਿਆ ਜਾਂਦਾ ਹੈ, ਉਹਦੇ ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਚਲਾ ਦਿੱਤੇ ਜਾਂਦੇ ਨੇ, ਲੇਕਿਨ ਉਹਨਾਂ ਇਸ਼ਤਿਹਾਰਾਂ ਦੀ ਵੈਲਿਊ ਕੀ ਹੈ? ਆਮ ਇੱਕ ਬੰਦਾ, ਇੱਕ ਕਿਸਾਨ ਜਿਹੜਾ ਚੀਖਦਾ ਹੈ, ਉਹ ਕਹਿੰਦਾ ਹੈ ਕਿ ਮੇਰੇ ਨਾਲ ਇਹ ਜੋ ਕਰ ਰਹੇ ਹੋ ਤੁਸੀਂ, ਇਹ ਗਲਤ ਕਰ ਰਹੇ ਹੋ, ਉਹਦੀ ਗੱਲ ਜ਼ਿਆਦਾ ਵੈਲਿਊਏਬਲ ਹੈ। ਉਹ ਕਰੋੜਾਂ ਰੁਪਏ ਦੇ ਇਸ਼ਤਿਹਾਰ ਉਹਦੇ ਸਾਹਮਣੇ ਕੁਛ ਨਹੀਂ ਹੁੰਦੇ। ਸੋ ਅਵਾਮੀ ਨੈਰੇਟਿਵ ਹਮੇਸ਼ਾ ਜਿੰਦਾ ਹੈ ਔਰ ਇਹ ਜਿੰਦਾ ਰਹੇਗਾ, ਔਰ ਬੋਲੀ ਜਿਤਨੀ ਮਜ਼ਬੂਤ ਹੋਏਗੀ ਉਤਨਾ ਪਬਲਿਕ ਦਾ ਲੁਕਾਈ ਦਾ ਨੈਰੇਟਿਵ ਉਹ ਜ਼ਿਆਦਾ ਸੁਣਿਆ ਜਾਏਗਾ। ਔਰ ਇਹ ਸੁਣੇ ਜਾਣ ਦਾ ਇਹ ਹੋਏਗਾ ਕਿ ਲੋਕ ਸੱਚ ਦੇ ਨੇੜੇ ਰਹਿਣਗੇ, ਲੋਕ ਝੂਠੇ ਪ੍ਰੋਪੇਗੈਂਡੇ ਤੋਂ ਬਹੁਤ ਦੂਰ ਰਹਿਣਗੇ। ਅੱਛਾ, ਪੰਜਾਬੀ ਦੀ ਗੱਲ ਕਰਦੇ ਆ। ਪੰਜਾਬੀ ਇੱਦਾਂ ਵੱਧ ਚੜ੍ਹ ਕੇ ਮੈਂ ਵੀ ਤੁਹਾਡੇ ਵੱਲੋਂ ਵੇਖ ਕੇ ਮਤਲਬ ਵੀ ਸਾਨੂੰ ਇਹਦੇ ਤੇ ਇਸ ਖਾਸ ਤੇ ਕੰਮ ਕਰਨਾ ਚਾਹੀਦਾ ਤੇ ਸ਼ੁਰੂ ਹੋਇਆ। ਤੁਸੀਂ ਵੈਸੇ ਤੇ ਅਸੀਂ ਵੀ 10-11 ਸਾਲ ਤੋਂ, ਲੇਕਿਨ ਉਹ ਪੰਜਾਬੀ ਨਾਲ ਉਨਸੀਅਤ ਵੀ ਆਇਆ ਸੀ, ਪਿਆਰ ਵੀ ਸੀ, ਸਾਰਾ ਕੁਛ ਹੀ। ਲੇਕਿਨ ਪੰਜਾਬ 'ਚ ਪੰਜਾਬੀ ਲਾਗੂ ਕਰਨਾ ਕਿਉਂ ਜ਼ਰੂਰੀ ਹੈ? ਉਹ ਤੁਹਾਡੇ ਵੱਲੋਂ ਵੇਖ ਕੇ, ਹੋਰ ਜਿਹੜੇ ਸਾਡੇ ਵੱਡੇ ਨੇ ਉਹਨਾਂ ਵੱਲੋਂ ਵੇਖ ਕੇ ਅਸੀਂ ਵੀ ਏਡੇ ਪੜ੍ਹੇ ਲਿਖੇ ਨਹੀਂ, ਏਡੇ ਲਿਟਰੇਰੀ ਨਹੀਂ, ਲੇਕਿਨ ਇਹ ਕੋਸ਼ਿਸ਼ ਕਰਦੇ ਹਾਂ ਵੀ ਚਲੋ ਇਹ ਸਾਡੇ ਬੱਚਿਆਂ ਤੱਕ ਜਿਹੜੀ ਚੀਜ਼ ਹੈ ਟਰਾਂਸਫਰ ਹੋਣੀ ਚਾਹੀਦੀ ਹੈ। ਇਹ ਝੰਡਾ ਚੱਕਣਾ ਕਿੰਨਾ ਜ਼ਰੂਰੀ ਸੀ? ਢਿੱਲੋਂ ਸਾਹਿਬ, ਇਹ ਬਹੁਤ ਜ਼ਰੂਰੀ ਸੀ। ਦੇਖੋ, ਜਦੋਂ ਤੁਹਾਡੇ ਸਾਹਮਣੇ ਤੁਹਾਡੀ ਜ਼ਬਾਨ ਦੀ ਤਜ਼ੀਕ ਹੋ ਰਹੀ ਹੋਵੇ ਤਾਂ ਤੁਹਾਡੀ ਸਿਰਫ ਜ਼ਬਾਨ ਦੀ ਤਜ਼ੀਕ ਨਹੀਂ ਹੁੰਦੀ, ਉਹ ਤੁਹਾਡੀ ਉਸ ਮਾਂ ਦੀ ਵੀ ਤਜ਼ੀਕ ਹੈ, ਉਹ ਤੁਹਾਡੇ ਉਸ ਬਾਪ ਦੀ ਵੀ ਤਜ਼ੀਕ ਹੈ ਜਿਹੜਾ ਤੁਹਾਨੂੰ ਲੋਰੀਆਂ ਦਿੰਦਾ ਹੈ ਉਸ ਜ਼ਬਾਨ ਦੇ ਅੰਦਰ। ਪਿਆਰ ਦੀ ਜ਼ਬਾਨ ਜਿਹੜੀ ਮਾਪਿਆਂ ਦੀ ਹੈ, ਸਾਡੀਆਂ ਕਈ ਨਸਲਾਂ ਦੀ ਹੈ, ਜਦੋਂ ਉਸ ਜ਼ਬਾਨ ਨੂੰ ਕਿਹਾ ਜਾਂਦਾ ਹੈ ਕਿ ਜ਼ਬਾਨ ਜਹਿਲਾਂ ਦੀ ਹੈ, ਤੇ ਫਿਰ ਕਿਆ ਤੁਹਾਡੇ ਗੈਰਤ, ਤੁਹਾਡੇ ਖੂਨ ਦੇ ਅੰਦਰ ਇਤਨੀ, ਪੰਜਾਬੀਆਂ ਦੇ ਅੰਦਰ ਗੈਰਤ ਨਹੀਂ ਆਉਂਦੀ ਕਿ ਯਾਰ ਇਹਨੇ ਤਾਂ ਮੇਰੀਆਂ ਕਈ ਨਸਲਾਂ ਨੂੰ ਗਾਲੀ ਦੇ ਦਿੱਤੀ? ਯਾਰ ਉਹ ਕੌਣ ਹੁੰਦਾ ਹੈ? ਮੈਂ ਆਪਣੇ ਦੇਸ਼, ਮੈਂ ਆਪਣੀ ਮਿੱਟੀ ਦੇ ਅੰਦਰ ਰਹਿ ਕੇ ਆਪਣੀ ਬੋਲੀ ਦੀ ਗੱਲ ਕਰ ਰਹੀ ਹਾਂ ਔਰ ਇਹ ਸ਼ਖਸ ਉਸ ਦੀ ਤਜ਼ੀਕ ਕਰ ਰਹੀ ਹੈ। ਸੋ ਇਹੀ ਮਸਲਾ ਬਣਿਆ ਇਸ ਜ਼ਬਾਨ ਵੱਲ ਆਉਣ ਦਾ, ਜਦੋਂ ਇਹ ਦੇਖਿਆ ਇਸ ਦੇ ਵਾਸਤੇ ਕੰਮ ਕਰਨ ਵਾਸਤੇ ਕਿ ਇਸ ਦੀ ਮੁਸਲਸਲ ਤਜ਼ੀਕ ਹੋ ਰਹੀ ਹੈ ਔਰ ਅਸੀਂ ਆਪਣੀ ਜ਼ਬਾਨ ਦੀ ਤਜ਼ੀਕ ਨਹੀਂ ਹੋਣ ਦੇਣੀ। ਸੋ ਫਿਰ ਪੰਜਾਬੀ ਵੱਲ ਆਉਣ ਦਾ ਸਫ਼ਰ ਸ਼ੁਰੂ ਹੁੰਦਾ ਹੈ। ਔਰ ਜਿਹੜਾ ਮੇਰਾ ਸਫ਼ਰ ਸ਼ੁਰੂ ਹੁੰਦਾ ਹੈ ਉਹ ਤੁਸੀਂ ਕਹਿ ਲਓ ਕਿ ਅਸੀਂ ਅੱਜ ਦੇ ਦੌਰ ਦੇ ਮੁਤਾਬਿਕ ਅਸੀਂ ਇਹ ਦੇਖਿਆ ਕਿ ਅੱਜ ਦੀਆਂ ਲੋੜਾਂ ਕੀ ਹਨ, ਅਸੀਂ ਪੰਜਾਬੀ ਨੂੰ ਕਿਵੇਂ ਅੱਗੇ ਲਿਜਾ ਸਕਦੇ ਹਾਂ। ਦੇਖੋ, ਪੰਜਾਬੀ ਦੇ ਅੰਦਰ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ ਆਏ, ਫਖਰ ਹੈ ਸਾਡਾ, ਮੈਨੂੰ ਬੜੀ ਖੁਸ਼ੀ ਹੁੰਦੀ ਕਿ ਤੁਹਾਡੇ ਜੇ ਦੋਸਤ ਇਸ ਦੇ ਅੰਦਰ ਆਏ ਔਰ ਅੱਜ ਪੰਜਾਬੀ ਦਾ ਰੰਗ ਬਣ ਪਾ ਰਹੀ ਹੈ। ਮੈਂ ਕਹਿੰਦਾ ਕਿ ਪੰਜਾਬੀ ਦੇ ਅੰਦਰ ਵੀ ਨਾ ਕਈ ਫੈਕਟਰ ਹਨ, ਕਈ ਛੋਟੀਆਂ ਇਕਾਈਆਂ ਹਨ ਜਿਹੜੀਆਂ ਮਿਲ ਕੇ ਨਾ ਤੇ ਇੱਕ ਵੱਡਾ, ਇੱਕ ਤੁਸੀਂ ਕਹਿ ਲਓ ਕਿ ਇੱਕ ਨੁਕਤਾ ਬਣਦੀਆਂ। ਉਹ ਨੁਕਤਾ ਇਹ ਹੈ, ਉਹ ਨੁਕਤਾ ਹੈ ਪੰਜਾਬੀ। ਲੇਕਿਨ ਹੁਣ ਇਹਦੇ ਅੰਦਰ ਕੋਈ ਕਿਤਾਬ ਲਿਖ ਰਹੀ ਹੈ, ਕੋਈ ਕਹਾਣੀ ਲਿਖ ਰਹੀ ਹੈ, ਕੋਈ ਇਹਦੇ ਅੰਦਰ ਨਾਵਲ ਲਿਖ ਰਹੀ ਹੈ, ਕੋਈ ਸ਼ਾਇਰੀ ਕਰ ਰਹੀ ਹੈ ਤੇ ਕੋਈ ਐਕਟਿਵਿਜ਼ਮ ਕਰ ਰਹੀ ਹੈ। ਵੇਲੇ ਦੀ ਲੋੜ ਇਹ ਹੈ ਕਿ ਸ਼ਾਇਰੀ ਕਰਦੇ ਰਹਿਣ, ਬਾਕੀ ਲੋਕ ਆਪਣੀਆਂ ਲਿਖਤਾਂ ਲਿਖਦੇ ਰਹਿਣ, ਲੇਕਿਨ ਅੱਜ ਪੰਜਾਬੀ ਨੂੰ ਇੱਕ ਪੋਲੀਟੀਕਲ ਕੁਐਸਚਨ ਬਣਾਉਣ ਦੀ ਲੋੜ ਹੈ। ਉਹ ਪੋਲੀਟੀਕਲ ਕੁਐਸਚਨ ਦੇ ਨਾਲ ਮੈਂ ਜੁੜਾ ਕਿ ਪੰਜਾਬ ਦੇ ਅੰਦਰ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾ ਰਹੀ? ਦੁਨੀਆ ਦੇ ਵਿੱਚ ਤੇ ਬੇਸਿਕ ਹਿਊਮਨ ਰਾਈਟ ਦੇ ਤੌਰ ਤੇ ਮੰਨਿਆ ਜਾਂਦਾ, ਲੇਕਿਨ ਪੰਜਾਬ ਦੇ ਅੰਦਰ ਪੰਜਾਬੀ ਦੀ ਇਤਨੀ ਨਿਗੇਸ਼ਨ ਕਿਉਂ ਹੈ? ਸਾਡੇ ਜਿਹੜੇ ਰਾਈਟਸ ਹਨ ਉਹਨਾਂ ਦੀ ਵਾਇਲੇਸ਼ਨ ਕਿਉਂ ਹੋਏ? ਸੋ ਇਹ ਉਹ ਨੁਕਤਾ ਹੈ ਜਿਹੜਾ ਪੰਜਾਬੀ ਦੇ ਵੱਲ ਮੈਨੂੰ ਲੈ ਕੇ ਆਇਆ, ਇਸ ਦੀ ਤਜ਼ੀਕ। ਔਰ ਹਰ ਪੜ੍ਹੇ ਲਿਖੇ ਸ਼ਖਸ ਨੂੰ ਸੋਚਣਾ ਚਾਹੀਦਾ ਹੈ ਕਿ ਜ਼ਬਾਨ ਦੇ ਨਾਲ ਤੁਸੀਂ ਪੜ੍ਹੇ ਲਿਖੇ ਕਿਸੇ ਬਦਲਣ ਦੇ ਨਾਲ ਕਿਵੇਂ ਹੋ ਜਾਂਦੇ। ਢਿੱਲੋਂ ਸਾਹਿਬ, ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਤੁਸੀਂ ਪੰਜਾਬੀ 'ਚ ਗੱਲ ਕਰ ਰਹੇ ਹੋ ਤੇ ਨਾਸਿਰ ਢਿੱਲੋਂ ਹੋ, ਤੁਹਾਡਾ ਕੈਲੀਬਰ ਨਾਸਿਰ ਢਿੱਲੋਂ ਵਾਲਾ। ਤੁਸੀਂ ਉਰਦੂ ਦੇ ਵਿੱਚ ਗੱਲ ਕਰੋਗੇ ਤਾਂ ਤੁਸੀਂ ਨਾਸਿਰ ਢਿੱਲੋਂ ਹੀ ਰਹੋਗੇ, ਤੁਸੀਂ ਅੰਗਰੇਜ਼ੀ 'ਚ ਗੱਲ ਕਰੋਗੇ ਤਾਂ ਨਾਸਿਰ ਢਿੱਲੋਂ ਉਹੀ ਪੰਜਾਬੀ ਲਹਿਰ ਵਾਲੇ ਉਹੀ ਰਹਿਣਗੇ। ਸੋ ਜ਼ਬਾਨ ਦੇ ਬਦਲਣ ਨਾਲ, ਪੰਜਾਬੀ ਬੋਲਣ ਦੇ ਨਾਲ ਤੁਹਾਨੂੰ ਹੀਣਾ ਸਾਬਿਤ ਨਹੀਂ ਕਰਨਾ ਚਾਹੀਦਾ, ਉਰਦੂ ਬੋਲਣ ਨਾਲ ਤੁਹਾਨੂੰ ਸੁਪੀਰੀਅਰ ਸਾਬਿਤ ਨਹੀਂ ਕਰਨਾ ਚਾਹੀਦਾ, ਔਰ ਅੰਗਰੇਜ਼ੀ ਬੋਲਣ ਨਾਲ ਕੋਈ ਸੁਪਰ ਤੁਸੀਂ ਸੀਨੀਅਰ ਨਹੀਂ ਬਣ ਜਾਓਗੇ। ਜੋ ਰੱਬ ਨੇ ਤੁਹਾਡਾ ਪ੍ਰੋਫਾਈਲ ਦਿੱਤਾ ਹੈ, ਬੜਾ ਖੂਬਸੂਰਤ ਪ੍ਰੋਫਾਈਲ ਹੈ, ਤੁਹਾਡੇ ਇਹਦੇ ਵਿੱਚ ਘਾਟਾ ਨਹੀਂ ਆਏਗਾ ਪੰਜਾਬੀ ਬੋਲਿਆ। ਸੋ ਇਹੀ ਦੱਸਣਾ ਚਾਹੁੰਦੇ ਹਾਂ ਕਿ ਇਸ ਨੂੰ ਪੜ੍ਹਾਇਆ ਜਾਵੇ। ਜਦੋਂ ਤੱਕ ਸਕੂਲ ਦੀ ਜ਼ਬਾਨ ਪੰਜਾਬੀ ਨਹੀਂ ਬਣੇਗੀ, ਉਦੋਂ ਤੱਕ ਇਹਦੇ ਅੰਦਰ ਰਿਸਪੈਕਟ ਤੇ ਇਤਰਾਮ ਉਹ ਨਹੀਂ ਆਏਗਾ। ਮੈਂ ਬਹੁਤ ਮਿਸਾਲਾਂ ਉਰਦੂ ਦੀ ਦੇ ਰਹੀ ਹਾਂ। ਉਰਦੂ ਸਾਡੀ ਜ਼ਬਾਨ ਨਹੀਂ ਹੈ, ਉਹਦੇ ਬਾਵਜੂਦ ਅਸੀਂ ਉਰਦੂ ਦੀ ਖਾਤਰ ਲੜਨ ਮਰਨ ਨੂੰ ਸਾਡਾ ਪੂਰਾ ਸਮਾਜ ਬੈਠਾ ਹੈ, ਸਾਰੇ ਪੰਜਾਬੀ ਬੈਠੇ ਨੇ। ਉਹਦੇ ਪਿੱਛੇ ਵਜ੍ਹਾ ਕੀ ਹੈ ਕਿ ਸਕੂਲ ਦੇ ਅੰਦਰ ਉਹ ਬੋਲੀ ਪੜ੍ਹਾਈ ਗਈ ਹੈ। ਅੱਜ ਪੰਜਾਬੀ ਨੂੰ ਇੱਥੇ ਪੜ੍ਹਾਉਣਾ ਸ਼ੁਰੂ ਕਰ ਦਿਓ,
ਤੇ ਇੱਥੋਂ ਦੇ ਲੋਕਾਂ ਦਾ ਜੋ ਇੱਕ ਜ਼ਿਹਨ ਹੈ ਉਹ ਬਦਲਣਾ ਸ਼ੁਰੂ ਹੋ ਜਾਏਗਾ। ਉਹ ਸੱਚ ਦੇ ਨੇੜੇ ਆਉਣਗੇ, ਉਹ ਆਪਣੀ ਤਾਰੀਖ ਦੇ ਨਾਲ ਜੁੜਨਗੇ, ਔਰ ਇਹ ਸਾਰਾ ਕੁਝ ਸਾਡਾ ਹੱਕ ਹੈ। ਮਤਲਬ ਮੇਰੇ ਤੇ ਕੀ ਇਹ ਡਿਕਟੇਸ਼ਨ ਕੀ ਹੈ ਕਿ ਮੈਂ ਤੂੰ ਆਪਣੀ ਚੀਜ਼ ਨਹੀਂ ਤੁਸੀਂ ਲੈ ਸਕਦੇ। ਮਤਲਬ ਤੁਸੀਂ ਆਪਣੇ ਖੇਤ ਜਿਹੜੇ ਸੋਨਾ ਪੈਦਾ ਕਰਦੇ ਨੇ ਉਹਨਾਂ ਨੂੰ ਆਪਣਾ ਨਹੀਂ ਕਹਿ ਸਕਦੇ, ਤੇ ਲੋਕਾਂ ਦੇ ਬੀਆਬਾਨਾਂ ਨੂੰ ਕਹੋ ਕਿ ਉਹਨਾਂ ਦੇ ਤਾਰੀਫਾਂ ਕਰੋ ਕਿ ਇਹ ਖੇਤ ਖਲਿਆਣ। ਸਾਡੇ ਪੰਜਾਬੀਆਂ ਦੇ ਨਾਲ ਤੇ ਉਹ ਹੋਈ ਹੈ ਨਾ ਕਿ ਤੁਸੀਂ ਆਪਣੀ ਇਮਾਰਤਾਂ ਦੀ, ਆਪਣੀ ਬੋਲੀ, ਆਪਣੇ ਕਲਚਰ, ਆਪਣੀ ਲੈਂਡ, ਤੁਸੀਂ ਉਹਦੀ ਗੱਲ ਨਹੀਂ ਕਰਨੀ, ਇਹ ਤਸੱਸਬ ਹੈ। ਤੇ ਤੁਸੀਂ ਲੋਕਾਂ ਦੀ ਗੱਲ ਕਰੋ, ਕਿਤੇ ਤੁਸੀਂ ਅਫਗਾਨ ਬਾਕੀ ਕੋਸਾਰ ਬਾਕੀ ਉਹਦੀ ਗੱਲ ਕਰੋ, ਕਿਤੇ ਤੁਸੀਂ UP-CP ਦੀ ਲਖਨਵੀ ਤਹਿਜ਼ੀਬ ਦੀ ਗੱਲ ਕਰੋ, ਕਿਤੇ ਤੁਸੀਂ ਦਾਗ ਦਹਿਲਵੀਆਂ ਦੀ ਗੱਲ ਕਰੋ, ਤੇ ਸਾਡੇ ਬੁੱਲੇ ਸ਼ਾਹ ਕਿੱਥੇ ਨੇ? ਇਹ ਤੇ ਉਹਨਾਂ ਤੋਂ ਇਹਨਾਂ ਦਾ ਲੈਵਲ, ਇਹਨਾਂ ਦਾ ਅਕੈਡਮਿਕ ਲੈਵਲ, ਇਹਨਾਂ ਦਾ ਲਿਟਰੇਰੀ ਲੈਵਲ ਕਿਤੇ ਉੱਚਾ ਹੈ। ਆਪਣੇ ਘਰ ਦੀ ਅਸੀਂ ਗੱਲ ਨਹੀਂ ਕਰਾਂਗੇ ਤੇ ਇਹੀ ਹੋਏਗਾ ਵੀ ਅਸੀਂ ਬਾਹਰ ਦੀਆਂ ਚੀਜ਼ਾਂ ਨੂੰ ਅਸੀਂ ਆਮਿਆਨਾਪਨ ਨੂੰ ਸਿਰ ਤੇ ਬਿਠਾ ਲਵਾਂਗੇ ਤੇ ਆਪਣੇ ਘਰ ਦੇ ਅੰਦਰ ਜਿਹੜੇ ਖਾਸ ਚੀਜ਼ਾਂ ਉਹਨਾਂ ਦੀ ਵੀ ਨਿਗੇਸ਼ਨ ਹੋਏਗੀ। ਇਹੀ ਪੰਜਾਬੀਆਂ ਨੇ ਕੀਤਾ, ਔਰ ਇਸ ਲਈ ਹੀ ਪੰਜਾਬੀ ਵੱਲ ਆਉਣਾ ਹੋਇਆ ਕਿ ਇਸ ਦੀ ਬੇਕਦਰੀ ਮੁੱਕੇ, ਲੋਕ ਆਪਣੀ ਜ਼ਬਾਨ ਦੇ ਨੇੜੇ ਆ। ਅੱਛਾ, ਤਸੱਸਬ ਦੀ ਗੱਲ, ਲਸਾਨੀਅਤ ਦੀ ਗੱਲ, ਅਸੀਂ ਹੁਣ ਜਦੋਂ ਦੇ ਕਾਨਫਰੰਸ ਵਾਸਤੇ ਕੰਪੇਨ ਕਰਨ ਦੇ ਪੋਸਟ ਕਰੀ ਜਾਂ ਤੇ ਬਹੁਤ ਸਾਰੇ ਦੇ ਵਿੱਚ ਆ ਜਾਂਦੇ ਨੇ, ਮਤਲਬ ਐਸੇ ਲੋਕ ਆਉਂਦੇ ਵੀ ਇਹ ਬੰਦੇ ਜਿਹੜੇ ਆ ਇਹ ਤੇ ਇਹਨੇ ਕਿਤਾਬ ਕੋਈ ਨਹੀਂ ਇਹਨਾਂ ਨੇ ਲਿਖੀ, ਇਹਨਾਂ ਨੇ ਲਿਟਰੇਚਰ ਨਹੀਂ ਪੜ੍ਹਿਆ, ਮਤਲਬ ਵੀ ਇਹ ਕਿਸ ਤਰ੍ਹਾਂ ਮਤਲਬ ਪੰਜਾਬੀ ਦੀ ਗੱਲ ਕਰਦੇ। ਮਤਲਬ ਜ਼ਰੂਰੀ ਆ ਵੀ ਜਿੰਨੇ ਕਿਤਾਬਾਂ ਲਿਖੀਆਂ, ਜਿਹੜਾ ਸ਼ਾਇਰ ਆ, ਜਿਹੜਾ ਅਦੀਬ ਆ, ਉਹ ਹੀ ਪੰਜਾਬੀ ਦੀ ਗੱਲ ਕਰ ਸਕਦਾ। ਢਿੱਲੋਂ ਸਾਹਿਬ, ਜਿਵੇਂ ਅਸੀਂ ਪਹਿਲੇ ਗੱਲ ਕੀਤੀ ਨਾ ਵੀ ਪੰਜਾਬੀ ਦੀ ਗੱਲ ਕਰਨ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਧੋਤੀ ਔਰ ਤੁਸੀਂ ਖੁੱਸਾ ਪਾ ਕੇ ਬੈਠੋ, ਪੱਗ ਪਾ ਕੇ ਬੈਠੋ। ਇਸੇ ਤਰੀਕੇ ਪੰਜਾਬੀ ਦੇ ਰਾਈਟਸ ਵਾਸਤੇ ਇੱਕ ਪੋਲੀਟੀਕਲ ਕੁਐਸਚਨ ਹੈ। ਇਹਦੇ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਸ਼ਾਇਰੀ ਦੀਆਂ 4 ਕਿਤਾਬਾਂ ਹੋਣ, ਤੁਸੀਂ ਕੁਝ ਲਿਖਿਆ ਹੋਵੇ। ਬਈ ਤੁਸੀਂ ਲਿਖਿਆ ਹੈ ਤਾਂ ਤੁਸੀਂ ਪੰਜਾਬੀ ਦੇ ਅਦੀਬ ਹੋ, ਤੁਸੀਂ ਲਿਖਿਆ ਹੈ ਤਾਂ ਤੁਸੀਂ ਪੰਜਾਬੀ ਦੇ ਸ਼ਾਇਰ ਹੋ, ਤੁਹਾਡੇ ਨਾਲ ਇੱਕ ਟੈਗ ਲੱਗ ਗਿਆ, ਤੁਹਾਨੂੰ ਰਿਸਪੈਕਟ ਮਿਲ ਗਈ। ਲੇਕਿਨ ਕਿਆ ਪੰਜਾਬੀ ਸ਼ਾਇਰੀ ਔਰ ਪੰਜਾਬੀ ਲਿਟਰੇਚਰ ਤੋਂ ਇਲਾਵਾ ਪੰਜਾਬੀ ਹੋਰ ਕੁਝ ਨਹੀਂ ਹੈ? ਪੰਜਾਬੀਆਂ ਦੀ ਮੁਇਸ਼ਤ, ਪੰਜਾਬੀਆਂ ਦੀ ਸਿਆਸਤ, ਪੰਜਾਬੀਆਂ ਦੇ ਸਮਾਜ, ਉਹ ਕਿੱਥੇ ਹੈ? ਉਹਦੇ ਅੰਦਰ ਇੱਕ ਪਹਿਲੂ ਹੈ ਨਾ, ਇੱਕ ਇਕਾਈ ਹੈ, ਬਾਕੀ ਸਾਰੀਆਂ ਇਕਾਈਆਂ ਕਿੱਥੇ ਨੇ? ਉਹ ਸਾਰੀਆਂ ਇਕਾਈਆਂ ਮਿਲਣਗੀਆਂ ਤਾਂ ਫਿਰ ਹੋਣਗੀਆਂ। ਇਸ ਲਈ ਨਾਸਰ ਢਿੱਲੋਂ ਪੰਜਾਬੀ ਦੀ ਗੱਲ ਜੇ ਇਸ ਵੱਡੇ ਲੈਵਲ 'ਤੇ ਕਰ ਸਕਦਾ, ਉਹ ਸ਼ਾਇਦ ਇੱਕ ਵਿਚਾਰਾ ਲਿਖਤ ਵਾਲਾ ਉਹ ਸਾਨੂੰ ਖਲੂਸ ਦਾ ਉਹਨਾਂ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਸਲਾਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਲਿਖ ਰਹੇ ਨੇ ਪੰਜਾਬੀ ਦੇ ਅੰਦਰ, ਔਰ ਇਹ ਲੋਕ ਇਸ ਹਾਲ ਦੇ ਵਿੱਚ ਖੜੇ ਰਹੇ ਜਦੋਂ ਕੋਈ ਇਸ ਦੀ ਸੁਣਵਾਈ ਨਹੀਂ, ਕੋਈ ਇਹਦੇ ਨਾਲ ਇਨਾਮ ਇਕਰਾਮ ਨਹੀਂ ਹੈ, ਤੇ ਉਸ ਵੇਲੇ ਲੋਕ ਖੜੇ ਨੇ। ਸੋ ਸਾਡੇ ਸਿਰ ਦਾ ਤਾਜ ਹਨ। ਲੇਕਿਨ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਪੰਜਾਬੀ ਅੰਦਰ ਉਹ ਆਏ ਜਿਹੜਾ 4 ਕਿਤਾਬਾਂ ਲਿਖ ਕੇ ਆਏ। ਨਹੀਂ, ਨਾਸਰ ਢਿੱਲੋਂ ਦਾ ਆਉਣਾ ਸ਼ਾਇਦ 10 ਕਿਤਾਬਾਂ ਲਿਖਣ ਵਾਲਿਆਂ ਤੋਂ ਵੱਡਾ ਕੰਮ ਹੋਵੇ। ਇੱਥੇ ਕਿਸੇ ਹੋਰ ਸ਼ਖਸ ਦਾ ਆਉਣਾ, ਅੱਜ ਦੇ ਬੱਚਿਆਂ ਦਾ ਆਉਣਾ, ਜਦੋਂ ਪੰਜਾਬੀ ਦੀ ਗੱਲ ਕਰਨਗੇ ਤਾਂ ਲੱਖਾਂ ਲੋਕਾਂ ਤੱਕ ਕੱਪੜੇਗੀ। ਪੰਜਾਬੀ ਲਿਖਤ, ਪੰਜਾਬੀ ਕਿਤਾਬ, ਉਹਦਾ ਅਜੇ ਸ਼ਾਇਦ ਇਤਨਾ ਰਿਵਾਜ ਨਹੀਂ ਹੈ। ਉਹ ਸਾਡੇ ਇੱਕ ਵਿਰਸੇ ਦੀ ਸ਼ਕਲ ਦੇ ਵਿੱਚ ਤਾਂ ਸਾਰਾ ਕੁਝ ਪਿਆ ਹੈ। ਲੇਕਿਨ ਅੱਜ ਦੇ ਦੌਰ ਦੇ ਅੰਦਰ ਜੋ ਗੱਲ ਇੰਸਟਾਗ੍ਰਾਮ 'ਤੇ ਹੋਏਗੀ, ਜੋ ਐਕਸ 'ਤੇ ਹੋਏਗੀ, ਜੋ ਫੇਸਬੁੱਕ 'ਤੇ ਹੋਏਗੀ, ਉਹੀ ਲੁਕਾਈ ਦੇ ਅੰਦਰ ਜਾਏਗੀ। ਉਹ ਕਿਤਾਬ ਤਾਂ ਸ਼ਾਇਦ ਸ਼ੈਲਫ ਦੇ ਅੰਦਰ ਪਈ ਰਹੇਗੀ, ਲਾਇਬ੍ਰੇਰੀ ਦਾ ਹਿੱਸਾ ਬਣੇਗੀ, ਲੇਕਿਨ ਪਬਲਿਕ ਦੇ ਅੰਦਰ ਤੁਹਾਡੀ ਮੇਰੀ ਗੱਲ ਕੀਤੀ ਹੋਈ ਉਹ ਜਾਏਗੀ। ਤੇ ਸਾਨੂੰ ਕਰਨੀ ਵੀ ਚਾਹੀਦੀ ਹੈ, ਔਰ ਬਾਕੀ ਸਾਰੇ ਅਦੀਬ ਸ਼ਾਇਰ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਲੇਕਿਨ ਇਹ ਤਨਕੀਦ ਨਹੀਂ ਹੋਣੀ ਚਾਹੀਦੀ, ਜਾਂ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਨਾਸਰ ਢਿੱਲੋਂ 4 ਕਿਤਾਬਾਂ ਲਿਖ ਕੇ ਆਵੇ। ਨਹੀਂ, ਨਾਸਰ ਢਿੱਲੋਂ ਦਾ ਆਉਣਾ ਪੰਜਾਬੀ ਲਹਿਰ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਹੈ। ਨਹੀਂ, ਮੈਂ ਓਵਰਆਲ ਗੱਲ ਕਰਦਾ ਵੀ ਇਹ ਤੇ ਗੁਲਦਸਤਾ ਵਾ, ਸਾਰੇ ਫੁੱਲ, ਸਾਰੇ ਹੱਥ ਜਿੰਨੀ ਦੇਰ ਨਾ ਹੋਣਗੇ ਤੇ ਉਨੀ ਖੂਬਸੂਰਤੀ ਹੈ ਵੀ ਤੁਹਾਡੇ ਹਰ ਕਿਤੇ ਦਾ ਬੰਦਾ ਤੁਹਾਡੇ ਨਾਲ ਹੋਵੇ ਇਸ ਆਵਾਜ਼ ਚੱਕਣ ਦੇ ਵਿੱਚ। ਤੇ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਉਹ ਕਿਸਾਨ ਹੋਵੇ, ਉਹ ਜ਼ਿਮੀਂਦਾਰ ਹੋਵੇ, ਉਹ ਲਿਟਰੇਚਰ ਵਾਲਾ, ਉਹ ਹਰ ਤਬਕੇ ਦਾ ਬੰਦਿਆਂ ਦੀ ਲੋੜ ਹੈ ਵੀ ਜਿਨ੍ਹਾਂ ਦਾ ਹਰ ਆਪਣੇ ਸ਼ੋਬੇ ਦੇ ਵਿੱਚ, ਆਪਣੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੀ ਸਪੈਸ਼ਲਿਸਟੀ ਉਹ ਹੋਣ, ਇਸ ਕਾਰ ਦਾ ਹਿੱਸਾ ਬਣ ਤੇ ਉਹ ਇਹ ਕਾਰਵਾਂ ਦਾ ਹਿੱਸਾ ਬਣ ਤੇ ਉਹ ਬਿਹਤਰੀ ਵਾਲੇ ਪਾਸੇ ਜਾਊ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਥੋੜ੍ਹੀ ਜਿਹੀ ਕਰਦੇ ਹਾਂ ਆਪਾਂ ਵੀ ਜਦੋਂ ਇਹਦੀ ਕੰਪੇਨ ਦੀ ਜਾਂ ਪੋਸਟਾਂ ਦੀ ਜਾਂ ਵੀਡੀਓ ਦੀ ਗੱਲ ਹੁੰਦੀ ਹੈ ਜਾਂ ਕਿਤੇ ਆਪਾਂ ਵਿਚਰਦੇ ਹਾਂ ਤੇ ਬਹੁਤ ਸਾਰੇ ਲੋਕ ਇਹਨੂੰ ਮਜ਼ਹਬ ਦੇ ਨਾਲ ਜੋੜ ਦਿੰਦੇ ਆ, ਜ਼ੁਬਾਨ ਦੇ ਨਾਲ। ਕਿਆ ਪੰਜਾਬੀ ਜ਼ੁਬਾਨ ਜਿਹੜਾ ਇਸ ਖਿੱਤੇ ਦੀ ਜੇ ਆਪਾਂ ਗੱਲ ਕਰਦੇ ਹਾਂ ਵੀ ਇਸ ਖਿੱਤੇ 'ਤੇ ਮੈਂ ਕੱਲ੍ਹ ਵੀ ਗੱਲ ਕਰਦਾ ਹਾਂ ਵੀ ਇਸਲਾਮ ਕਿਸ ਤਰ੍ਹਾਂ ਆ ਜੇ ਇਹਨੂੰ ਮਜ਼ਹਬ ਨਾਲ ਜੋੜਦੇ ਆ, ਤੇ ਉਸ ਤੋਂ ਬਾਅਦ ਜਿਹੜੇ ਮਜ਼ਹਬ ਨਾਲ ਜੋੜਦੇ ਨੇ ਕੀ ਉਹਨਾਂ ਦਾ ਪੁਆਇੰਟ ਆਫ ਵਿਊ ਕੀ ਆ ਤੇ ਸਾਡਾ ਪੁਆਇੰਟ ਆਫ ਵਿਊ ਕੀ ਹੋਣਾ ਚਾਹੀਦਾ? ਦੇਖੋ ਢਿੱਲੋਂ ਸਾਹਿਬ, ਬੜਾ ਇੱਕ ਤੁਸੀਂ ਕਹਿ ਲਓ ਕਿ ਇਹ ਹੋਣ ਵਾਲਾ ਸਵਾਲ ਹੈ, ਇਹ ਹੋਣਾ ਚਾਹੀਦਾ, ਸਾਨੂੰ ਇਸ ਤੋਂ ਦੂਰ ਨਹੀਂ ਜਾਣਾ ਚਾਹੀਦਾ
ਕਿਉਂਕਿ ਇੱਥੇ ਖਾਸ ਤਬਕਾ ਜਿਹੜਾ ਨਾ ਮਜ਼ਹਬੀ ਮਾਈਂਡਸੈਟ ਵਾਲਾ, ਉਹ ਸ਼ਾਇਦ ਇਹ ਮੰਨ ਕੇ ਬੈਠਾ ਹੈ। ਹੁਣ ਤੁਹਾਡੀਆਂ ਪੋਸਟਾਂ 'ਤੇ, ਮੇਰੀਆਂ ਤੇ ਬਾਕੀਆਂ ਸਾਰਿਆਂ 'ਤੇ ਉਹ ਕਹਿੰਦੇ ਨੇ ਕਿ ਇਹ ਪੰਜਾਬੀ ਦੀ ਗੱਲ ਕਰਨਾ ਇੱਕ ਤਅੱਸੁਬ ਹੈ, ਉਰਦੂ ਹੈ, ਬਸ ਉਰਦੂ ਨੂੰ ਤੁਸੀਂ ਲੈ ਕੇ ਚੱਲੋ। ਬਈ ਅਸੀਂ ਉਰਦੂ ਨੂੰ ਕਿਉਂ ਛੇੜ ਰਹੇ ਹਾਂ? ਅਸੀਂ ਤਾਂ ਉਰਦੂ ਨੂੰ ਲੈ ਕੇ ਚੱਲ ਰਹੇ ਹਾਂ। ਉਰਦੂ ਪਾਕਿਸਤਾਨ ਦੇ ਅੰਦਰ ਸਾਰੀਆਂ ਕੌਮਾਂ ਦੀ ਰਾਬਤੇ ਦੀ ਜ਼ਬਾਨ ਹੈ, ਇਹ ਰਹੇਗੀ। ਸਾਡਾ ਤਾਂ ਕੋਈ ਉਸ ਦੇ ਨਾਲ ਜ਼ਿੱਦ ਹੈ ਹੀ ਨਹੀਂ। ਅਸੀਂ ਤਾਂ ਉਰਦੂ ਨੂੰ ਮੰਨ ਕੇ ਬੈਠੇ ਹਾਂ, ਲੇਕਿਨ ਸਾਡੀ ਜ਼ਬਾਨ ਨੂੰ ਵੀ ਤਾਂ ਮੰਨੋ। ਇਸ ਜ਼ਬਾਨ ਨੂੰ ਕਿਉਂ ਨਹੀਂ ਮੰਨਿਆ ਜਾਂਦਾ? ਹੁਣ ਕਿਆ ਉਰਦੂ ਕੋਈ ਮਜ਼ਹਬੀ ਜ਼ਬਾਨ ਹੈ? ਅਗਰ ਉਰਦੂ ਨੂੰ ਅਸੀਂ ਮਜ਼ਹਬੀ ਜ਼ਬਾਨ ਸਮਝਦੇ ਹਾਂ ਤਾਂ ਫਿਰ ਇਸ ਦੇ ਖਿੱਤੇ ਦੇ ਅੰਦਰ ਕਿਆ ਮਜ਼ਹਬ 170 ਸਾਲ ਪਹਿਲੇ ਆਇਆ, 175 ਸਾਲ ਪਹਿਲੇ ਆਇਆ? ਨਹੀਂ, ਇਸਲਾਮ ਤਾਂ ਇੱਥੇ ਕੋਈ 1000 ਸਾਲ ਤੋਂ ਪਲੱਸ ਟਾਈਮ ਹੋ ਗਿਆ, ਉੱਪਰ ਟਾਈਮ ਹੋ ਗਿਆ, ਉਸ ਵੇਲੇ ਇੱਥੇ ਆ ਗਿਆ। ਸੋ ਇਹਨਾਂ ਲੋਕਾਂ ਦੇ ਅੰਦਰ ਨਾ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਮਜ਼ਹਬ ਔਰ ਜ਼ਬਾਨ ਇਹ ਕਿੰਜ ਅੱਗੇ ਨਾਲ ਲੈ ਕੇ ਸਾਨੂੰ ਚੱਲਣੀਆਂ ਚਾਹੀਦੀਆਂ, ਔਰ ਕਲਚਰ ਔਰ ਜ਼ਬਾਨ ਔਰ ਮਜ਼ਹਬ ਇਹ ਵੱਖੋ ਵੱਖ ਵੀ ਚੀਜ਼ਾਂ ਹੁੰਦੀਆਂ। ਦੇਖੋ, ਪੰਜਾਬ ਸਾਡੀ ਧਰਤੀ ਹੈ, ਪੰਜਾਬ ਦਾ ਕਲਚਰ ਹਜ਼ਾਰਾਂ ਸਾਲਾਂ ਪੁਰਾਣਾ ਹੈ, ਪੰਜਾਬ ਦੀ ਜ਼ਬਾਨ ਹਜ਼ਾਰਾਂ ਸਾਲ ਪੁਰਾਣੀ ਹੈ, ਅਤੇ ਇਹ ਨਾਲ ਰਹੇਗੀ। ਨਾਲ ਮਜ਼ਹਬ ਆ ਗਿਆ। ਮਜ਼ਹਬ ਉਹ ਪ੍ਰੈਕਟਿਸ ਹੈ, ਸਾਡਾ ਅਕੀਦਾ ਹੈ ਜਿਸ ਨੂੰ ਅਸੀਂ ਮੰਨਣਾ ਹੈ, ਲੇਕਿਨ ਉਹਨੂੰ ਕੰਟਰਾਡਿਕਟ ਜ਼ਬਾਨ ਦੇ ਨਾਲ ਨਹੀਂ ਹੋਏਗਾ। ਇਹ ਫਿਰ ਇਹਨੂੰ ਖੂਬਸੂਰਤ, ਇਹਨੂੰ ਹਮ-ਆਹੰਗ ਕੀਤਾ, ਇਹਨੂੰ ਮਿਲਾਇਆ, ਖੂਬਸੂਰਤ ਫੇਸ ਬਣਾਇਆ ਸਾਡੇ ਸੂਫੀ ਸ਼ਾਇਰਾਂ ਨੇ। ਹੁਣ ਅਗਰ ਅਸੀਂ ਕਹੀਏ ਕਿ ਬਾਬਾ ਫਰੀਦ ਨੇ ਮਜ਼ਹਬ ਦੀ ਗੱਲ ਨਹੀਂ ਕੀਤੀ, ਉਹ ਕਿਤਨੇ ਖੂਬਸੂਰਤ ਅੰਦਾਜ਼ ਦੇ ਨਾਲ ਕੀਤੀ। ਕਿਆ ਬਾਬਾ ਫਰੀਦ ਦੇ ਵੇਲੇ ਉਰਦੂ ਐਸੀ ਜਿਹਦੇ ਅੰਦਰ ਬਾਬਾ ਫਰੀਦ ਸਾਰਾ ਮਜ਼ਹਬ ਦੀ ਤਬਲੀਗ ਕਰ ਰਹੇ ਸਨ? ਜਿਤਨੇ ਸੂਫੀ ਸ਼ਾਇਰ, ਜਿਤਨੇ ਔਲੀਆ ਅੱਲਾ, ਜਿਤਨੇ ਨੇਕ ਇਨਸਾਨ ਸਨ, ਉਹਨਾਂ ਦੀ ਜ਼ਬਾਨ ਤਾਂ ਪੰਜਾਬੀ ਸੀ। ਜ਼ਰਾ ਅਸੀਂ ਦੂਰ ਨਹੀਂ ਜਾਂਦੇ। ਜਿਹੜੇ ਲੋਕ ਇਹ ਆਖਦੇ ਨੇ ਪੰਜਾਬ ਦੇ ਰਹਿਣ ਵਾਲੇ ਕਿ ਉਰਦੂ ਇਸਲਾਮ ਦੀ ਜ਼ਬਾਨ ਹੈ, ਅਤੇ ਭਾਈ ਤੁਹਾਡੇ ਜਿਹੜੇ ਲੱਕੜ ਦਾਦੇ, ਤੁਹਾਡੇ ਦਾਦੇ ਪੜਦਾਦੇ, ਉਹਨਾਂ ਦੀ ਜ਼ਬਾਨ ਕੀ ਸੀ? ਉਹ ਤਾਂ ਪੰਜਾਬੀ ਦੇ ਅੰਦਰ ਸੀ। ਉਹ ਨਮਾਜ਼ਾਂ ਵੀ ਪੜ੍ਹਦੇ ਸਨ, ਉਹ ਮਜ਼ਹਬ ਦੀ ਗੱਲ ਵੀ ਕਰਦੇ ਸਨ, ਉਹ ਅੱਛਾਈ ਦੀ ਗੱਲ ਵੀ ਕਰਦੇ ਸਨ। ਸੋ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਹੁਣ ਮੈਂ ਇਹ ਕਹਿ ਦੇਵਾਂ ਕਿ ਨਾਸਿਰ ਢਿੱਲੋਂ ਪੰਜਾਬੀ ਦੀ ਗੱਲ ਉਹ ਕਰ ਰਹੀ ਹੈ, ਤੈਨੂੰ ਨਾਸਿਰ ਢਿੱਲੋਂ ਨੂੰ ਪੰਜਾਬੀ ਦੀ ਗੱਲ ਨਹੀਂ ਕਰਨੀ ਚਾਹੀਦੀ ਫਲਾਣੀ, ਤਾਂ ਉਹਦੀ ਵਜ੍ਹਾ ਵੀ ਤਾਂ ਕੋਈ ਹੋਏਗੀ ਨਾ। ਉਹ ਵਜ੍ਹਾ ਬੇਸਲੈਸ ਹੈ, ਜਿਹੜੀ ਕਿ ਮਜ਼ਹਬ ਦੀ ਜ਼ਬਾਨ ਉਰਦੂ ਹੈ। ਭਈ ਉਰਦੂ ਤੇ ਨਹੀਂ ਮਜ਼ਹਬ ਦੀ ਜ਼ਬਾਨ ਅਗਰ ਅਸੀਂ ਕਹੀਏ ਤਾਂ ਫਿਰ ਮਜ਼ਹਬ ਦੀਆਂ ਜ਼ਬਾਨਾਂ ਤਾਂ ਕਈ ਹਨ। ਫਿਰ ਤੇ ਅਰਬ ਦੇ ਵਿੱਚ ਅਰਬੀ ਹੈ, ਅਤੇ ਉਸ ਤੋਂ ਬਾਅਦ ਪੂਰੀ ਦੁਨੀਆ ਫਿਰ ਇਹ ਕਹਿ ਕੇ ਉਹਨਾਂ ਦਾ ਇਸਲਾਮ ਦੇ ਨਾਲ ਉਹ ਕੱਟ ਹੋ ਗਈ। ਨਹੀਂ, ਉਹ ਕੱਟ ਨਹੀਂ। ਜ਼ਬਾਨ ਆਪਣੀ ਥਾਂ 'ਤੇ ਰਹੇਗੀ, ਉਸ ਕੌਮ ਦਾ ਵਜੂਦ ਆਪਣੀ ਥਾਂ 'ਤੇ ਰਹੇਗਾ। ਤੁਰਕਿਸ਼ ਅੱਜ ਵੀ ਤੁਰਕਿਸ਼ ਹਨ, ਅਤੇ ਮੁਸਲਮਾਨ ਵੀ ਹਨ। ਅਰਬਾਂ ਦੇ ਨਾਲ ਅੱਗੇ ਅਸੀਂ ਨਿਕਲ ਜਾਈਏ, ਸ਼ਾਮੀ ਹਨ, ਸਾਰੇ ਹਨ, ਉਹ ਅੱਜ ਵੀ ਹਨ। ਅਫਗਾਨੀ ਹਨ, ਸਾਰੇ ਰੋਲੇ ਪਾ ਕੇ ਫਿਰਦੇ ਨੇ, ਉਹ ਆਪਣੇ ਆਪ ਨੂੰ ਮੁਸਲਮਾਨ ਕਲੇਮ ਕਰਦੇ ਨੇ, ਲੇਕਿਨ ਉਹਨਾਂ ਦੀ ਜ਼ਬਾਨ ਤਾਂ ਅੱਜ ਵੀ ਪਸ਼ਤੋ ਹੈ ਨਾ। ਜਾਂ ਤਾਂ ਫਿਰ ਉਹਨਾਂ ਦੀ ਵੀ ਤੁਸੀਂ ਅਰਬੀ ਕਰਾ ਲਓ ਕਿ ਮਜ਼ਹਬ ਦੀ ਇਸਲਾਮ ਇੱਕ ਹੈ, ਅਤੇ ਉਸ ਤੋਂ ਇਲਾਵਾ ਕੋਈ ਜ਼ਬਾਨ ਦੀ ਉਹਦੇ ਅੰਦਰ ਤੁਸੀਂ ਵੜਨ ਨਹੀਂ ਦੇਣਾ, ਅਤੇ ਇਹ ਤਾਂ ਕੈਦ ਨਹੀਂ ਹੈ। ਸੋ ਮਜ਼ਹਬ ਇਸਲਾਮ ਜਿੱਥੇ ਜਿੱਥੇ ਜਿਸ ਕੌਮ ਦੇ ਅੰਦਰ ਗਿਆ, ਉਹਨਾਂ ਦੀ ਆਪਣੀ ਜ਼ਬਾਨ ਦੇ ਅੰਦਰ ਗਿਆ, ਔਰ ਉਹਨਾਂ ਨੇ ਉਸ ਨੂੰ ਮੰਨਣਾ। ਔਰ ਪੰਜਾਬੀ ਦੇ ਅੰਦਰ ਜਿਹੜਾ ਇਸਲਾਮ ਦੇ ਅੰਦਰ ਹੈ, ਉਹ ਪਿਛਲੇ ਗੱਲ ਕੋਈ 1000 ਸਾਲ ਤੋਂ ਹੋ ਰਹੀ ਹੈ, 1100-1200 ਸਾਲ ਤੋਂ ਹੋ ਰਹੀ ਹੈ। ਸੋ ਇਹਨੂੰ ਥੋੜ੍ਹਾ ਸਾਨੂੰ ਵੱਖੋ ਵੱਖ ਕਰਕੇ ਦੇਖਣਾ ਚਾਹੀਦਾ ਹੈ, ਜਿਹੜਾ ਇੱਕ ਜ਼ਬਾਨ ਦਾ ਔਰ ਮਜ਼ਹਬ ਦਾ ਹੈ, ਔਰ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਇੱਕ ਪ੍ਰੈਕਟਿਸ ਇੱਥੇ ਹੋ ਰਹੀ ਹੈ, ਔਰ ਜਿਹੜੇ ਵੀ ਲੋਕ ਇਸ 'ਤੇ ਗੱਲ ਕਰਦੇ ਨੇ, ਉਹਨਾਂ ਨੂੰ ਆਪਣੇ ਮਾਈਂਡ ਦੀ ਕਲੈਰਿਟੀ ਕਰਨੀ ਚਾਹੀਦੀ ਹੈ, ਨਾ ਕਿ ਉਹ ਲੋਕ ਜਿਹੜੇ ਇਸ ਚੀਜ਼ ਨੂੰ ਸਮਝ ਕੇ ਸਾਰੀਆਂ ਚੀਜ਼ਾਂ ਨਾਲ ਲੈ ਕੇ ਚੱਲ ਰਹੇ ਨੇ, ਉਹਨਾਂ 'ਤੇ ਕ੍ਰਿਟਿਸਿਜ਼ਮ ਕਰਨੀ ਚਾਹੀਦੀ। ਵੈਸੇ ਵੀ ਸੂਰਾ ਇਬਰਾਹੀਮ ਦੀ ਆਇਤ ਨੰਬਰ 4 ਹੈ, ਵਮਾ ਅਰਸਲਨਾ ਮਿਨ ਰਸੂਲਿल्लाह बिलिसान कौम, मतलब भी ਉਹਦੇ 'ਚ ਹੈ ਵੀ हमने कोई रसूल नहीं भेजा मगर अपनी कौम की ज़ुबान में। ਤਰਜਮਾ ਉਹਦਾ ਵੀ ਅੱਲਾਹ ਤਾਲਾ ਨੇ ਹਰ ਨਬੀ ਨੂੰ ਉਹਦੀ ਜ਼ੁਬਾਨ ਦੇ ਵਿੱਚ, ਮਤਲਬ ਵੀ ਜਿੱਥੋਂ ਦਾ ਕਬੀਲਾ, ਜਿਹੜੀ ਨਸਲ ਆ, ਉਸ ਜ਼ੁਬਾਨ ਦਾ ਨਬੀ ਭੇਜਿਆ ਕਿ ਉਹਨਾਂ ਨੂੰ ਸਮਝਣ 'ਚ ਆਸਾਨੀ ਹੋ ਸਕੇ, ਆਸਾਨੀ ਨਾਲ ਸਮਝ ਸਕਣ ਕਿ ਜੋ ਅੱਲਾਹ ਦਾ ਪੈਗਾਮ ਹੈ, ਜੋ ਹੁਕਮਾਤ ਹੈ, ਜੋ ਇਸਲਾਮ ਕਹਿੰਦਾ, ਬਜਾਏ ਇਸ ਦੇ ਕਿ ਅਸੀਂ ਇਹਨੂੰ ਕੰਟਰੋਵਰਸ਼ਲ ਬਣਾ ਦਈਏ ਵੀ ਇੱਕ ਜਿਹੜਾ ਮਜ਼ਹਬ ਆ ਵੀ ਇੱਕ ਹੀ ਜ਼ੁਬਾਨ ਹੈ, ਤੇ ਉਹਦੀ ਤਰਜਮਾਨੀ ਫੇਰੀ ਹੋ ਸਕਦੀ। ਬਿਲਕੁਲ ਇਸੇ ਤਰ੍ਹਾਂ ਹੀ। ਅੱਛਾ, ਇਹਦੇ 'ਚ ਇਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਦੇ ਟੌਪਿਕ, ਮਤਲਬ ਵੀ ਇਹਦੇ 'ਤੇ ਵੀ ਕੁਛ ਰੱਖਿਆ ਮਜ਼ਹਬ ਤੇ ਜ਼ੁਬਾਨ ਨੂੰ ਲੈ ਕੇ? ਹਾਂਜੀ ਢਿੱਲੋਂ ਸਾਹਿਬ, ਆਪਾਂ ਇਸ ਦੇ ਅੰਦਰ ਇੱਕ ਤੇ ਰੱਖ ਰਹੇ ਹਾਂ ਕਿ ਇਹਦੇ ਅੰਦਰ ਹੋਰ ਖੁੱਲ੍ਹ ਕੇ ਗੱਲ ਹੋਵੇ, ਤਾਂ ਕਿ ਲੋਕਾਂ ਦਾ ਜ਼ਿਹਨ ਖੁੱਲ੍ਹੇ ਇਸ ਚੀਜ਼ ਦੇ ਬਾਰੇ, ਔਰ ਲੋਕਾਂ ਨੂੰ ਪਤਾ ਚੱਲੇ ਕਿ ਜਿਹੜੀ ਵੀ ਕੌਮ ਹੈ ਉਹਦੇ ਵਾਸਤੇ ਜ਼ੁਬਾਨ ਕਿਤਨੀ ਅਹਿਮ ਹੈ, ਔਰ ਉਹਦੇ ਵਾਸਤੇ ਉਹਨਾਂ ਦੇ ਮਜ਼ਹਬ ਦਾ ਕੀ ਰੋਲ ਹੈ। ਇਸ 'ਤੇ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ, ਉਹ ਕਰਾਂਗੇ। ਫਿਰ ਇਹਦੇ ਨਾਲ ਹੋਰ ਜਿਹੜੇ ਟਾਪਿਕਸ ਹਨ ਅੱਜ ਦੇ, ਜਿਹੜੇ ਸਾਨੂੰ ਲੋੜਾਂ ਹਨ। ਫਲੱਡ ਦੇ ਅੰਦਰ ਅਸੀਂ ਸਾਰੇ ਲੋਕ 2 ਮਹੀਨੇ ਅਸੀਂ ਖੜ੍ਹੇ ਰਹੇ, ਵੈਲਫੇਅਰ ਦਾ ਕੰਮ ਕਰਦੇ ਰਹੇ, ਲੇਕਿਨ ਹੁਣ ਸਾਨੂੰ ਵੈਲਫੇਅਰ ਦਾ ਕੰਮ ਕਰਨ ਤੋਂ ਬਾਅਦ ਇਹ ਵੀ ਤੇ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਯਾਰ ਹਰ ਸਾਲ ਇਹ ਕਿਆ ਹੁੰਦਾ ਰਹੇਗਾ,
ਹਰ ਸਾਲ ਅਸੀਂ 2 ਮਹੀਨੇ ਫਲੱਡ ਦੇ ਅੰਦਰ ਖੜੇ ਰਹਾਂਗੇ, ਸਾਡੇ ਲੋਕਾਂ ਦੇ ਘਰ ਤਬਾਹ ਹੋਣਗੇ, ਉਹਨਾਂ ਦੀ ਮੁਸ਼ਤ ਬਰਬਾਦ ਹੋਏਗੀ, ਉਹਨਾਂ ਦਾ ਜੋ ਫਸਲਾਂ ਹਨ ਸਾਰੀਆਂ ਡੁੱਬਣਗੀਆਂ। ਤੇ ਇਹਦੇ ਪਿੱਛੇ ਵਜ੍ਹਾ ਕੀ ਹੈ? ਆਖਰ ਕੋਈ ਵਜ੍ਹਾ ਤੇ ਹੋਏਗੀ ਨਾ। ਐਵੇਂ ਤਾਂ ਨਹੀਂ ਪਾਣੀ ਚੱਲ ਪੈਂਦਾ ਕਿ ਰਾਤੋਂ ਰਾਤ ਜ਼ਮੀਨ ਦੇ ਵਿੱਚ ਪਾਣੀ ਇੰਜ ਫੁੱਟਿਆ ਤਾਂ ਚੱਲ ਪਿਆ ਹੋਵੇ। ਪਿੱਛੇ ਕੋਈ ਨਾ ਕੋਈ ਗਲੇਸ਼ੀਅਰ ਪਿਘਲਣ ਦੀ ਵਜ੍ਹਾ ਤੇ ਹੋਏਗੀ। ਇਹ ਗਲੇਸ਼ੀਅਰ ਪਹਿਲੇ ਕਿਉਂ ਨਹੀਂ ਪਿਘਲਦੇ ਸਨ, ਹੁਣ ਇਤਨਾ ਕਿਉਂ ਹੋ ਰਹੀ ਹੈ? ਕੋਈ ਇੱਕ ਟਰਮ ਜਿਹੜੀ ਗਲੋਬਲ ਵਾਰਮਿੰਗ ਦੀ ਅਸੀਂ ਸੁਣ ਰਹੇ ਹਾਂ ਕਿ ਗਲੋਬਲ ਵਾਰਮਿੰਗ ਕੀ ਹੈ, ਗਲੋਬਲ ਵਾਰਮਿੰਗ ਦੇ ਅੰਦਰ ਕੀ ਅਸੀਂ ਕੀ ਕਰ ਰਹੇ ਹਾਂ। ਇੱਕ ਬੈੜਾ ਕੰਮ ਸਾਡੇ ਨਾਲ ਹੋ ਰਹੀ ਹੈ ਤੇ ਸਾਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਕਿ ਯਾਰ ਮੇਰੇ ਔਰ ਨਾਸਰ ਢਿੱਲੋਂ ਦਾ ਇਹਦੇ ਵਿੱਚ ਕੀ ਰੋਲ ਹੈ ਇਸ ਆਫਤ ਨੂੰ ਲਿਆਉਣ ਦੇ ਵਿੱਚ। ਲੇਕਿਨ ਨਾਲ ਜਦੋਂ ਅਸੀਂ ਦੇਖਾਂਗੇ ਕਿ ਅੱਛਾ ਯਾਰ ਸਾਡਾ ਵੀ ਇਹ ਰੋਲ ਹੈ, ਲੇਕਿਨ ਨਾਲ ਇਹਦੇ ਅੰਦਰ ਉਹ ਮੁਦੱਸਰ ਤੇ ਅਕਰਮ ਤੇ ਉਹਨਾਂ ਦਾ ਵੀ ਰੋਲ ਹੈ, ਉਹ ਵੀ ਜਾਣਨ ਦੀ ਲੋੜ, ਉਹਨਾਂ ਨੂੰ ਵੀ ਦੱਸਣਾ ਚਾਹੀਦਾ ਕਿ ਭਾਈ ਤੁਸੀਂ ਵੀ ਵੇਖੋ ਇਹ ਤੁਸੀਂ ਗਲਤ ਕਰ ਰਹੇ ਹੋ ਤੇ ਇਹ ਅਸੀਂ ਗਲਤ ਕਰ ਰਹੇ ਹਾਂ। ਸੋ ਇਹਦੇ ਅੰਦਰ ਫਿਰ ਅਸੀਂ ਉਹ ਵੀ ਦੇਖਣਾ ਹੈ ਕਿ ਗਲੋਬਲ ਵਾਰਮਿੰਗ ਦੇ ਇਸ਼ੂ ਹੈ, ਸੈਲਾਬ ਹੈ, ਸਾਰਾ ਹੈ। ਫਿਰ ਮਾਡਰਨ ਟੈਕਨੋਲੋਜੀਜ਼ ਕੀ, ਪੰਜਾਬੀ ਦੀ ਅਸੀਂ ਗੱਲ ਤੇ ਕਰਦੇ ਹਾਂ, ਲੇਕਿਨ ਪੰਜਾਬੀ ਨੂੰ ਕਿਹਾ ਫਿਰ ਅਸੀਂ ਇੱਕ ਸ਼ਾਇਰੀ ਦੀ ਕਿਤਾਬ ਤਾਂ ਅਸੀਂ ਰੱਖ ਕੇ ਬੈਠੇ ਰਹਾਂਗੇ। ਨਵੇਂ ਦੌਰ ਦੇ ਅੰਦਰ ਉਹਨੂੰ ਨਹੀਂ ਅਸੀਂ ਦੇਖਾਂਗੇ ਮਾਡਰਨ ਟੈਕਨੋਲੋਜੀਜ਼ ਦੇ ਅੰਦਰ ਅਸੀਂ ਕਿਵੇਂ ਲੈ ਕੇ ਜਾਂਦੇ ਹਾਂ। ਫਿਰ ਪਾਣੀਆਂ ਦੇ ਜਿਹੜੇ ਮਸਲੇ ਜਿਵੇਂ ਫਲੱਡ ਦਾ ਹੈ, ਪਾਣੀ ਅਸੀਂ ਕੋਈ 10 ਮਹੀਨੇ ਤੇ ਅਸੀਂ ਸੋਕਾ ਸਾਨੂੰ ਮਾਰਦਾ ਹੈ। ਸਾਡੇ ਪਾਣੀ ਜਿਹੜੇ ਇੰਡਸ ਵਾਟਰ ਟ੍ਰੀਟੀ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦਾ ਪਾਣੀ ਉਹ ਸਾਡੇ ਤੋਂ ਖੋਹ ਲਿਆ ਗਿਆ, ਲੇਕਿਨ 2 ਮਹੀਨੇ ਸਾਨੂੰ ਡੁੱਬਦਾ ਹੈ। ਤਾਂ ਪਾਣੀ ਦੀ ਤਕਸੀਮ ਜਿਹੜੀ ਸੀ ਇਹ ਗੈਰ ਇਨਸਾਨੀ ਇਹ ਕਿਵੇਂ ਹੁੰਦੀ ਹੈ, ਉਹਦੇ 'ਤੇ ਵੀ ਗੱਲ ਹੋ ਜਾਵੇ। ਫਿਰ ਇਹ ਜਿਵੇਂ ਤੁਸੀਂ ਮੈਂ ਅਸੀਂ ਬੈਠੇ ਹਾਂ ਵੀ ਨਵੀਂ ਪੰਜਾਬੀ ਦੇ ਰਵੱਈਏ ਕਿਵੇਂ ਬਦਲੇ ਜਾ ਸਕਦੇ ਨੇ ਔਰ ਨਵੀਂ ਪੰਜਾਬੀ ਪੀੜ੍ਹੀ ਨੂੰ ਪੰਜਾਬੀ ਦੇ ਨੇੜੇ ਲਿਆ ਕੇ ਉਹਨਾਂ ਦੇ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਹੋ ਸਕਦੇ ਨੇ। ਕਿਆ ਨਵੀਂ ਪੰਜਾਬੀ ਪੀੜ੍ਹੀ ਜਿਹੜਾ ਕੋਈ ਪੜ੍ਹਾ ਲਿਖਾ ਸ਼ਖਸ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਯੂਕੇ ਜਾ ਕੇ ਬੈਠੇ, ਉਹ ਅਮਰੀਕਾ ਜਾ ਕੇ ਬੈਠੇ? ਨਹੀਂ, ਉਹ ਪੰਜਾਬ ਦੇ ਅੰਦਰ ਰਹਿ ਕੇ ਉਹ ਕੀ ਕਰ ਸਕਦਾ ਹੈ, ਉਹਨਾਂ ਨੂੰ ਕੁਝ ਐਸੇ ਰਸਤੇ ਉਹ ਦਿਖਾਉਣ ਦੀ ਲੋੜ ਹੈ। ਫਿਰ ਪੰਜਾਬੀ ਪੜ੍ਹਾਈ ਕਿਤਨੀ ਜ਼ਰੂਰੀ ਹੈ ਔਰ ਅਗਰ ਇਹ ਪੜ੍ਹਾਈ ਜਾਏਗੀ ਤਾਂ ਇੱਥੇ ਸਾਡਾ ਪਬਲਿਕ ਨੈਰੇਟਿਵ ਉਹ ਕਿਸ ਹੱਦ ਤੱਕ ਸੈੱਟ ਹੋਏਗਾ, ਔਰ ਜਦੋਂ ਪਬਲਿਕ ਨੈਰੇਟਿਵ ਸੈੱਟ ਹੋਏਗਾ ਤਾਂ ਅਸੀਂ ਤਰੱਕੀ ਕਿਵੇਂ ਕਰਾਂਗੇ। ਸਾਡਾ ਹੱਕ ਹੈ ਤਰੱਕੀ ਕਰਨਾ, ਅਸੀਂ ਵੱਡੇ ਇਨਸਾਨ ਕਿਵੇਂ ਪੈਦਾ ਕਰ ਸਕਦੇ ਹਾਂ। ਫਿਰ ਇਹੀ ਹੈ ਵੀ ਲਿਟਰੇਚਰ ਪੰਜਾਬੀ ਦਾ ਕਿਆ, ਉਹਦੇ ਲਿਟਰੇਚਰ ਦੇ ਟਾਪਿਕਸ ਜਿਹੜੇ ਆ ਉਹ ਕੀ ਹੈ, ਦੁਨੀਆ ਦੇ ਅੰਦਰ ਲਿਟਰੇਚਰ ਦੇ ਟਾਪਿਕਸ ਅੱਜ ਕੀ ਹੈ, ਕੁਛ ਬਦਲਾਓ ਹੈ ਅਗਰ ਲਿਟਰੇਚਰ ਦੇ ਅੰਦਰ, ਤੇ ਪੰਜਾਬੀ ਦੇ ਅੰਦਰ ਉਸ ਲਿਟਰੇਚਰ ਦੇ ਅੰਦਰ ਬਦਲਾਓ ਕਿਉਂ ਨਹੀਂ ਆ ਰਹੀ ਹੈ। ਇਸ ਤਰੀਕੇ ਦੇ ਉਹਦੇ ਅੰਦਰ ਟਾਪਿਕਸ ਹਨ। ਫਿਰ ਸਾਨੂੰ ਜਿਹੜਾ ਅਸੀਂ ਫਖਰ ਕਰਦੇ ਆ ਆਪਣੇ ਸੂਫੀਆਂ, ਗੁਰੂਆਂ, ਜੋਗੀਆਂ ਤੇ, ਉਹ ਜਿਹੜਾ ਦੇਸੀ ਰੀਤੀ ਫਲਸਫਾ ਹੈ ਉਸ ਦੇ ਅੰਦਰ ਇਨਸਾਨ ਦੋਸਤ ਫਲਸਫਾ ਕਿਤਨਾ ਜ਼ਿਆਦਾ ਹੈ, ਉਹਦੇ ਤੇ ਵੀ ਗੱਲਬਾਤ ਕਰਾਂਗੇ। ਜਿਹਦੇ ਅੰਦਰ ਬਾਬਾ ਫਰੀਦ, ਬਾਬਾ ਗੁਰੂ ਨਾਨਕ ਸਰਕਾਰ, ਬੁੱਲੇ ਸ਼ਾਹ, ਜਿੱਥੇ ਇਹ ਡਿਸਕਸ ਹੋਣਗੇ ਉੱਥੇ ਨਾਲ ਜੋਗੀ ਸਾਹਿਬਾਨ, ਸੰਤ ਉਹ ਵੀ ਡਿਸਕਸ ਹੋਣਗੇ। ਓਵਰਆਲ ਕੀ ਫਲਸਫਾ ਕੀ ਰਿਹਾ ਹੈ, ਜਿਹੜੀ ਇੱਕ ਵੱਡੀ ਸਿਵਲਾਈਜੇਸ਼ਨ ਬਣਦੀ ਹੈ ਉਹਦੇ ਪਿੱਛੇ ਕੋਈ ਆਈਡੀਆਲੋਜੀ, ਕੋਈ ਫਿਲਾਸਫੀ ਤੇ ਹੋਏਗੀ ਨਾ। ਕਿਹੜੇ ਮਜ਼ਹਬਾਂ ਤੋਂ ਅੱਗੇ ਟੁਰਦਾ ਆ ਖਿੱਤਾ ਉਸ ਵੱਡੀ ਇਨਸਾਨੀ ਸਿਵਲਾਈਜੇਸ਼ਨ ਦੇ ਅੰਦਰ ਬਦਲਾਅ ਉਹਦੇ ਅੰਦਰ ਲੈ ਕੇ ਆਉਂਦਾ ਹੈ, ਤਰੱਕੀ ਕਰਦਾ ਹੈ, ਇਹ ਸਾਰਾ ਕੁਝ ਵੀ ਇਸ ਦੇ ਅੰਦਰ ਡਿਸਕਸ ਹੋਏਗਾ। ਸੋ ਇਹਦੇ ਅੰਦਰ ਢਿੱਲੋਂ ਸਾਹਿਬ ਆਪਾਂ ਜਿਹੜੇ ਅੱਜ ਕੱਲ੍ਹ ਇੱਕ ਮਾਡਰਨ ਅੱਖ ਹੈ ਨਾ, ਮਾਡਰਨ ਆਈ, ਉਹਦੇ ਨਾਲ ਚੀਜ਼ਾਂ ਤੋਂ ਦੇਖਾਂਗੇ। ਪੰਜਾਬੀ ਦੇ ਨਾਲ ਪਹਿਲੇ ਦਰੋ ਇਹ ਹੋਇਆ ਕਿ ਪੰਜਾਬੀ ਦੇ ਜਿਹੜੀਆਂ ਵੀ ਕਾਨਫਰੰਸਾਂ ਹੁੰਦੀਆਂ ਰਹੀਆਂ ਉਹ ਇੱਕ ਖਾਸ ਹੱਦ ਤੋਂ ਅੱਗੇ ਨਹੀਂ ਲੱਗੀਆਂ ਤੇ ਆਪਾਂ ਉਹਨੂੰ ਲੰਘਾਉਣ ਚੱਲੇ ਹਾਂ। ਇਸ ਲਈ ਇਸ ਕਾਨਫਰੰਸ ਤੋਂ ਅਸੀਂ ਆਪ ਹੀ ਬੇਸ਼ੱਕ ਗੱਲ ਕਰ ਰਹੇ ਹਾਂ, ਸਾਨੂੰ ਇਹ ਬੜੀ ਉਮੀਦ ਹੈ ਕਿ ਪੰਜਾਬੀਆਂ ਨੂੰ ਸਿੱਧੀ ਰਾਹ ਵੱਲ ਲੈ ਜਾਏਗੀ। ਸੋਸ਼ਲ ਮੀਡੀਆ ਰਾਹੀਂ ਜਿਹੜੇ ਲੋਕ ਇੱਥੇ ਆਉਣਗੇ ਉਹਨਾਂ ਨੂੰ ਕੁਝ ਨਾ ਕੁਝ ਸੁਣ ਕੇ ਸੋਚਣ ਦਾ ਮੌਕਾ ਮਿਲੇਗਾ ਔਰ ਉਸ ਤੋਂ ਬਾਅਦ ਕੁਝ ਕਰਨ ਦਾ ਮੌਕਾ ਮਿਲੇਗਾ। ਵੱਡੂ ਸਾਹਿਬ ਅੱਗੇ ਵਧਦੇ ਹਾਂ, ਹੋਰ ਕੁਝ ਸਵਾਲ ਇਸ 'ਤੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 'ਤੇ ਕਰਾਂਗੇ। ਪਹਿਲਾਂ ਇਹ ਦੱਸੋ ਵੀ ਹੁਣ ਤੱਕ ਇੰਨੇ ਸਾਲ ਹੋ ਗਿਆ ਜੀ, ਜੋ ਪੰਜਾਬੀ ਕਾਜ਼ ਵਾਸਤੇ ਜੋ ਕੀਤਾ ਉਹਦਾ ਕੁਝ ਅਸਰ ਵੀ ਕਿਤੇ ਹੁੰਦਾ ਨਜ਼ਰ ਆਇਆ? ਢਿੱਲੋਂ ਸਾਹਿਬ ਬਿਲਕੁਲ ਹੁੰਦਾ ਹੈ। ਪਹਿਲੇ ਜਿਹੜੇ 4-5 ਸਾਲ ਸਨ ਨਾ, ਯਕੀਨ ਜਾਣੋ ਇੰਝ ਲੱਗਦਾ ਸੀ ਤਾਰਕ ਜਟਾਲਾ ਸਾਹਿਬ ਤੇ ਮੈਂ ਜਦੋਂ ਸਾਰਾ ਕੁਝ ਕੀਤਾ ਸੀ ਨਾ, ਅਸੀਂ ਕੋਈ ਲੱਖਾਂ ਰੁਪਏ ਲਾ ਲਏ ਰਕਸ਼ਾ ਬ੍ਰਾਂਡਿੰਗ ਤੇ, ਫਿਰ ਅਸੀਂ ਬਾਕੀ ਐਕਟੀਵਿਟੀਜ਼ ਤੇ ਸਿਵਾਏ ਗਾਲਾਂ ਤੋਂ ਕੁਝ ਹੋਰ ਹੁੰਦਾ ਤੇ ਸਾਨੂੰ ਮਿਲਦਾ ਨਜ਼ਰ ਨਹੀਂ ਆਉਂਦਾ ਸੀ। ਤੇ ਉਦੋਂ ਮੈਂ ਤੇ ਤਾਰਕ ਸਾਹਿਬ ਤੇ ਬਾਕੀ ਦੋਸਤ ਨੇ ਕਹਿੰਦੇ ਸੀ ਕਿ ਯਾਰ ਆਪਾਂ ਕੀ ਕਰ ਰਹੇ ਹਾਂ, ਲੇਕਿਨ ਇਹ ਸੀ ਕਿ ਸੱਚ ਦੇ ਨਾਲ ਜੁੜੇ ਰਹਿਣਾ। ਕੁਝ ਨਹੀਂ ਵੀ ਹੁੰਦਾ ਤੇ ਅਸੀਂ ਐਟਲੀਸਟ ਆਪਣੀ ਆਵਾਜ਼ ਦੇ ਨਾਲ ਖੜੇ ਰਹੀਏ। ਜ਼ਰੂਰੀ ਨਹੀਂ ਹੈ ਕਿ ਇੱਕ ਵੱਡਾ ਬਦਲਾਅ ਆਏ ਸਾਡੇ 2-4 ਸਾਲ ਦੇ ਵਿੱਚ ਕਰਨ ਤੇ। ਫਿਰ ਜਦੋਂ ਅਸੀਂ ਵਿਸਾਖੀ ਮੇਲੇ, ਫਿਰ ਲੋਹੜੀ ਮੇਲੇ, ਫਿਰ ਬੁੱਲੇ ਸ਼ਾਹ ਫੈਸਟੀਵਲ, ਉਹਦੇ ਨਾਲ ਨਾ ਇੱਕ ਵੱਡੀ ਟੀਮ ਬਣਦੀ ਗਈ ਔਰ ਉਸ ਦੇ ਅੰਦਰ ਫਿਰ ਤੁਸੀਂ ਲੋਕ ਆਏ, ਤੁਸੀਂ ਕੰਮ ਪਹਿਲੇ ਕਰ ਰਹੇ ਸੀ ਲੇਕਿਨ ਪੰਜਾਬੀ ਲੈਂਗੁਏਜ ਵਿੱਚ ਤੁਹਾਡਾ ਆਉਣਾ, ਇਸ ਲਹਿਰ ਦੇ ਨਾਲ ਮਿਲਣਾ, ਉਹਦੇ ਵਿੱਚ ਇੱਕ ਸਾਨੂੰ ਵੱਡੀ ਕਾਮਯਾਬੀ ਮਿਲੀ ਕਿ ਇੰਟਰਨੈਸ਼ਨਲੀ ਵੀ ਔਰ ਇੱਥੇ ਵੀ ਬਹੁਤ ਜ਼ਿਆਦਾ ਉਸ ਨੂੰ ਅਸੀਂ ਵਧਾ ਪਾਏ। ਫਿਰ ਜਦੋਂ ਇੱਕ ਵੱਡਾ ਹੁਣ ਇੱਕ ਸਾਡਾ ਆਪਣਾ ਗਰੁੱਪ ਬਣਦਾ, ਇੱਕ ਵੱਡਾ ਖਾਨਦਾਨ ਬਣਦਾ,
ਤੇ ਉਸਨੇ ਇੱਕ ਬਹੁਤ ਵੱਡਾ ਚੇਂਜ ਲੈ ਕੇ ਆਇਆ। ਤੁਸੀਂ ਦੇਖੋ ਕਿ ਇੱਥੋਂ ਦੇ ਜਿਤਨੀਆਂ ਵੀ ਯੂਨੀਵਰਸਿਟੀਜ਼ ਹਨ, ਇੱਥੇ ਬਲੋਚ ਕੈਬਨਿਟ ਸੀ, ਜਮੀਅਤ ਸੀ, ATI ਸੀ, ਲੇਕਿਨ ਕੋਈ ਪੰਜਾਬ ਕੌਂਸਲ ਨਹੀਂ ਸੀ। ਉਹ ਪਿਛਲੇ 5 ਸਾਲਾਂ ਦੇ ਅੰਦਰ ਤੁਸੀਂ ਇੱਥੇ ਪੰਜਾਬ ਕੌਂਸਲਾਂ ਵੀ ਬਣਦੀਆਂ ਦੇਖੀਆਂ। ਤੁਸੀਂ ਇਸ ਤੋਂ ਪਹਿਲੇ ਕਿਸੇ ਸਿਆਸਤਦਾਨ ਨੂੰ ਜਦੋਂ ਪੰਜਾਬੀ ਦੀ ਗੱਲ ਹੁੰਦੀ ਸੀ ਤੇ ਫਰਾਰ ਦਾ ਤੁਸੀਂ ਦੇਖਦੇ ਸੀ, ਕੋਈ ਨੱਸਦਾ ਸੀ ਕਿ ਇਹ ਤਸੱਬ ਹੈ ਯਾਰ, ਇਹਦੇ 'ਤੇ ਗੱਲ ਨਹੀਂ ਕਰਨੀ। ਲੇਕਿਨ ਹੁਣ ਤੁਹਾਡੇ ਮਿਨਿਸਟਰ ਕੀ, ਹੁਣ ਤਾਂ ਸਾਡੀ CM ਤੱਕ ਪੰਜਾਬ ਦੇ ਰਾਈਟਸ ਵਾਸਤੇ ਗੱਲ ਕਰਦੀ ਹੈ। ਔਰ ਹੁਣ ਪੰਜਾਬੀ ਦੀਆਂ ਇਤਨੀਆਂ ਵੱਡੀਆਂ ਕਾਨਫਰੰਸਾਂ ਹੁੰਦੀਆਂ ਜਿਹੜੀਆਂ ਪਹਿਲੇ ਕਦੇ ਸੋਚੀਆਂ ਵੀ ਨਹੀਂ। ਡਾਕਟਰ ਸਾਹਿਬ ਗੱਲਾਂ ਸਵਾਲ ਬੜੇ ਸੀਰੀਅਸ ਤੇ ਅਹਿਮ ਸਵਾਲ, ਤੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਵੀ ਆਪਣਾ ਹੱਸਣਾ ਖੇਡਣਾ ਮਜ਼ਾਕ ਵੀ ਮਿਲਦਾ ਤਾਂ ਬਹੁਤਾ ਸੀਰੀਅਸ ਨਹੀਂ ਹੋ ਗਿਆ ਕੰਮ। ਨਹੀਂ ਕੋਈ ਨਹੀਂ, ਖੈਰ ਹੈ, ਜੇ ਸੀਰੀਅਸ ਡਿਸਕਸ਼ਨ ਚੱਲ ਰਹੀ ਤਾਂ ਜ਼ਰੂਰੀ ਤਾਂ ਨਹੀਂ ਕਿ ਵਿੱਚ ਆਪਾਂ ਹਾਸਾ ਪਾਉਣਾ। ਆਪਾਂ ਕਿਹੜਾ ਅਫਤਾਬ ਇਕਬਾਲ ਜਾਂ ਜੁਨੇਦ ਦਾ ਕੋਈ ਪ੍ਰੋਗਰਾਮ ਕਰ ਰਹੇ ਹਾਂ। ਇਹ ਵੀ ਹੈ ਵੀ ਆਪਾਂ ਤਾਂ ਆਪਣੀ ਗੱਲ ਕਰ ਰਹੇ। ਅਗਰ ਉਧਰ ਹਾਸੇ ਵੱਲ ਜਾਏਗੀ ਤੇ ਲੈ ਜਾਵਾਂਗੇ। ਉਹਨਾਂ ਪ੍ਰੋਗਰਾਮਾਂ 'ਚ ਨਾ ਬਿਲਕੁਲ ਗੱਲ ਵੀ ਸਹੀ, ਇਹਨਾਂ ਪ੍ਰੋਗਰਾਮਾਂ 'ਚ ਮੈਂ ਵੀ ਗਿਆ ਵਾਵਾ ਸਾਰੇ, ਤੇ ਕਹਿਣਗੇ ਹੱਸਿਓ ਥੋੜਾ ਜਿਹਾ, ਐਵੇਂ ਆਇਆ ਹੱਸ ਪਿਓ। ਨਹੀਂ, ਉਹ ਤਾਂ ਜਿੱਥੇ ਹਾਸਾ ਬਣੇਗਾ ਨਾ, ਐਸੀ ਕਲਾਸਿਕ ਜੁਗਤ ਹੋਏ ਨਾ, ਤੇ ਉਹਦੇ ਤੇ ਬੰਦੇ ਨੂੰ ਹੱਸਣਾ ਚਾਹੀਦਾ। ਹੁਣ ਐਵੇਂ ਅਸੀਂ ਇਹਦੇ 'ਚ ਹਾਸਾ ਪਾ ਲਈਏ ਤੇ ਉਹ ਗੱਲ ਬਣਦੀ ਨਹੀਂ। ਚਲੋ, ਸੋ ਅੱਜ ਜੀ ਬਿਨਾਂ ਹਾਸੇ ਤੋਂ ਢਿੱਲੋਂ ਸਾਹਿਬ ਨੂੰ ਤੁਸੀਂ ਸੁਣ ਲਓ। ਕਾਨਫਰੰਸਾਂ ਬਹੁਤ ਹੁੰਦੀਆਂ ਵੀ ਇਸ ਕਾਨਫਰੰਸ 'ਚ ਕੀ ਫਰਕ ਹੈ, ਤੇ ਉਸ ਤੋਂ ਬਾਅਦ ਇਸ ਵਾਰੀ ਕੁਝ ਦੋਸਤ ਆਂਦੇ ਆ ਵੀ ਐਂ ਲੱਗਣ ਡਿਆ ਜਿਵੇਂ ਇਲੈਕਸ਼ਨ ਦੀ ਕੰਪੇਨ ਕਰਨ ਡਿਆ। ਇਹ ਕੀ ਆਈਡੀਆ ਕਿੱਥੋਂ ਆਇਆ? ਢਿੱਲੋਂ ਸਾਹਿਬ, ਕਾਨਫਰੰਸਾਂ ਪਹਿਲੇ ਹੁੰਦੀਆਂ ਰਹੀਆਂ, ਸਲਾਮ ਹੈ ਉਹਨਾਂ ਨੂੰ, ਮੈਂ ਸਾਰਿਆਂ ਦਾ ਸੈਲਿਊਟ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੀਤੀਆਂ, ਲੇਕਿਨ ਉਹ ਕਾਨਫਰੰਸਾਂ ਕੋਈ ਅੱਗੇ ਵੱਧ ਨਹੀਂ ਪਾਈਆਂ ਸਿਵਾਏ ਲਿਟਰੇਚਰ ਔਰ ਸ਼ਾਇਰੀ ਤੋਂ। ਜਿਵੇਂ ਅਸੀਂ ਪਹਿਲੇ ਗੱਲ ਕਰਕੇ ਹਟੇ ਹਾਂ ਕਿ ਪੰਜਾਬੀ ਕੌਮ ਨੂੰ ਸਿਰਫ ਸ਼ਾਇਰੀ ਅਤੇ ਲਿਟਰੇਚਰ ਦੇ ਨਾਲ ਨਾਲ ਇਹ ਨਹੀਂ ਚਾਹੀਦੀਆਂ, ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਸੋ ਸਾਰੇ ਪੱਖੋਂ ਸਾਨੂੰ ਗੱਲ ਕਰਨ ਦੀ ਲੋੜ ਹੈ, ਉਹ ਇਸ ਕਾਨਫਰੰਸ ਦੇ ਅੰਦਰ ਹੋ ਰਹੀ ਹੈ। ਮਾਡਰਨ ਕਨਸੈਪਟ ਦੇ ਨਾਲ, ਮਾਡਰਨ ਆਈਡੀਆਲੋਜੀ ਦੇ ਨਾਲ, ਮਾਡਰਨ ਫੇਸਿਸ ਦੇ ਨਾਲ। ਉਹ ਲੋਕ ਜਿਹੜੇ ਪਹਿਲੇ ਬਾਕੀ ਹੋਰ ਪ੍ਰੋਗਰਾਮਿੰਗ ਹੋਰ ਜ਼ਬਾਨਾਂ ਦੇ ਅੰਦਰ ਕਰਦੇ ਨੇ, ਤੁਹਾਨੂੰ ਪੰਜਾਬੀ ਦੇ ਅੰਦਰ ਵੀ ਹੁਣ ਕਰਦੇ ਹੋ ਨਜ਼ਰ ਆਉਣਗੇ। ਹੁਣ ਜਿਹੜੀ ਕਿ ਇਲੈਕਸ਼ਨ ਕੰਪੇਨ ਦੀ ਤਰ੍ਹਾਂ ਹੋ ਰਹੀ ਹੈ, ਤੇ ਬਈ ਇਹਨੂੰ ਕੁਝ ਨਾ ਕੋਈ, ਤੇ ਜਦੋਂ ਤੁਸੀਂ ਪੋਲੀਟੀਕਲ ਕੁਐਸਚਨ, ਸਾਡਾ ਤਾਂ ਦਾਅਵਾ ਹੈ ਕਿ ਇਹ ਪੰਜਾਬੀ ਜ਼ਬਾਨ ਦਾ ਸਵਾਲ ਇਹ ਪੋਲੀਟੀਕਲ ਕੁਐਸਚਨ ਹੈ, ਸੋ ਫਿਰ ਉਹਨੂੰ ਪੋਲੀਟੀਕਲੀ ਤਰੀਕੇ ਦੇ ਨਾਲ ਐਂਗਲਿੰਗ ਉਸ ਦੀ ਅਸੀਂ ਕਰਾਂਗੇ, ਉਸ ਨੂੰ ਟੈਕਲ ਕਰਾਂਗੇ। ਲੋਕਾਂ ਦੇ ਕੋਲ ਅਸੀਂ ਜਾਵਾਂਗੇ ਨਾ, ਅੱਜ ਤੱਕ ਜਿਤਨੇ ਵੀ ਦੋਸਤ ਦੇਖ ਰਹੇ ਨੇ, ਅਸੀਂ ਇਹਦੀ ਕੰਪੇਨ ਉਹਨਾਂ ਲੋਕਾਂ ਦੇ ਕੋਲ ਲੈ ਕੇ ਜਾ ਰਹੇ ਹਾਂ ਜਿਹੜੇ ਸਾਡੇ ਲੋਕਾਈ ਦੇ ਨੁਮਾਇੰਦੇ ਹਨ, ਆਪ ਲੋਕ ਹਨ। ਇੱਕ ਵੱਡਾ ਕਾਫਲਾ ਕਰ ਰਹੇ ਹਾਂ ਕਿ ਕਾਫਲਾ ਇਹ ਜੁੜੇਗਾ ਤੇ ਗੱਲ ਮਜ਼ਬੂਤ ਹੋਏਗੀ। 10 ਲੋਕਾਂ ਦੀ ਗੱਲ ਸ਼ਾਇਦ ਉਤਨੀ ਵੈਲਿਊ ਨਹੀਂ ਰੱਖਦੀ ਜਿਹੜੀ 100 ਲੋਕਾਂ ਦੀ ਰੱਖਦੀ ਹੈ, ਤੇ 1000 ਲੋਕਾਂ ਦੀ ਗੱਲ ਹੋਰ ਵੈਲਿਊ ਰੱਖਦੀ ਹੈ ਜਿਤਨੀ 100 ਲੋਕਾਂ ਦੀ ਨਹੀਂ ਰੱਖਦੀ। ਜਿਤਨਾ ਟੁਰ ਫਿਰ ਲਵਾਂਗੇ। ਦੂਸਰਾ ਕਿ ਹਿਊਮਨ ਸਾਈਕੀ ਹੈ ਕਿ ਇੱਥੇ ਬੈਠੇ ਅਸੀਂ ਲੱਖ ਪੋਸਟਾਂ ਬਣਾ ਕੇ ਨਾ, ਤੇ ਕਈ ਪੰਜਾਬੀ ਕਾਨਫਰੰਸ ਹੋ ਰਹੀ ਹੈ ਤੇ ਲੋਕ ਨਹੀਂ ਆਉਣਗੇ, ਭਾਵੇਂ ਮਸਲੇ ਉਹਨਾਂ ਦੇ ਹੀ ਹਨ। ਲੋਕਾਂ ਦੇ ਕੋਲ ਜਾਣਾ ਪੈਂਦਾ, ਔਰ ਪੰਜਾਬ ਦਾ ਮਿਜ਼ਾਜ ਹੈ ਜਦੋਂ ਤੁਹਾਡੇ ਕੋਲ ਕੋਈ ਆ ਜਾਂਦਾ ਹੈ ਨਾ, ਤਾਂ ਫਿਰ ਉਹ ਤੁਹਾਡੇ ਨਾਲ, ਤੁਸੀਂ 2 ਕਦਮ ਚੱਲਿਓ ਤਾਂ ਤੁਹਾਡੇ ਨਾਲ 4 ਕਦਮ ਚੱਲਦਾ। ਸੋ ਪੰਜਾਬੀ ਦੀ ਖਾਤਰ ਆਪਣੇ ਸਾਰੇ ਲੋਕਾਂ ਦਾ ਅਸੀਂ 2 ਕਦਮ ਚੱਲ ਰਹੇ ਹਾਂ, ਤੇ ਇਹ ਲੋਕ ਇਹਦਾ ਰਿਟਰਨ 4 ਕਦਮ ਦੇ ਵਿੱਚ ਆਏਗਾ। ਉਹਦਾ ਫਾਇਦਾ ਜ਼ਾਤੀ ਤੌਰ 'ਤੇ ਸ਼ਾਇਦ ਤੁਹਾਨੂੰ ਮੈਨੂੰ ਨਾ ਹੋਵੇ, ਬਲਕਿ ਸਾਡਾ ਟਾਈਮ, ਸਾਡਾ ਫਿਊਲ, ਈਚ ਐਂਡ ਐਵਰੀਥਿੰਗ, ਸਾਡੇ ਖਰਚੇ ਉਹ ਕਿਧਰੇ ਵੱਧ ਗਏ, ਲੇਕਿਨ ਉਹਦਾ ਫੀਡਬੈਕ ਆਏਗਾ, ਲੋਕ ਨਾਲ ਮਿਲਣਗੇ, ਔਰ ਲੁਕਾਈ ਦਾ ਮਿਲਣਾ ਹੀ ਤੁਹਾਡੀ ਵੱਡੀ ਕਾਮਯਾਬੀ ਹੁੰਦੀ ਹੈ। ਇਹ ਹੁੰਦਾ ਹੈ ਕਿ ਤੁਸੀਂ ਕਿਸੇ ਹੋਰ ਪੱਖ ਤੋਂ ਆ ਕੇ ਕੋਈ ਇਸ ਨੂੰ ਚੀਜ਼ਾਂ ਨੂੰ ਚੁੱਕ ਦਿਓ, ਉਹਨਾਂ ਹਿਡਨ ਤਾਕਤਾਂ ਦੇ ਨਾਲ ਮਿਲ ਕੇ, ਜਿਹੜਾ ਵਕਤੀ ਤੌਰ 'ਤੇ ਲੱਗੇ ਕਿ ਉਹ ਬੱਲੇ ਬੱਲੇ ਹੋ ਗਏ, ਲੇਕਿਨ ਅਸਲ ਤਬਦੀਲੀ ਉਹ ਹੁੰਦੀ ਹੈ ਜਿਹੜੀ ਲੋਕਾਂ ਦੇ ਰਾਹੀਂ ਆਉਂਦੀ ਹੈ, ਲੋਕਾਂ ਦੇ ਅੰਦਰ ਪੈਨੀਟਰੇਟ ਹੁੰਦੀ ਹੈ, ਲੋਕ ਸਮਝਦੇ ਹਨ, ਤੇ ਲੋਕ ਹੁਣ ਸਮਝ ਰਹੇ ਹਨ। ਤੇ ਇਹ ਕਾਨਫਰੰਸਾਂ ਜਿੱਥੇ ਸਾਰੇ ਮਸਲਿਆਂ ਦਾ ਬਿਆਨ ਹੋਣਗੀਆਂ, ਉੱਥੇ ਇਹ ਕਾਨਫਰੰਸਾਂ ਮੁੱਢ ਵੀ ਬਣ ਰਹੀਆਂ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਮੂਵਮੈਂਟ ਦੀ ਲੋੜ ਹੈ, ਲੋਕਾਂ ਦੇ ਕੋਲ ਜਾਣ ਦੀ ਲੋੜ ਹੈ, ਔਰ ਲੋਕਾਂ ਨੇ ਇਸ ਮਸਲੇ ਨੂੰ ਹੱਲ ਕਰਨਾ ਹੈ। ਸੋ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਉਹ ਇਸ ਤਰ੍ਹਾਂ ਹੀ ਵੱਧ ਰਹੀ ਹੈ, ਔਰ ਇਹੀ ਪੰਜਾਬ ਦੇ ਆਉਣ ਵਾਲੇ ਵੇਲੇ ਵਾਸਤੇ ਇੱਕ ਬੜਾ ਪੋਜ਼ਿਟਿਵ ਸਾਈਨ ਹੈ। ਅੱਛਾ, ਜਿਸ ਤਰ੍ਹਾਂ ਹੁਣ ਕੰਪੇਨ ਸ਼ਹਿਰਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ, ਕੀ ਲੱਗਦਾ ਇਹਦੇ ਨਾਲ ਕੋਈ 4 ਜੀ ਚੰਗੇ ਸਾਡੇ ਨਾਲ ਜੁੜ ਗਏ? ਬਿਲਕੁਲ ਜੁੜ ਗਏ, ਔਰ ਇਹਦੇ ਪਿੱਛੇ ਇਸ ਕੰਪੇਨ ਦੇ ਅੰਦਰ ਜਿਹੜਾ ਮੇਨ ਆਈਡੀਆ, ਤੁਸੀਂ ਮੇਰੇ ਤੋਂ ਸਵਾਲ ਤੇ ਕਰ ਰਹੇ ਹੋ ਜਿਵੇਂ ਮੇਰਾ ਆਈਡੀਆ, ਸੋ ਇਹ ਜੀ ਆਈਡੀਆ ਢਿੱਲੋਂ ਸਾਹਿਬ ਦਾ ਹੈ, ਔਰ ਇਹ ਬਹੁਤ ਅੱਛਾ ਆਈਡੀਆ ਸਾਨੂੰ ਲੱਗਾ ਤੇ ਅਸੀਂ ਫਿਰ ਚੱਲ ਪਏ। ਉਹ ਕਹਿੰਦੇ ਨਾ ਕਿ ਤੁਹਾਡੇ ਤੋਂ ਛੋਟੇ ਚੰਗੀ ਮੱਤ ਦੇਣ ਨਾ ਤੇ ਲੱਗ ਜਾਈਦਾ ਹੁੰਦਾ। ਸੋ ਢਿੱਲੋਂ ਸਾਹਿਬ ਕੱਦ ਦੇ ਵਿੱਚ ਮੇਰੇ ਤੋਂ ਕੋਈ 2 ਫੁੱਟ ਵੱਡੇ ਹਨ, ਲੇਕਿਨ ਉਮਰ ਵਿੱਚ ਛੋਟੇ ਹਨ, ਲੇਕਿਨ ਇਹਨਾਂ ਦਾ ਮਸ਼ਵਰਾ ਜਿਹੜਾ ਹੈ ਉਹ ਛੋਟੇ ਭਾਈਆਂ ਵਾਲਾ, ਉਹ ਮੈਨੂੰ ਚੰਗਾ ਲੱਗਾ। ਤੇ ਮੈਂ ਕਿਹਾ ਲਓ ਜੀ ਢਿੱਲੋਂ ਸਾਹਿਬ, ਆਪਾਂ ਨਾਲ ਨਾਲ ਐਕਸਟਰਾ ਐਨਰਜੀਜ਼ ਜਿਹੜੀਆਂ ਨਾ ਇਸ 'ਤੇ ਲਾਈਏ।
ਸੋ ਢਿੱਲੋਂ ਸਾਹਿਬ ਉਹ ਲਾ ਰਹੇ ਆ ਤੇ ਇਹਦੇ ਨਾਲ ਜਿਹੜਾ ਹੈ ਨਾ ਲੋਕ ਜੁੜ ਰਹੇ ਨੇ, ਰਿਜ਼ਲਟ ਮਿਲ ਰਹੀ ਹੈ। ਕਿਹੜੇ ਕਿਹੜੇ ਚੰਗੇ ਦੋਸਤ ਹੁਣ ਤੱਕ ਜੇ ਨਾਂ ਲੈਣਾ? ਦੇਖੋ ਆਪਣੇ ਨਾਲ ਸਭ ਤੋਂ ਪਹਿਲੇ ਜਿਵੇਂ ਕਿ ਆਪਣੀ ਟੀਮ ਹੈ, ਪਹਿਲੇ ਪੰਜਾਬੀ ਪ੍ਰਚਾਰ ਪੰਜਾਬੀ ਲਹਿਰ ਦੀ ਤਾਂ ਟੀਮ ਹੈ ਹੀ, ਲੇਕਿਨ ਇਸ ਵਾਰ ਬਹੁਤ ਸੋਹਣਾ ਵਾਧਾ ਸੈਫ ਚੀਮਾ ਔਰ ਸਲੀਮ ਜ਼ਿਆ ਸਾਹਿਬ ਔਰ ਉਹਦੇ ਨਾਲ ਹੋਰ ਬਾਕੀ ਜਿਤਨੇ ਵੀ ਇਲਿਆਸ ਸਾਹਿਬ ਹਨ, ਹੋਰ ਕਈ ਦੋਸਤ, ਇਜਾਜ਼ ਰਾਮੇ ਸਾਹਿਬ ਹਨ। ਇੱਕ ਵੱਡੀ ਟੀਮ ਜਿਹੜੀ ਹੈ, ਹੁਣ ਜ਼ਿਆਦਾ ਨਾਂ ਲਵਾਂਗੇ ਤੇ ਲੋਕ ਕਹਿਣਗੇ ਕਿ ਮੇਰਾ ਨਾਮ ਰਹਿ ਗਿਆ, ਮੇਰਾ ਨਾਮ ਰਹਿ ਗਿਆ। ਫਿਰ ਅਸੀਂ ਜਿੱਥੇ ਜਾ ਰਹੇ ਹਾਂ, ਖਰਲ ਬਿਰਾਦਰੀ ਦੇ ਦੋਸਤਾਂ ਦਾ ਜੁੜਨਾ ਉਹ ਬੜਾ ਪੋਜ਼ਿਟਿਵ ਹੈ। ਜਿੱਥੇ ਜਾ ਰਹੇ ਹਾਂ ਲੋਕ ਸਾਡੇ ਨਾਲ ਖੜੇ। ਸਫਰਨੋਸ਼ ਦੇ ਫਿਰ ਸਫਰਨੋਸ਼ ਦੇ ਦੋਸਤ ਜਦੋਂ ਅਸੀਂ ਗਏ ਹਾਂ, ਸ਼ੇਖੂਪੁਰਾ ਗਏ ਹਾਂ, ਹੋਰ ਥਾਵਾਂ ਤੇ ਜਿੱਥੇ ਜਿੱਥੇ ਜਾ ਰਹੇ ਹਾਂ ਲੋਕ ਵੈਲਕਮ ਕਰ ਰਹੇ ਨੇ, ਲੋਕ ਖੜੇ ਨੇ। ਉਹਦਾ ਵਜ੍ਹਾ ਹੈ ਕਿ ਤੁਸੀਂ, ਤੁਹਾਡਾ ਜੋ ਕੰਮ ਹੁੰਦਾ ਹੈ ਉਹ ਤੁਹਾਡੀ ਨਾਲ ਚੱਲਦਾ ਹੈ, ਤੁਹਾਡੀ ਅੱਛਾਈ ਤੁਹਾਡੇ ਨਾਲ ਚੱਲਦੀ, ਤੁਹਾਡੀ ਬੁਰਾਈ ਤੁਹਾਡੇ ਨਾਲ ਚੱਲਦੀ। ਫਿਰ ਫਹੀਮ ਵਰਗੇ ਵਿਜ਼ਨਰੀ ਬੰਦੇ। ਤੇ ਹਾਂ, ਹੁਣ ਜਿਸ ਤਰ੍ਹਾਂ ਦੇਖੋ ਬਾਈ ਫਹੀਮ ਦਾ ਸਾਡੇ ਨਾਲ ਮਿਲਣਾ, ਜੋ ਆਈਡੀਆਜ਼ ਹਨ, ਜੋ ਕਾਨਫਰੰਸ ਕਰਕੇ ਉਸ ਤੋਂ ਬਾਅਦ ਅਸੀਂ ਇਹਦੇ ਤੇ ਬੈਠੇ ਹੋਵਾਂਗੇ, ਤੇ ਉਹ ਆਈਡੀਆਜ਼ ਤੇ ਅਗਰ ਅਸੀਂ ਕੰਮ ਕਰ ਜਾਂਦੇ, ਅਸੀਂ ਕਾਮਯਾਬ ਹੋ ਜਾਂਦੇ ਤਾਂ ਪੰਜਾਬ ਦੀ ਤਾਰੀਖ ਬਦਲ ਦੇਣਗੇ, ਪੰਜਾਬੀਆਂ ਦੀ ਸੋਚ ਬਦਲ ਦੇਣਗੇ। ਔਰ ਇਹੀ ਅਸੀਂ ਚਾਹੁੰਦੇ ਹਾਂ ਕਿ ਵੱਡੇ ਸਟੈਪਸ ਲੈ ਜਾਣ। ਇਹ ਨਹੀਂ ਕਿ ਇਹ ਸਿਰਫ ਕਾਨਫਰੰਸ ਹੀ ਅਸੀਂ ਕਾਮਯਾਬ ਬਣਾਉਣੀ ਹੈ, ਕਾਨਫਰੰਸ ਤੇ ਕਾਮਯਾਬ ਬਣਾਉਣੀ ਹੈ, ਲੇਕਿਨ ਇਹਦੇ ਨਾਲ ਨਾਲ ਲੋਕਾਂ ਨੂੰ ਇੱਕ ਰਸਤਾ ਵੀ ਦੇਣਾ ਹੈ। ਔਰ ਉਹ ਰਸਤਾ ਇਨਸ਼ਾਅੱਲਾ ਆਪਾਂ ਦੇਵਾਂਗੇ, ਅਗਲੇ ਸਾਲ ਦੇ ਅੰਦਰ ਲੋਕਾਂ ਨੂੰ ਨਜ਼ਰ ਆਏਗਾ ਹੁੰਦਾ, ਔਰ ਲੋਕ ਖੁਸ਼ ਹੋਣਗੇ ਕਿ ਅੱਛਾ ਇਹ ਪੰਜਾਬ ਵਾਸਤੇ ਹੋ ਰਹੀ ਹੈ, ਪੰਜਾਬੀਆਂ ਵਾਸਤੇ ਹੋ ਰਹੀ ਹੈ। ਔਰ ਯਕੀਨ ਜਾਣੋ ਢਿੱਲੋਂ ਸਾਹਿਬ, ਲੋਕ ਉਹੀ ਵੱਡੇ ਜੇ ਜਿਨ੍ਹਾਂ ਦੇ ਵੱਡੇ ਆਰ ਜੇ, ਵੱਡੇ ਜਿਗਰੇ ਜੇ। ਔਰ ਮੈਨੂੰ ਤੇ ਆਪਣੀ ਟੀਮ ਤੇ ਆਪਣੇ ਦੋਸਤਾਂ ਤੇ ਫਖਰ ਹੈ ਕਿ ਸਾਰੇ ਦੋਸਤ ਇਹਦੇ 'ਚ ਵੱਡੀ ਉਮਰਾਂ ਦੇ, ਜਿਵੇਂ ਤਾਰਕ ਜਟਾਲਾ ਸਾਹਿਬ ਇਹਨਾਂ ਬੇਸ਼ੱਕ ਬਿਮਾਰ ਹਨ ਲੇਕਿਨ ਡੇਲੀ ਹੌਸਲਾ ਵਧਾ ਰਹੇ ਹੁੰਦੇ ਨੇ, ਰਾਣਾ ਅਬਦੁਲ ਮਜੀਦ ਸਾਹਿਬ ਹਨ, ਇਸੇ ਤਰੀਕੇ ਦੇ ਨਾਲ ਹੋਰ ਜਿਵੇਂ ਦੀਪ ਸੈਦਾ ਜੀ ਹੋਰੀ ਹਨ, ਪਿੱਛੇ ਡਾਕਟਰ ਜ਼ਹੀਰ ਵੱਟੂ ਹੈ, ਡਾਕਟਰ ਸ਼ਬਨਮ ਹੈ, ਡਾਕਟਰ ਕਮਲ ਖਾਲਿਦ ਹੈ, ਕੀ ਇਹ ਕੁਝ ਕਰ ਰਹੇ ਨੇ। ਆਪਾਂ ਤੇ ਸਾਹਮਣੇ ਨਜ਼ਰ ਆ ਰਹੇ ਹਾਂ, ਲੇਕਿਨ ਬੈਕ ਐਂਡ ਤੇ ਵਿਚਾਰੇ ਜਿਤਨੀ ਇੱਕ ਵੱਡੀ ਟੀਮ ਹੈ ਸਾਰਾ ਕੁਝ ਕਰ ਰਹੇ ਨੇ। ਔਰ ਇਹੀ ਹੈ, ਲੋਕਾਂ ਦੇ ਨਾਲ ਹੀ ਚੇਂਜ ਆਉਂਦਾ ਜੀ। ਜਿਤਨੇ ਵੱਧ ਲੋਕ ਹੋਣਗੇ ਉਤਨੇ ਦਿਮਾਗ ਉਹਨਾਂ ਦੇ ਵਿੱਚ ਵੱਡੇ ਹੋਣਗੇ, ਔਰ ਉਹ ਦਿਮਾਗ ਜਦੋਂ ਆਪਸ ਵਿੱਚ ਡਿਸਕਸ਼ਨ ਕਰਨਗੇ ਤਾਂ ਕੋਈ ਨਾ ਕੋਈ ਰਸਤਾ ਉਹਦੇ 'ਚ ਨਿਕਲੇਗਾ। ਸੋ ਰਸਤਾ ਨਿਕਲ ਰਹੀ ਹੈ, ਔਰ ਮੈਂ ਤੇ ਹੁਣ ਬੜਾ ਪੁਰ ਉਮੀਦ ਜੀ, ਬੜੀ ਮੈਨੂੰ ਵੱਡੀ ਆਸ ਹੈ। ਪਹਿਲੇ ਅੱਜ ਤੋਂ 5-6 ਸਾਲ ਪਹਿਲੇ ਇਹ ਗੱਲਾਂ ਮੈਂ ਨਹੀਂ ਕਰਦਾ ਸੀ, ਹੁਣ ਮੈਂ ਕਰਦਾ ਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਚੇਂਜ ਆ ਰਹੀ ਹੈ, ਜਿਹੜਾ ਅਗਲੇ 2-3 ਸਾਲਾਂ ਦੇ ਅੰਦਰ ਪੰਜਾਬੀ ਬੋਲੀ ਦਾ ਮਸਲਾ ਵੀ ਹੱਲ ਕਰਾਏਗਾ, ਔਰ ਪੰਜਾਬੀਆਂ ਦੇ ਜਿਹੜੇ ਕਈ ਤਰ੍ਹਾਂ ਦੇ ਕੰਪਲੈਕਸਿਸ ਹਨ ਉਹ ਵੀ ਮੁਕਾਏਗਾ ਇਨਸ਼ਾਅੱਲਾ। ਅੱਛਾ, ਉਤਲੀ ਨਜ਼ਰ ਇੱਕ ਵਾਰੀ ਮਾਰ ਲੈਂਦੇ। ਉਤਲੀ ਨਜ਼ਰ ਇਹ ਆ ਵੀ ਜਿਹੜੇ ਸਾਡੇ ਨਾਲ ਜੁੜੇ ਨੇ, ਸਾਡਾ ਸਿੱਖ ਭਾਈਚਾਰਾ ਤੇ ਸਾਡੇ ਇੱਧਰ ਵਾਲੇ ਦੋਸਤ, ਕੁਝ ਦੋਸਤ ਇਲਜ਼ਾਮ ਲਾਉਂਦੇ ਨੇ ਵੀ ਸ਼ਾਇਦ ਤੁਸੀਂ ਦੂਜੀ ਕਮਿਊਨਿਟੀ ਜਿਹੜੇ ਹਿੰਦੂਜ਼ ਨੇ ਉਹਨਾਂ ਨੂੰ ਤੁਸੀਂ ਅਵੋਇਡ ਕਰਦੇ ਜੋ। ਇਹਦੇ ਪਿੱਛੇ ਕਿੰਨੀ ਸੱਚਾਈ? ਦੇਖੋ ਢਿੱਲੋਂ ਸਾਹਿਬ, ਇਹ ਸਵਾਲ ਦਾ ਹੋਣਾ ਵੀ ਜ਼ਰੂਰੀ ਹੈ ਤੇ ਇਹਨੂੰ ਗੱਲ ਕਰਨੀ ਵੀ ਜ਼ਰੂਰੀ ਹੈ। ਇੱਕ ਤੇ ਇਲਜ਼ਾਮ ਲਾਉਣ ਵਾਲੇ ਭਲਾ ਹੋਵੇ ਉਹਨਾਂ ਦਾ, ਜਿਹੜੇ ਕੁਝ ਤੇ ਕਰਦੇ ਨੇ ਹੋਰ ਕੁਝ ਨਹੀਂ ਕਰਦੇ ਤੇ ਚਲੋ ਇਲਜ਼ਾਮ ਤਾਂ ਲਾਉਂਦੇ ਨੇ। ਸੋ ਜਿਹੜੇ ਇਲਜ਼ਾਮ ਲਾ ਸਕਦੇ ਨੇ ਉਹ ਇਲਜ਼ਾਮ ਲਾਉਂਦੇ ਰਹਿਣਗੇ, ਜਿਨ੍ਹਾਂ ਨੇ ਕੁਝ ਕਰਨਾ ਹੈ ਉਹ ਕੁਝ ਕਰਦੇ ਰਹਿਣਗੇ। ਹਕੀਕਤ ਇਹ ਹੈ ਕਿ ਪਾਰਟੀਸ਼ਨ ਦਾ ਜਿਤਨਾ ਵੱਡਾ ਦੁਖਾਂਤ ਹੈ, ਜਿਤਨਾ ਤੁਸੀਂ ਪਾਰਟੀਸ਼ਨ 'ਤੇ ਕੰਮ ਕੀਤਾ, ਤੁਸੀਂ ਇਹ ਜ਼ਰੂਰ ਸਮਝ ਲਿਆ ਹੋਵੇਗਾ ਕਿ ਇਸ ਪਾਰਟੀਸ਼ਨ ਨੇ ਸਾਨੂੰ ਕਿਵੇਂ ਵੰਡਿਆ ਹੈ। ਔਰ ਉਸ ਪਾਰਟੀਸ਼ਨ ਰਾਹੀਂ ਜਿਹੜੀ ਵੰਡ ਪਾਈ ਸੀ, ਇੱਕ ਬੋਲੀ ਦੇ ਅੱਗੇ ਡੱਕਾ ਲਾਇਆ ਸੀ, ਆਪਣੇ ਕਲਚਰ ਦੇ ਅੱਗੇ ਡੱਕਾ ਲਾਇਆ ਸੀ, ਉਹਦੇ 'ਚ ਸ਼ਾਇਦ ਕੋਈ ਬਚੀ ਹੈ ਤੇ ਇੱਕ ਕੌਮ ਹੀ ਬਚੀ ਸੀ। ਅਗਰ ਅਸੀਂ ਮਜ਼ਹਬੀ ਵੰਡ ਨਾ ਤੁਸੀਂ ਕਹਿ ਲਓ ਨਾ ਮੈਂ ਹਾਂ, ਲੇਕਿਨ ਅਸੀਂ ਪੰਜਾਬ ਦੇ ਅੰਦਰ ਮਜ਼ਹਬੀ ਕਮਿਊਨਿਟੀਜ਼ ਰਾਹੀਂ ਅਗਰ ਇਸ ਦੀ ਵੰਡ ਕਰਕੇ ਦੇਖੀਏ ਤੇ ਉਹ ਪੰਜਾਬੀ ਸਾਰੀ ਜਿਹੜੀ ਸਾਡੀ ਪੰਜਾਬੀ ਸਿੱਖ ਕਮਿਊਨਿਟੀ ਹੈ ਉਹਨਾਂ ਦੀ ਜੋਲੀ ਦੇ ਵਿੱਚ ਪਾ ਕੇ ਪੰਜਾਬੀ ਹਿੰਦੂ ਵੀ ਉਹ ਪਿੱਛੇ ਹਟ ਗਿਆ, ਪੰਜਾਬੀ ਮੁਸਲਮਾਨ ਵੀ ਪਿੱਛੇ ਹਟ ਗਿਆ। ਹੁਣ ਜਿਵੇਂ ਪਾਕਿਸਤਾਨ ਦੇ ਅੰਦਰ ਪੰਜਾਬੀ ਮੁਸਲਮਾਨ ਨੂੰ ਤੇ ਖਿਆਲ ਆ ਗਿਆ ਕਿ ਯਾਰ ਸਾਡੀ ਜ਼ੁਬਾਨ ਪੰਜਾਬੀ ਹੈ, ਔਰ ਇਹਦੇ ਰਿਵਾਈਵਲ ਵਾਸਤੇ ਪਿਛਲੀਆਂ 2 ਦਹਾਈਆਂ ਦੇ ਅੰਦਰ ਬਹੁਤ ਵੱਡੇ ਕੰਮ ਹੋਏ। ਇਸ ਤੋਂ ਪਹਿਲੇ ਕੰਮ ਹੁੰਦੇ ਸੀ ਲੇਕਿਨ ਉਹ ਇਲਮੀ ਅਦਬੀ ਲੈਵਲ 'ਤੇ ਹੁੰਦੇ ਸੀ, ਐਕਟਿਵਿਜ਼ਮ ਦੇ ਹਵਾਲੇ ਨਾਲ ਵੱਡੇ ਕੰਮ ਨਹੀਂ ਹੋਏ। ਹੁਣ ਗ੍ਰੈਜੂਅਲੀ ਚੀਜ਼ਾਂ ਬਿਹਤਰ ਹੋ ਰਹੀਆਂ। ਹੁਣ ਦੂਸਰੇ ਸਾਈਡ 'ਤੇ ਜਿਹੜਾ ਹਿੰਦੂ ਪੰਜਾਬੀ ਸੀ, ਜਿਹੜਾ ਉੱਧਰ ਚਲਾ ਗਿਆ, ਉਹ ਜੁੜ ਗਿਆ ਹਿੰਦੀ ਦੇ ਨਾਲ। ਔਰ ਉੱਥੋਂ ਦੀ ਜਿਹੜੀ ਸਿਆਸਤ ਹੈ ਉਹ ਸਿਆਸਤ ਵੀ ਟੋਟਲ ਹਿੰਦੀ ਦੇ ਨਾਲ ਜੁੜ ਗਈ। ਹਿੰਦੂ ਪੰਜਾਬੀ ਜਿਹੜਾ ਇੱਥੋਂ ਦਾ ਰਹਿਣ ਵਾਲਾ ਸੀ, ਤੁਸੀਂ ਕਿਤਨੇ ਲੋਕ ਦੇਖੇ ਹੋਣਗੇ ਪਾਰਟੀਸ਼ਨ ਦੀ ਸਟੋਰੀਜ਼ ਤੁਸੀਂ ਕੀਤੇ, ਕਿਤਨੇ ਸਾਡੇ ਹਿੰਦੂ ਪੰਜਾਬੀ ਵਾਪਸ ਮੁੜ ਕੇ ਆਪਣੇ ਘਰਾਂ ਨੂੰ ਆਏ? ਸ਼ਾਇਦ 10% ਵੀ ਲੋਕ ਨਹੀਂ ਆਏ, ਇਹ 2% ਕਰੋ। ਹਾਂ, ਅਸੀਂ ਮੈਕਸਿਮਮ ਚਲੋ ਅਸੀਂ ਹੋਰ ਕਹਿ ਦਿੰਦੇ ਹਾਂ 10% ਲੋਕ ਅਗਰ ਆਏ, 90% ਕੌਣ ਹਨ? ਪੰਜਾਬੀ ਸਿੱਖ ਕਮਿਊਨਿਟੀ ਹੈ ਜਿਨ੍ਹਾਂ ਨੂੰ ਇਸ ਵਤਨ ਦੀ ਤਾਂਘ ਹੈ। ਇੱਧਰ ਦੇ ਲੋਕ ਜਿਵੇਂ ਤੁਸੀਂ ਬੈਠੇ ਹੋ, ਪੰਜਵਾੜ ਤੁਹਾਡਾ ਪਿੰਡ ਹੈ, ਤੁਸੀਂ ਆਪਣੇ ਪਿੰਡ ਨੂੰ ਕਿਵੇਂ ਯਾਦ ਰੱਖਦੇ ਹੋ? ਇਹ ਸਾਰਾ ਕੁਝ ਜਿਹੜਾ ਸਾਡਾ ਪੰਜਾਬੀ ਹਿੰਦੂ ਸੀ
ਉਹਦੇ 'ਚੋਂ ਛੋਟਾ ਜਿਹਾ ਇੱਕ ਪੋਰਸ਼ਨ ਉਹਨਾਂ ਨੇ ਤਾਂ ਯਾਦ ਰੱਖਾ, ਔਰ ਉਹਨਾਂ ਨੇ ਆਪਣੀ ਬੋਲੀ ਨੂੰ ਵੀ, ਜਿਵੇਂ ਸ਼ਿਵ ਕੁਮਾਰ ਬਟਾਲਵੀ ਹੋਰੀ ਨੇ ਆਪਣੀ ਬੋਲੀ ਨੂੰ ਲੈ ਕੇ ਅੱਗੇ ਚੱਲੇ। ਲੇਕਿਨ ਵੱਡਾ ਜਿਵੇਂ ਇੱਥੋਂ ਦਾ ਉਰਦਵਾਈਜ਼ ਹੋ ਗਿਆ ਪੂਰਾ ਪੰਜਾਬ, ਉਧਰ ਹਿੰਦਵਾਈਜ਼ ਹੋ ਗਿਆ ਜਿਹੜਾ ਉੱਥੋਂ ਦਾ ਪੰਜਾਬੀ ਸੀ, ਉਹਦੇ ਉਸ ਨੇ ਆਪਣੇ ਆਪ ਨੂੰ ਹਿੰਦੀ ਦੇ ਨੇੜੇ ਜੋੜ ਰਿਹਾ। ਹੁਣ ਮੈਂ ਤੁਹਾਨੂੰ ਪਰਸਨਲ ਆਪਣਾ ਐਕਸਪੀਰੀਅੰਸ ਦੱਸਦਾ, ਜਿਹੜੇ ਦੋਸਤ 'ਤੇ ਇਲਜ਼ਾਮ ਲਾਉਂਦੇ ਨੇ, ਇੱਕ ਤਾਂ ਹੈ ਕਿ ਜਿਤਨੇ ਲੋਕ ਪਿਛਲੀ ਹਿਸਟਰੀ ਹੈ ਪਿਛਲੇ 10 ਸਾਲਾਂ ਦੀ ਕਿ ਕਿਤਨੇ ਲੋਕ ਵਾਪਸ ਆਏ ਜਿਹੜੇ ਸਾਡੇ ਪੰਜਾਬੀ ਹਿੰਦੂ ਹਨ। ਦੂਸਰੇ ਨੰਬਰ 'ਤੇ ਮੈਂ ਪਰਸਨਲੀ ਅਗਰ ਕੋਈ ਮੈਨੂੰ ਕਵੇ ਤਾਂ ਮੈਂ ਦਰਜਨਾਂ ਨਾਮ ਲੈ ਸਕਦਾ ਜਿਨ੍ਹਾਂ ਨੂੰ ਮੈਂ ਇਨਵਾਈਟ ਕੀਤਾ, ਔਰ ਉਹ ਹਿੰਦੂ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਕਲੇਮ ਕਰਦੇ ਨੇ, ਪੰਜਾਬੀ ਵਾਸਤੇ ਕੰਮ ਵੀ ਕਰਦੇ ਨੇ, ਲੇਕਿਨ ਉਹ ਪਾਕਿਸਤਾਨ ਨਹੀਂ ਆਉਣਾ ਚਾਹੁੰਦੇ। ਹੁਣ ਅਸੀਂ ਕਿਸ ਤਰੀਕੇ ਦੇ ਨਾਲ, ਸਾਡੇ ਕੋਲ ਕੋਈ ਐਸੀ ਮਕਨਾਤੀਸੀ ਕੂਵਤ ਹੈ ਕਿ ਉਹਨਾਂ ਦੇ ਜ਼ਿਹਨਾਂ ਦੇ ਵਿੱਚੋਂ ਅਸੀਂ ਹਰ ਚੀਜ਼ ਕੱਢ ਦਈਏ ਜਿਹੜੀਆਂ ਪੰਜਾਬੀ ਸਿੱਖ ਕਮਿਊਨਿਟੀ ਦੇ ਜ਼ਿਹਨਾਂ ਦੇ ਵਿੱਚੋਂ ਨਿਕਲੀਆਂ ਤੇ ਉਹ ਆ ਜਾਣ। ਅਤੇ ਸਾਡੀ ਕੋਸ਼ਿਸ਼ ਤਾਂ ਇਹੀ ਹੈ ਕਿ ਪੰਜਾਬੀ ਨੂੰ ਅਸੀਂ ਧਾਰਮਿਕ ਵੰਡ ਦੇ ਤੌਰ 'ਤੇ ਨਾ ਵੰਡੀਏ। ਸਾਨੂੰ ਸਿੱਖ ਪੰਜਾਬੀ ਵੀ ਉਤਨਾ ਪਿਆਰਾ ਹੈ, ਹਿੰਦੂ ਪੰਜਾਬੀ ਵੀ ਉਤਨਾ ਪਿਆਰਾ ਹੈ, ਕ੍ਰਿਸਚੀਅਨ ਪੰਜਾਬੀ ਵੀ ਉਤਨਾ ਪਿਆਰਾ ਹੈ। ਸੋ ਜਦੋਂ ਦੀ ਇਹ ਵੰਡ ਹੋਈ ਹੈ ਨਾ, ਇਹਨੇ ਕੁਛ ਜ਼ਿਹਨੀ ਤੌਰ 'ਤੇ ਵੰਡ ਦਿੱਤਾ, ਉਹ ਟਾਈਮ ਲੱਗੇਗਾ। ਮੈਨੂੰ ਲੱਗਦਾ ਹੈ ਕਿ ਇਹ ਸਾਂਝ ਸਲਾਮਤ ਰਵੇ। ਇਸ ਦੋਨੋਂ ਮੁਲਕਾਂ ਦੇ ਅੰਦਰ ਜੋ ਨਫ਼ਰਤ, ਕੁੜੱਤਣ, ਜੰਗਾਂ ਦੇ ਕਰਕੇ ਵੱਧਦੀ ਜਾ ਰਹੀ ਹੈ, ਇਹ ਰੁਕੇ ਔਰ ਲੋਕਾਂ ਦੀ ਗੱਲ ਹੋਵੇ। ਜਦੋਂ ਲੋਕਾਂ ਦੀ ਗੱਲ ਹੋਏਗੀ ਤੇ ਜਿੱਥੇ ਪੰਜਾਬੀ ਮੁਸਲਮਾਨ ਤੇ ਪੰਜਾਬੀ ਸਿੱਖ ਇਕੱਠੇ ਬੈਠਣਗੇ, ਨਾਲ ਹਿੰਦੂ ਵੀ ਬੈਠੇਗਾ, ਨਾਲ ਕ੍ਰਿਸਚੀਅਨ ਵੀ ਬੈਠੇਗਾ। ਸੋ ਇਲਜ਼ਾਮ ਇਹ ਬੜਾ ਫਜ਼ੂਲ ਹੈ। ਮੇਰੇ ਹਿੰਦੂ ਦੋਸਤ ਵੀ ਸੁਣ ਰਹੇ ਹੋਣਗੇ, ਤੇ ਮੈਂ ਤਾਂ ਦਾਅਵੇ ਦੇ ਨਾਲ ਕਹਿਣਾ ਕਿ ਅਗਰ ਕੋਈ ਕਹੇ ਤਾਂ ਮੈਨੂੰ ਦੱਸ ਸਕਦਾ। ਇਹਨਾਂ ਦੋਸਤਾਂ ਨੂੰ ਮੈਂ ਪੂਰੀ ਕੋਸ਼ਿਸ਼ ਕੀਤੀ ਪਿਛਲੀ ਕਾਨਫਰੰਸ 'ਤੇ ਬੁਲਾਉਣ 'ਤੇ, ਪਹਿਲੀਆਂ 2 ਕਾਨਫਰੰਸਾਂ 'ਤੇ, ਲੇਕਿਨ ਕੋਈ ਵੀ ਨਹੀਂ ਆ ਪਾਇਆ। ਵਿੱਚੋਂ 2 ਦੋਸਤ ਆਏ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਖੰਨਾ ਸਾਹਿਬ ਆਏ, ਹੋਰ ਇੱਕ ਦੋਸਤ ਆਏ, ਤੇ ਬਾਕੀ ਤਾਂ ਸਾਰਾ ਕੋਈ ਵੀ ਨਹੀਂ ਇੱਥੇ ਆਇਆ। ਜਿਹੜੇ ਵੱਡੇ ਵੱਡੇ ਨਾਮ ਪੰਜਾਬੀ ਦਾ ਆਪਣੇ ਕਹਿੰਦੇ ਨੇ ਕਿ ਅਸੀਂ ਪੰਜਾਬੀ ਓਨ ਕਰਦੇ ਹਾਂ, ਉਹ ਪਾਕਿਸਤਾਨ ਆਉਣ ਤੋਂ ਡਰਦੇ ਨੇ। ਸੋ ਸਾਡੇ ਕੋਲ ਕੋਈ ਐਸੀ ਕੋਈ ਚੀਜ਼ ਤਾਂ ਨਹੀਂ ਹੈ ਕਿ ਅਸੀਂ ਉਹ ਡਰ ਖੁਰਚ ਦੇਈਏ ਉਹਨਾਂ ਨੂੰ। ਹਿੰਦੀ ਜਿਹੜਾ ਇੱਕ ਨੈਰੇਟਿਵ ਹੈ, ਜਿਹੜਾ ਬੀਜੇਪੀ ਦਾ ਨੈਰੇਟਿਵ ਹੈ, ਉਸ ਤੋਂ ਕਿਤੇ ਤੋੜ ਲਵੀਏ, ਜਾਂ ਹੁਣ ਜਿਹੜੀ ਇੱਕ ਅਗਲੀ ਜੰਗੀ ਸੂਰਤ ਹਾਲ ਹੈ ਉਹਦੇ ਅੰਦਰ ਤੇ ਆਮ ਪੰਜਾਬੀ ਸਿੱਖ ਪੰਜਾਬੀ ਵੀ ਉਹ ਜਿਹੜਾ ਹੈ ਉਹ ਡਰ ਕੇ ਬੈਠਾ ਹੈ, ਕਿਉਂਕਿ ਲੋਕਾਂ ਨੇ ਜੀਣਾ ਵੀ ਤੇ ਹੈ। ਉਹ ਜੋ ਅਸੀਂ ਇੱਕ ਰਸਤਾ ਬਣਾਇਆ ਸੀ ਸਾਰਿਆਂ ਨੇ ਮਿਲ ਕੇ, ਇਹ ਕਾਲਨਾ ਬਣਾਇਆ ਸੀ, ਉਹ ਜ਼ਾਲਮ ਹਥਿਆਰਾਂ ਨੇ ਮਿੰਟ ਦੇ ਵਿੱਚ ਉਸ ਨੂੰ ਤੋੜ ਬਣ ਕੇ ਪਰੇ ਮਾਰਿਆ। ਸੋ ਇਸ ਵੇਲੇ ਮੈਂ ਤਾਂ ਪੰਜਾਬੀ ਉਸ ਨੂੰ ਹੀ ਮੰਨਾਂਗਾ ਜਿਹੜਾ ਇੱਕ ਸਾਂਝ ਦੀ ਫਿਜ਼ਾ ਹੈ ਉਸ ਨੂੰ ਬਣਾਏਗਾ, ਨਾ ਕਿ ਉਸ ਦੇ ਅੰਦਰ ਕੋਈ ਜੰਗੀ ਸੂਰਤ ਹਾਲ ਜਿਹੜੀ ਹੈ ਉਸ ਨੂੰ ਹੋਰ ਵਧਾਏਗਾ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੇ ਗੱਲਾਂ ਬਾਤਾਂ ਹੋਰ ਆਪਾਂ ਕਰਾਂਗੇ ਇੱਕ ਹੋਰ ਬੈਠਕ ਦੇ ਵਿੱਚ। ਜ਼ਰੂਰ। ਅਸੀਂ ਸਾਰੇ ਤੁਹਾਨੂੰ ਜੀ 5, 6, 7 ਦਸੰਬਰ ਨੂੰ ਲਾਹੌਰ ਉਡੀਕਦੇ ਹਾਂ। ਪੂਰੀ ਦੁਨੀਆ 'ਤੇ ਰਹਿਣ ਵਾਲੇ, ਉਹ ਕਿਸੇ ਵੀ ਮਜ਼ਹਬ ਨਾਲ ਤਾਲੁਕ ਰੱਖਦੇ, ਕਿਸੇ ਵੀ ਕੌਮ ਨਾਲ ਤਾਲੁਕ ਰੱਖਦੇ, ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ ਜਿਹੜੇ ਪੰਜਾਬੀ ਨੇ, ਪੰਜਾਬ ਦਾ ਪਲੇਟਫਾਰਮ ਹੈ। ਤੁਸੀਂ ਸਾਰੇ ਆਓ, ਰਲ ਮਿਲ ਕੇ ਆਪਾਂ ਇਕੱਠ ਬਣਾ ਕੇ ਇੱਕ ਆਵਾਜ਼ ਹੋ ਕੇ, ਇਕਜੁੱਟ ਹੋ ਕੇ ਆਪਣੀ ਆਵਾਜ਼ ਜਿਹੜੀ ਆ ਉਹਨਾਂ ਲੋਕਾਂ ਤੱਕ ਪਹੁੰਚਾਈਏ ਜਿਨ੍ਹਾਂ ਤੱਕ ਪਹੁੰਚਾਉਣੀ ਸਾਡਾ ਫਰਜ਼ ਹੈ, ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਦੁਬਾਰਾ ਉਹਦਾ ਜਿਹੜਾ ਗਵਾਚਾ ਮੁਕਾਮ ਆ ਉਹ ਵਾਪਸ ਦਿਵਾ ਸਕੀਏ। ਸੋ ਮਿਲਦੇ ਹਾਂ ਤੁਹਾਨੂੰ ਫਿਰ ਨਵੇਂ ਇੱਕ ਵੀਡੀਓ 'ਚ, ਨਵੇਂ ਪੋਡਕਾਸਟ 'ਚ। ਰੱਬ ਰੱਖਾ।